ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਅਪਡੇਟ ਅਮਰੀਕਾ ਦੇ ਵਿੱਚ ਅੱਜ ਵੀਰਵਾਰ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਆਪਾਂ ਟਰੱਕਿੰਗ ਬਾਰੇ ਵੀ ਵਿਸ਼ੇਸ਼ ਤੌਰ ਦੇ ਉੱਤੇ ਗੱਲਬਾਤ ਜਿਹੜੀ ਉਹ ਕਰਾਂਗੇ। ਰਮਨ ਜੀ ਆਪਣੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਉਹ ਕੁਝ ਸਮੇਂ ਬਾਅਦ ਜਿਹੜੇ ਉਹ ਜੁੜਨਗੇ। ਉਸ ਤੋਂ ਪਹਿਲਾਂ ਜਿਹੜੀਆਂ ਆ ਆਪਾਂ ਕੁਝ ਹੋਰ ਖਬਰਾਂ ਆ ਉਹਨਾਂ ਉੱਤੇ ਨਜ਼ਰ ਮਾਰਾਂਗੇ। ਸਭ ਤੋਂ ਪਹਿਲਾਂ ਜੀ ਆਇਆਂ ਨੂੰ ਆਖਦੇ ਹਾਂ ਹਰਜੋਤ ਸਿੰਘ ਖਾਲਸਾ ਜੀ ਨੂੰ। ਹਰਜੋਤ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 16 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 ਦੇ ਉੱਤੇ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੀਆਣਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦਰ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ ਵੀਜ਼ਾ OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਨਰਿੰਦਰ ਸਿੰਘ ਇੰਡੀਆਨਾ, ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਲਸ USA ਕੈਨੇਡਾ ਬਾਰਡਰ ਦੇ ਟਾਊਨ ਬਲੇਨ ਤੋਂ। ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲ ਗਰੁੱਪ, ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਆ, ਕਾਲ ਕਰ ਸਕਦੇ ਹੋ 8888889914। ਹਰਨੇਕ ਸਿੰਘ ਪਾਵਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ ਬੇਕਰਸਫੀਲਡ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਖਬਰਾਂ ਵੱਲ ਚੱਲੀਏ ਤੇ ਜਿਸ ਟਾਈਮ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਵੀ ਅਸੀਂ ਵੈਨਜ਼ੂਏਲਾ ਦੇ ਵਿੱਚ ਇੱਕ ਕੋਵਿਡ ਆਪਰੇਸ਼ਨ ਕਰਨ ਜਾ ਰਹੇ ਹਾਂ ਜਾਂ ਕਰ ਰਹੇ ਹੈਗੇ ਆ, ਤੇ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਫੈਡਰਲ ਦੇ EMPLOYEES ਆ ਉਹਨਾਂ ਨੂੰ ਲੇ ਆਫ ਕੀਤਾ ਜਾ ਰਿਹਾ ਬਿਕੋਜ਼ ਆਫ ਜਿਹੜੀ ਗਵਰਨਮੈਂਟ ਸ਼ਟਡਾਊਨ ਆ, ਤੁਹਾਨੂੰ ਪਤਾ ਹੀ ਆ। ਸੋ ਅੱਜ ਇੱਕ ਜੱਜ ਨੇ ਰੂਲਿੰਗ ਕਰਤੀ ਆ ਵੀ ਨਾ ਤਾਂ ਤੁਸੀਂ ਜਿਹੜੇ ਲੋਕ ਆ ਜਿਨ੍ਹਾਂ ਨੂੰ ਜਿਹੜੇ ਫੈਡਰਲ EMPLOYEES ਆ ਉਹਨਾਂ ਨੂੰ ਲੇ ਆਫ ਕਰ ਸਕਦੇ ਆ, ਤੇ ਨਾ ਹੀ ਜਿਹੜਾ ਤੁਸੀਂ ਜਿਹੜਾ CIA ਦਾ ਆਪਰੇਸ਼ਨ ਆ ਵੈਨਜ਼ੂਏਲਾ ਦੇ ਵਿੱਚ ਉਹ ਕੈਰੀ ਔਨ ਕਰ ਸਕਦੇ ਹੈਗੇ ਆ। ਸੋ ਜੱਜ ਨੇ ਇਸ ਨੂੰ ਬਲੌਕ ਕੀਤਾ ਹੈਗਾ, ਇੱਕ ਫੈਡਰਲ ਕੋਰਟ ਦੇ ਜੱਜ ਨੇ। ਜੀ, ਸੋ RIFs ਇਹ ਸ਼ਬਦ ਬਹੁਤ ਜ਼ਿਆਦਾ ਜਦੋਂ ਲੇਆਫਸ ਚੱਲਦੀਆਂ ਹੁੰਦੀਆਂ ਹਰਜੋਤ ਸਿੰਘ ਜੀ, ਆਪਾਂ ਸੁਣਦੇ ਹਾਂ ਰਿਡਕਸ਼ਨ ਇਨ ਫੋਰਸ, ਜਿਹੜਾ ਉਹ ਫੈਡਰਲ ਏਜੰਸੀਜ਼ ਦੇ ਵਿੱਚ ਸਿਗਨਲ ਕੀਤਾ ਗਿਆ ਸੀਗਾ। ਵਾਈਟ ਹਾਊਸ ਨੇ ਇਸ਼ਾਰਾ ਕੀਤਾ ਸੀਗਾ ਵੀ ਉਹ ਇਸ ਤਰੀਕੇ ਦੇ ਨਾਲ ਕਰਨਗੇ। US ਦੇ ਜਿਹੜੇ ਡਿਸਟ੍ਰਿਕਟ ਦੇ ਜਿਹੜੇ ਜੱਜ ਨੇ ਸੂਜ਼ਨ ਯੋਨ ਇਲਸਟਨ, ਉਹਨਾਂ ਨੇ ਜਿਹੜਾ ਉਹ ਕਿਹਾ ਵੀ ਤੁਸੀਂ ਇਸ ਤਰੀਕੇ ਦੇ ਨਾਲ ਜਿਹੜਾ ਉਹ ਨਹੀਂ ਕਰ ਸਕਦੇ ਨੇਸ਼ਨ ਆਫ ਲਾਜ਼ ਜਿਹੜੇ ਆ ਉਹਨਾਂ ਦੇ ਵਿੱਚ। ਸੋ ਗਵਰਨਮੈਂਟ ਦੀ ਸਪੈਂਡਿੰਗ ਜਿਹੜੀ ਆ ਉਹ ਲੈਪਸ ਹੋ ਚੁੱਕੀ ਆ। ਅਜੇ ਤੱਕ ਦੋਨਾਂ ਧਿਰਾਂ ਦਾ ਕੋਈ ਸਮਝੌਤਾ ਨਹੀਂ ਹੋਇਆ ਇੱਕ ਦੂਜੇ ਦੇ ਉੱਤੇ ਤੋਹਮਤਬਾਜ਼ੀ ਤੋਂ ਇਲਾਵਾ। ਇਹਨਾਂ ਦੇ ਵਿੱਚ ਅਜੇ ਕੋਈ ਲੱਗ ਨਹੀਂ ਰਿਹਾ ਵੀ ਸਰਕਾਰ ਮੁੜ ਜਲਦੀ ਜਿਹੜੀ ਉਹ ਬਹਾਲ ਹੋਊਗੀ। ਅੱਜ ਉਹਦੇ ਉੱਤੇ ਵੀ ਆਪਾਂ ਬਾਅਦ ਚਰਚਾ ਕਰਦੇ ਹਾਂ। ਉਸੇ ਦਾ ਸਹਾਰਾ ਲੈਂਦੇ ਹੋਏ ਟਰੰਪ ਪ੍ਰਸ਼ਾਸਨ ਨੇ ਸ਼ੁਰੂਆਤੀ ਦਿਨਾਂ ਦੇ ਵਿੱਚ ਆਖਿਆ ਸੀਗਾ ਵੀ ਇਹ ਜਿਹੜੀ ਫਰਲੋ ਆ ਇਹ ਪੱਕੀ ਛੁੱਟੀ ਦੇ ਵਿੱਚ ਤਬਦੀਲ ਹੋ ਸਕਦੀ ਹੈ, ਤੇ ਇਵੈਂਚੁਅਲੀ ਉਹ ਆਪਣੇ ਉਸ ਕਦਮ ਜਿਹੜੇ ਆ ਉਸ ਪਾਸੇ ਵੱਲ ਨੂੰ ਵਧਾਉਣੇ ਜਿਹੜੇ ਆ ਟਰੰਪ ਪ੍ਰਸ਼ਾਸਨ ਨੇ ਸ਼ੁਰੂ ਕੀਤੇ ਸੀਗੇ। ਪਰ ਇਹ ਡਿਸਟ੍ਰਿਕਟ ਜੱਜ ਆ, ਉਹਨਾਂ ਨੇ ਇਸ ਉੱਤੇ ਹਾਲ ਦੀ ਘੜੀ ਬ੍ਰੇਕਾਂ ਜਿਹੜੀਆਂ ਲਾਈਆਂ ਆ। ਪਰ ਹਰਜੋਤ ਸਿੰਘ ਜੀ, CIA ਦੇ ਆਪਰੇਸ਼ਨ ਨੂੰ ਲੈ ਕੇ ਥੋੜੀ ਜੀ ਜਿਹੜੀ ਸ਼ਸ਼ੋਪਾਨੀ ਆ ਵੀ ਇੱਕ ਤਾਂ CIA ਦਾ ਜਿਹੜਾ ਕੋਵਿਡ ਆਪਰੇਸ਼ਨ ਆ ਉਹ ਤੁਸੀਂ ਪਬਲਿਕ ਕਰਤਾ ਵੀ ਹੁਣ ਕੋਵਿਡ ਰਹਿ ਗਿਆ ਕਿ ਨਹੀਂ ਰਹਿ ਗਿਆ, ਇਹਦੇ ਬਾਰੇ ਪਤਾ ਨਹੀਂ। ਤੇ ਕੀ ਸਰਕਾਰ ਜਾਂ ਅਦਾਲਤ ਜਾਂ ਕੋਈ ਜੱਜ ਆ ਉਹ CIA ਦੇ ਆਪਰੇਸ਼ਨਸ, ਕੋਵਿਡ ਆਪਰੇਸ਼ਨਸ ਆ ਉਹ ਉਹਨੂੰ ਰੋਕ ਸਕਦਾ ਆ, ਨਹੀਂ ਰੋਕ ਸਕਦੇ ਆ? ਕੀ ਮਤਲਬ ਇਹਦੇ ਵਿੱਚ ਹੈਗਾ? ਇਹ ਐਵੇਂ ਲੋਕਾਂ ਨੂੰ ਮੈਨੂੰ ਲੱਗਦਾ ਵੀ ਜਿੱਦਾਂ ਭੁਲੇਖੇ ਦੇ ਵਿੱਚ ਹੀ ਜਿਹੜਾ ਉਹ ਪਾਇਆ ਜਾ ਰਿਹਾ ਵੀ CIA ਨੇ ਕਦੀ ਪੁੱਛ ਕੇ ਕਿ ਜਿਹੜਾ ਉਹ ਕਰਨਾ ਆ ਜੱਜ ਦੇ ਕੋਲੋਂ ਵੀ ਅੱਜ ਆਪਾਂ ਇੱਧਰ ਕਰਦੇ ਹਾਂ ਤੇ ਅੱਜ ਆਪਾਂ ਉੱਧਰ ਕਰਦੇ ਹਾਂ। ਸੋ ਉਹਨਾਂ ਨੇ ਤਾਂ ਆਪਣੀਆਂ ਕਾਰਵਾਈਆਂ ਜਿਹੜੀਆਂ ਪਾਲਿਸੀਜ਼ ਉਹਨਾਂ ਦੀਆਂ ਬਣੀਆਂ ਹੋਈਆਂ ਉਹਦੇ ਹਿਸਾਬ ਦੇ ਨਾਲ ਤਾਂ ਕੰਮ ਨੂੰ ਜਿਹੜਾ ਉਹ ਅੱਗੇ ਵਧਾਇਆ ਹੀ ਜਿਹੜਾ ਹੋ ਜਾਂਦਾ ਆ। ਸੋ ਦੇਖੋ ਕੀ ਹੁੰਦਾ ਆ। ਸੋ ਐਟਲੀਸਟ ਜਿਹੜੇ ਆ ਉਹ ਜਿਹੜੇ ਲੇ ਆਫ ਦੇ ਮਾਮਲੇ ਦੇ ਵਿੱਚ ਦੱਸਿਆ ਜਾ ਰਿਹਾ ਵੀ 4000 ਜਿਹੜੇ ਵਰਕਰਸ ਆ
ਉਹਨਾਂ ਨੂੰ ਲੇ ਆਫ ਕਰਨ ਦੀ ਜਿਹੜੀ ਇਹਨਾਂ ਦੀ ਕੋਸ਼ਿਸ਼ ਸੀਗੀ, ਉਸ ਤੇ ਇਸ ਅਦਾਲਤ ਦੇ ਜਿਹੜੇ ਜੱਜ ਆ ਇਹਨਾਂ ਨੇ ਰੋਕ ਜਿਹੜੀ ਆ ਉਹ ਲਾਈ ਆ। ਸੋ ਦੇਖੋ ਕੀ ਇਸ ਦੇ ਵਿੱਚ ਬਣਦਾ ਆ ਜੀ। ਅਗਲੀ ਖਬਰ ਵੱਲ ਚਲੀਏ। ਜਿਹੜੇ ਜੋਹਰਾਨ ਮਮਦਾਨੀ ਆ ਤੇ ਐਂਡਰਿਊ ਕੁਮੋ, ਇਹਨਾਂ ਦੀ ਅੱਜ ਡਿਬੇਟ ਹੋਣੀ ਆ ਪਹਿਲੀ, ਕਿਉਂਕਿ ਨਿਊਯਾਰਕ ਦੇ ਮੇਅਰ ਦੀ ਇਲੈਕਸ਼ਨ ਹੋਣੀ ਆ ਨਵੰਬਰ ਦੇ ਪਹਿਲੇ ਹਫ਼ਤੇ। ਤੇ ਜੋਹਰਾਨ ਮਮਦਾਨੀ ਦਾ ਕਾਫੀ ਜਿਹੜਾ ਜ਼ੋਰ ਚੱਲ ਰਿਹਾ ਹੈਗਾ, ਤੇ ਜਿਹੜੇ ਐਂਡਰਿਊ ਕੁਮੋ ਆ, ਹਾਲਾਂਕਿ ਦੋਨੋਂ ਹੀ ਇਹ ਡੈਮੋਕ੍ਰੇਟ ਆ, ਪਰ ਰਿਪਬਲਿਕਨਸ ਨੇ ਐਂਡਰਿਊ ਕੁਮੋ ਦੀ ਸਪੋਰਟ ਕਰਨੀ ਸ਼ੁਰੂ ਕੀਤੀ ਹੈਗੀ ਆ ਮਮਦਾਨੀ ਦੇ ਉਲਟ। ਕੁਮੋ ਇਹ ਕਹਿ ਰਿਹਾ ਵੀ ਮਮਦਾਨੀ ਜਿਹੜਾ ਆ ਇਹ ਤਾਂ ਇੱਕ ਜੰਗਮੈਨ ਹੈਗਾ ਆ, ਤੇ ਇਹਦੇ ਕੋਲ ਕੋਈ ਐਕਸਪੀਰੀਅੰਸ ਨਹੀਂ, ਸੋ ਇਹ ਡਿਸਕੁਆਲੀਫਾਈ ਕਰਨਾ ਚਾਹੀਦਾ ਵੀ ਮੇਰੇ ਕੋਲ ਐਕਸਪੀਰੀਅੰਸ ਬਹੁਤ ਜ਼ਿਆਦੇ ਹੈਗਾ ਆ। ਸੋ ਬਹੁਤ ਜ਼ਿਆਦਾ ਜ਼ੋਰ ਜਿਹੜਾ ਆ ਰਿਪਬਲਿਕਨ ਪਾਰਟੀ ਦਾ ਵੀ ਉੱਥੇ ਲੱਗਾ ਹੋਇਆ ਹੈਗਾ ਆ। ਮਮਦਾਨੀ ਜਿਹੜਾ ਹੈ ਇਹ ਕਾਫੀ ਫਾਰ ਲੈਫਟ ਆ, ਸੋਸ਼ਲਾਈਜ਼ਡ ਆ, ਤੇ ਪ੍ਰੋਗਰੈਸਿਵ ਕੈਂਡੀਡੇਟ ਹੈਗਾ ਡੈਮੋਕ੍ਰੈਟਿਕ ਪਾਰਟੀ ਦਾ। ਜੀ, ਬਿਲਕੁਲ। ਸੋ ਪਹਿਲਾ ਡਿਬੇਟ ਇਹਨਾਂ ਦਾ ਆਪਸ ਦੇ ਵਿੱਚ ਹੋਣ ਜਾ ਰਿਹਾ ਹੈਗਾ ਆ। ਸੋ ਕੀ ਬਣਦਾ ਆ। ਉਧਰ ਸੁਪਰੀਮ ਕੋਰਟ ਨੇ ਇਹ ਇਸ਼ਾਰਾ ਕੀਤਾ ਆ ਵੀ ਜਿਹੜੇ ਵੋਟਿੰਗ ਰਾਈਟ ਐਕਟ ਆ, ਉਹਦੇ ਵਿੱਚੋਂ ਕੁਛ ਹਿੱਸਾ ਉਸ ਨੂੰ ਤੋੜ ਸਕਦੇ ਹੈਗੇ ਆ। ਜਿਹੜੀ ਕੋਰਟ ਦੀ ਕੰਜ਼ਰਵੇਟਿਵ ਮੈਜੋਰਿਟੀ ਆ, ਉਹਨਾਂ ਨੇ ਸਵਾਲ ਇਹ ਚੁੱਕਿਆ ਆ ਵੀ ਕੀ ਕੋਸ਼ਿਸ਼ਾਂ ਕੀਤੀਆਂ ਗਈਆਂ ਆ ਵੀ ਜਿਹੜੇ ਕਾਲੇ ਮੂਲ ਦੇ ਲੋਕਾਂ ਦੀ ਵੋਟਿੰਗ ਦੀ ਪਾਵਰ ਆ, ਸ਼ਕਤੀ ਆ, ਉਸ ਨੂੰ ਵਧਾਉਣ ਦੇ ਲਈ, ਤੇ ਜਿਹੜੀਆਂ ਦੂਜੀਆਂ ਮਾਈਨੋਰਿਟੀ ਪਾਪੂਲੇਸ਼ਨਸ ਆ, ਉਹਨਾਂ ਦੀ ਸ਼ਕਤੀ ਨੂੰ ਜਿਹੜਾ ਉਹ ਵਧਾਉਣ ਦੇ ਲਈ। ਤੇ ਸਵਾਲ ਇਹ ਜਿਹੜਾ ਕੰਜ਼ਰਵੇਟਿਵ ਮੈਜੋਰਿਟੀ ਨੇ ਚੱਕਿਆ ਵੀ ਇਹ ਗੈਰ ਸੰਵਿਧਾਨਿਕ ਤਾਂ ਨਹੀਂ। ਸੋ ਲੂਜ਼ੀਆਨਾ ਜਿਹੜਾ ਲੈਜਿਸਲੇਚਰ ਆ, ਉਹ ਡਰਾ ਕਰ ਰਿਹਾ ਆ ਨਵਾਂ ਮੈਪ 2020 ਸੈਂਸਸ ਤੋਂ ਬਾਅਦ ਦੇ ਵਿੱਚ, ਜਿਹਦੇ ਵਿੱਚ ਇੱਕ ਮੈਜੋਰਿਟੀ ਬਲੈਕ ਡਿਸਟ੍ਰਿਕਟ ਹੈਗੀ ਆ। ਬਲੈਕ ਵੋਟਰਸ ਨੇ ਸੂ ਕੀਤਾ, ਚੈਲੰਜ ਕੀਤਾ ਮੈਪ ਨੂੰ ਵੋਟਿੰਗ ਰਾਈਟ ਐਕਟ ਦੇ ਤਹਿਤ। ਉਹ ਕਹਿੰਦੇ ਵੀ ਇਹਦੇ ਨਾਲ ਡਿਸਇਨਫਰੈਂਚਾਈਜ਼ਮੈਂਟ ਜਿਹੜੀ ਆ ਉਹ ਰੋਕੀ ਜਿਹੜੀ ਉਹ ਜਾਣੀ ਚਾਹੀਦੀ ਆ, ਕੀਤੀ ਜਾ ਰਹੀ ਆ ਰੇਸ ਦੇ ਜਿਹੜੇ ਆਧਾਰ ਦੇ ਉੱਤੇ। ਕੋਰਟ ਜਿਹੜਾ ਉਹ ਮੰਨ ਰਿਹਾ ਵੀ ਵਾਇਲੇਟ ਹੋਇਆ ਆ ਵੋਟਿੰਗ ਰਾਈਟ ਐਕਟ। ਸੋ ਲੂਜ਼ੀਆਨਾ ਨੂੰ ਡਰਾ ਜਿਹੜਾ ਉਹ ਕਰਨਾ ਪਿਆ ਨਵਾਂ ਮੈਪ, ਜਿਹਦੇ ਨਾਲ ਜਿਹੜੀ ਦੂਜੀ ਡਿਸਟ੍ਰਿਕਟ ਆ ਜਿਹਦੇ ਵਿੱਚ ਜ਼ਿਆਦਾ ਕਾਲੇ ਮੂਲ ਦੇ ਲੋਕ ਆ, ਉਹ ਜਿਹੜੀ ਉਹ ਤਿਆਰ ਹੋ ਗਈ ਆ। ਹੁਣ ਇੱਕ ਹੋਰ ਗਰੁੱਪ ਜਿਹਨੇ ਆਪਣੇ ਆਪ ਨੂੰ ਨਾਨ ਅਫਰੀਕਨ ਅਮਰੀਕਨ ਵੋਟਰਸ ਜਿਹੜਾ ਉਹ ਕਹਿੰਦੇ ਆ, ਉਹਨਾਂ ਨੇ ਸੂ ਕਰਤਾ। ਉਹਨਾਂ ਨੇ ਇਹ ਕਿਹਾ ਵੀ ਜਿਹੜੀ ਸੈਕਿੰਡ ਮੈਜੋਰਿਟੀ ਮਾਈਨੋਰਿਟੀ ਡਿਸਟ੍ਰਿਕਟ ਹੈਗੀ ਆ, ਉਹ ਵਾਟਰ ਡਾਊਨ ਕਰ ਰਹੀ ਆ ਉਹਨਾਂ ਦੇ ਵੋਟਿੰਗ ਰਾਈਟਸ ਨੂੰ। ਇਹ ਨਾਨ ਅਫਰੀਕਨ ਅਮਰੀਕਨ ਵੋਟਰਸ ਕਹਿੰਦੇ ਵੀ ਹੁਣ ਲਾਈਕਲੀ ਇਸ ਦੇ ਵਿੱਚ ਜਿੱਤ ਜਿਹੜੀ ਹੋ ਸਕਦੇ ਆ ਇਸ ਕੇਸ ਦੇ ਵਿੱਚ। ਸੋ ਜੇ ਕਿਸੇ ਇੱਕ ਦੇ ਅਧਿਕਾਰ ਖੋ ਕੇ ਦੂਜੇ ਨੂੰ ਦਿੱਤੇ ਜਾਣ, ਕੀ ਅਧਿਕਾਰ ਬਰਾਬਰ ਹੁੰਦੇ ਆ ਕਿ ਅਧਿਕਾਰ ਫੇਰ ਘਟਦੇ ਆ? ਹੁਣ ਇਹ ਮੁੱਦਾ ਜਿਹੜਾ ਆ ਬੇਸਿਕਲੀ ਜਿਹੜੇ ਸੁਪਰੀਮ ਕੋਰਟ ਦੇ ਜਿਹੜੇ ਉਹ ਸਾਹਮਣੇ ਆ, ਉਹ ਆ ਚੁੱਕਾ ਆ। ਚੀਫ ਜਸਟਿਸ ਜੌਨ ਰਾਬਰਟਸ, ਜਸਟਿਸ ਬ੍ਰੈਟ ਕੈਵਨਾ, ਉਹਨਾਂ ਨੇ ਆਪਣੇ ਜਿਹੜੇ ਲਿਬਰਲ ਕੋਲੀਗਸ ਆ ਉਹਨਾਂ ਦੇ ਨਾਲ ਪਿਛਲੀ ਵਾਰੀ ਜਦ ਇਹ ਮਾਮਲਾ ਕੁਛ ਇਦਾਂ ਦਾ ਮਾਮਲਾ ਵੋਟਿੰਗ ਰਾਈਟ ਦਾ ਸਾਹਮਣੇ ਆਇਆ ਸੀ, ਤਾਂ ਉਹਨਾਂ ਦੇ ਹੱਕ ਦੇ ਵਿੱਚ ਨਾਲ ਜਿਹੜੇ ਉਹ ਖੜੇ ਸੀਗੇ, ਤੇ ਵੋਟਿੰਗ ਰਾਈਟ ਐਕਟ ਦਾ ਇਹ ਜਿਹੜਾ ਹਿੱਸਾ ਆ ਉਸ ਨੂੰ ਜਿਹੜਾ ਉਹ ਬਚਾ ਲਿਆ ਗਿਆ ਸੀਗਾ। ਸੋ ਪਰ ਅੱਜ ਜਿਹੜੀ ਹਰਜੋਤ ਸਿੰਘ ਜੀ ਇਹਨਾਂ ਗਰਮੀਆਂ ਦੇ ਵਿੱਚ ਕਹਿੰਦੇ ਵੀ ਕਿਉਂਕਿ ਹੁਣ ਜਿਹੜੀ ਟਰਮ ਚੱਲ ਰਹੀ ਆ, ਇਹਦਾ ਫੈਸਲਾ ਇਵੈਂਚੁਅਲੀ ਚਿਰਾਂ ਬਾਅਦ ਥੋੜਾ ਆਉਣਾ ਆ। ਸੋ ਸੁਣਵਾਈਆਂ ਲਈਆਂ ਜਾ ਰਹੀਆਂ ਆ, ਤੇ ਸੁਪਰੀਮ ਕੋਰਟ ਨੇ ਹੁਣ ਸਵਾਲ ਇਹ ਜਿਹੜਾ ਉਹ ਕੱਢ ਦਿੱਤਾ ਆ ਵੀ ਕੀ ਇਸ ਤਰੀਕੇ ਨਾਲ ਵੋਟਿੰਗ ਰਾਈਟ ਐਕਟ ਦਾ ਇਹ ਹਿੱਸਾ ਜਾਇਜ਼ ਆ ਜਾਂ ਅਨਕਨਸਟੀਟਿਊਸ਼ਨਲ ਤਾਂ ਨਹੀਂ ਆ। ਤੇ ਝੁਕਾਵ ਉਹਨਾਂ ਦਾ ਇਹ ਲੱਗ ਰਿਹਾ ਵੀ ਉਹ ਹਿੱਸੇ ਨੂੰ ਇਸ ਦੇ ਵਿੱਚੋਂ ਕੱਢਿਆ ਜਾ ਸਕਦਾ ਹੈਗਾ ਆ ਜੀ। ਮੈਕਸੀਕੋ ਦੀ ਪ੍ਰੈਜ਼ੀਡੈਂਟ ਜਿਹੜੀ ਹੈਗੀ ਆ ਸ਼ੈਨਬੌਮ, ਉਹਨਾਂ ਨੇ ਇਹ ਕਿਹਾ ਵੀ ਮੇਰੇ ਕੋਲ ਕੋਈ ਇਨਫੋਰਮੇਸ਼ਨ ਨਹੀਂ। ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਇਹ ਕਹਿ ਰਿਹਾ ਵੀ ਜੋ ਡਰੱਗ ਕਾਰਟਲਸ ਹੈਗੇ ਆ, ਉਹਨਾਂ ਨੇ ਬੌਂਟੀਜ਼, ਉਹਨਾਂ ਨੇ ਇਨਾਮ ਰੱਖੇ ਆ CBP ਦੇ ਉੱਤੇ, ਤੇ ਜਿਹੜੇ ਕਸਟਮ ਇਨਫੋਰਸਮੈਂਟ ਵਾਲੇ ਏਜੰਟਸ ਹੈਗੇ ਆ। ਕਹਿੰਦੇ ਵੀ $2000 ਜੇ ਕੋਈ ਆਇਡੈਂਟੀਫਾਈ ਕਰੂਗਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ EMPLOYEE ਨੂੰ, 5000 ਤੋਂ ਲੈ ਕੇ 10000 ਜੇ ਕੋਈ ਕਿਡਨੈਪ ਕਰੂਗਾ, 50,000 ਜੇ ਕੋਈ ਅਸੈਸੀਨੇਟ ਕਰੂਗਾ। ਇਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਜਾਰੀ ਕੀਤੀ ਸੀ ਇਨਫੋਰਮੇਸ਼ਨ। ਕ੍ਰਿਸਟੀ ਨੋਇਮ ਹੋਣਾ ਨੇ, ਜੋ ਸੈਕਟਰੀ ਹੈਗੇ ਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ। ਪਰ ਅੱਜ ਮੈਕਸੀਕੋ ਦੀ ਪ੍ਰੈਜ਼ੀਡੈਂਟ ਨੇ ਕਿਹਾ ਵੀ ਇਹ ਸਾਡੇ ਪਾਸ ਜੀ ਇਹ ਹਰਜੋਤ ਜਿਹੜੀ ਇਨਫੋਰਮੇਸ਼ਨ ਆ ਇਹ ਬਿਲਕੁਲ ਇੱਥੋਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਕੋਲੋਂ ਮਿਲੀ ਆ, ਹੋਰ ਕਿਸੇ ਕੋਲੋਂ ਨਹੀਂ ਮਿਲੀ ਹੈਗੀ। ਹੂੰ ਜੀ।
ਸੋ ਬਿਲਕੁਲ ਜਿਹੜਾ ਹਰਜੋਤ ਸਿੰਘ ਜੀ ਇਹ ਚੀਜ਼ ਜਿਹੜੀ ਉਹ ਹੈਗੀ ਆ ਕੋਵਿਡ ਆਪਰੇਸ਼ਨ ਆਪਾਂ ਵੈਨੇਜ਼ੁਏਲਾ ਵਾਲੀ ਜਿਹੜੀ ਉਹ ਗੱਲ ਕੀਤੀ ਸੀ ਤੇ ਹੁਣ ਇਸ ਪਾਸੇ ਵੱਲ ਨੂੰ ਵੀ ਕਦਮ ਵਧਾਏ ਜਾ ਰਹੇ ਆ। ਡਰੱਗ ਕਾਰਟੇਲਸ ਨੂੰ ਆਲਰੇਡੀ ਜਿਹੜੇ ਟਰੰਪ ਪ੍ਰਸ਼ਾਸਨ ਦੇ ਦੁਆਰਾ ਇੱਕ ਜਿਹੜਾ ਹਰਜੋਤ ਸਿੰਘ ਜੀ ਵੀ ਅੱਤਵਾਦੀ ਜਥੇਬੰਦੀਆਂ ਜਿਹੜਾ ਉਹਨਾਂ ਨੂੰ ਐਲਾਨ ਦਿੱਤਾ ਜਿਹੜਾ ਹੋ ਗਿਆ ਹੈਗਾ ਆ। ਸੋ ਇਹ ਜਿਹੜੀ ਸਿਚੁਏਸ਼ਨ ਬਣੀ ਆ। ਸੋ ਦੇਖੋ ਕੀ ਇਸ ਦੇ ਵਿੱਚ ਜਿਹੜਾ ਉਹ ਬਣਦਾ ਹੈਗਾ ਆ। ਤੇ ਹਰਜੋਤ ਸਿੰਘ ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ ਜਿਹੜੇ ਉਪ ਰਾਸ਼ਟਰਪਤੀ JD ਵੈਂਸ ਉਹਨਾਂ ਰਿਪਬਲਿਕਨਸ ਜਿਹੜੇ ਇੱਕ ਨੌਜਵਾਨਾਂ ਦਾ ਰਿਪਬਲਿਕਨਸ ਦਾ ਜਿਹੜਾ ਗਰੁੱਪ ਆ ਜਿਸ ਦੇ ਵਿੱਚ ਉਹਨਾਂ ਨੇ ਚੰਗਾ ਜਿਹੜਾ ਜ਼ਹਿਰ ਉਗਲਿਆ ਆ ਉਹਨਾਂ ਨੂੰ ਬਚਾਉਂਦੇ ਹੋਏ ਜਿਹੜੇ ਉਹ ਅੱਜ ਉਪ ਰਾਸ਼ਟਰਪਤੀ ਵੈਂਸ ਆ ਉਹ ਨਜ਼ਰ ਆਏ ਆ। ਇੱਕ ਪ੍ਰਾਈਵੇਟ ਗਰੁੱਪ ਦੇ ਚੈਟ ਜਿਹੜੀ ਉਹ ਲੀਕ ਹੋਈ ਜਿਸ ਦੇ ਵਿੱਚ ਇਹ ਨੌਜਵਾਨ ਕਹਿ ਰਹੇ ਨੇ ਰਿਪਬਲਿਕਨਸ ਆਈ ਲਵ ਹਿਟਲਰ everyone that vetoes votes no should go is going to a gas chamber। ਸੋ ਉਹ ਭਾਸ਼ਾ ਜਿਹੜੀ ਉਹ ਦੁਹਰਾ ਰਹੇ ਆ ਤੇ ਇੰਨੀ ਜਿਹੜੀ ਉਹ ਭਿਆਨਕ ਇਸ ਦੇ ਵਿੱਚ ਉਹ ਗੱਲਾਂ ਕਰ ਰਹੇ ਆ ਤੇ ਉਪ ਰਾਸ਼ਟਰਪਤੀ ਵੈਂਸ ਜਿਹੜੇ ਉਹ ਇਹ ਕਹਿ ਰਹੇ ਨੇ ਵੀ ਨਿਆਣੇ ਤਾਂ ਨਿਆਣੇ ਹੀ ਹੁੰਦੇ ਆ ਵੀ ਮੁੱਖ ਦੀ ਗੱਲ ਹੈ ਵੀ ਇਹ ਤਾਂ ਕਿਡਸ ਆ ਸਪੈਸ਼ਲੀ ਯੰਗ ਬॉयਜ਼ ਦੇ ਡੂ ਸਟੂਪਿਡ ਥਿੰਗਸ। ਇਹ ਹੁਣ ਇਹ ਕਿੱਦਾਂ ਜਿਹੜਾ ਹੋ ਸਕਦਾ ਜਦੋਂ ਕੋਈ ਹੋਰ ਬੰਦਾ ਕਹਿੰਦਾ ਹੈ ਤੇ ਉਦੋਂ ਅੱਗ ਵੀ ਲੱਗਦੀ ਹੈ ਇਹਨਾਂ ਨੂੰ, ਉਦੋਂ ਇਸ ਦਾ ਮੁੱਦਾ ਵੀ ਬਣਾਉਂਦੇ ਆ ਤੇ ਜਦੋਂ ਇਹਨਾਂ ਦੀ ਪਾਰਟੀ ਦੇ ਨਿਆਣੇ ਜਾਂ ਯੰਗਸਟਰਸ ਇਦਾਂ ਦੀਆਂ ਗੱਲਾਂ ਕਰਦੇ ਆ ਵੀ ਹਿਟਲਰ ਨੂੰ ਉਹ ਲਾਈਕ ਕਰਦੇ ਆ ਤੇ ਗੈਸ ਚੈਂਬਰ ਦੇ ਵਿੱਚ ਉਹਨਾਂ ਲੋਕਾਂ ਨੂੰ ਜਿਹੜਾ ਉਹ ਘੱਲੋ ਜਿਹੜੇ ਵੋਟ ਨੋ ਕਰਦੇ ਆ ਕਿਸੇ ਬਿੱਲਾਂ ਦੇ ਉੱਤੇ ਉਹ ਅਫੈਂਸਿਵ ਜੋਕਸ ਤੇ ਇੰਨੀਆਂ ਜਿਹੜੀਆਂ ਉਹ ਕਰ ਰਹੇ ਆ ਤਾਂ ਉਹਦੇ ਵਿੱਚ ਉਹਨਾਂ ਨੂੰ ਉਹ ਬਚਾਉਂਦੇ ਹੋਏ ਹਰਜੋਤ ਸਿੰਘ ਜੀ ਜਿਹੜੇ ਉਹ ਨਜ਼ਰ ਆ ਰਹੇ ਆ। ਚਾਰਲੀ ਕਰਕ ਸ਼ੋਅ ਦੇ ਉੱਤੇ ਕੱਲ JD ਵੈਂਸ ਆ ਉਹ ਦੁਬਾਰਾ ਜਿਹੜੇ ਉਹ ਆਏ ਸੀਗੇ ਤਾਂ ਉਦੋਂ ਇਹਨਾਂ ਨੂੰ ਬਚਾਉਂਦੇ ਹੋਏ ਇਹਨਾਂ ਜਿਹੜੇ ਯੰਗ ਰਿਪਬਲਿਕਨਸ ਜਿਨ੍ਹਾਂ ਦਾ ਚੈਟ ਲੀਕ ਹੋਈ ਆ ਉਹਦੇ ਬਾਰੇ ਜਿਹੜੇ ਉਹ ਇਸ ਤਰੀਕੇ ਨਾਲ ਗੱਲਾਂ ਕਰ ਰਹੇ ਸੀਗੇ। ਟੈਲੀਗ੍ਰਾਮ ਐਪ ਦੇ ਉੱਤੇ ਇਹ ਜਿਹੜੀ ਚੈਟ ਆ ਪੋਲੀਟਿਕੋ ਜਿਹੜੀ ਮੈਗਜ਼ੀਨ ਆ ਉਹਨਾਂ ਦੇ ਹੱਥੇ ਜਿਹੜੀ ਉਹ ਲੱਗੀ ਸੀ। ਲਟੀਨੋ ਲੋਕਾਂ ਦੇ ਲਈ, ਕਾਲੇ ਲੋਕਾਂ ਦੇ ਲਈ, ਮਾਈਨੋਰਟੀਜ਼ ਦੇ ਲਈ ਜਿਹੜੇ ਰੇਸ਼ੀਅਲ ਸਲਰ ਉਹ ਵਰਤ ਰਹੇ ਸੀ, ਹਿਟਲਰ ਦੀ ਜਿੱਦਾਂ ਉਹ ਪ੍ਰਸ਼ੰਸਾ ਕਰ ਰਹੇ ਸੀਗੇ, ਆਪਣੇ ਜਿਹੜੇ ਵਿਰੋਧੀਆਂ ਨੂੰ ਗੈਸ ਚੈਂਬਰ 'ਚ ਘੱਲਣ ਦੀਆਂ ਜਿਹੜੀਆਂ ਉਹ ਗੱਲਾਂ ਕਰ ਰਹੇ ਸੀਗੇ ਤੇ ਇਹਨਾਂ ਨੇ ਹਾਸੇ ਦੇ ਵਿੱਚ ਗੱਲ ਨੂੰ ਟਾਲ ਕੇ ਖੁਰਦ-ਬੁਰਦ ਦੇ ਹਿਸਾਬ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਜਿਹੜੀ ਹੈ ਇਹ ਕੀਤੀ ਹੈਗੀ ਆ। ਜਦੋਂ ਅਮਰੀਕਾ ਦੇ ਵਿੱਚ ਕੋਈ ਹੋਰ ਕਿਸੇ ਆਪਣੇ ਆਜ਼ਾਦੀ ਦੀ ਗੱਲ ਕਰਦਾ ਹੈ ਤੇ ਉਹਨੂੰ ਇਹ ਕਹਿੰਦੇ ਆ ਵੀ ਨਹੀਂ ਅਸੀਂ ਚੱਕ ਕੇ ਬਾਹਰ ਮਾਰਾਂਗੇ। ਆਪਾਂ ਦੇਖਿਆ ਹੀ ਆ ਜੇ ਚਾਰਲੀ ਕਰਕ ਦੇ ਉਲਟ ਕੋਈ ਬੋਲਿਆ ਤੇ 6 ਵੀਜ਼ੇ ਵੀ ਉਹਨਾਂ ਨੇ ਜਿਹੜੇ ਉਹ ਲੋਕਾਂ ਦੇ ਜਿਹੜੇ ਉਹ ਰੱਦ ਕਰ ਦਿੱਤੇ ਪਰ ਇਹ ਕਹਿੰਦੇ ਵੀ ਬੱਚੇ ਹੀ ਆ। ਸੋ ਹੁਣ ਕੈਲੀਫੋਰਨੀਆ ਦੇ ਗਵਰਨਰ ਇਹਦੇ ਹੱਕ 'ਚ ਆਏ। ਗਵਰਨਰ ਕਹਿੰਦੇ ਵੀ ਇਹ ਤਾਂ ਬਹੁਤ ਮਾੜੀ ਗੱਲ ਆ ਵੀ ਜਿਹੜੀ ਵਾਇਲੈਂਸ ਅਗੇਂਸਟ ਵੂਮਨ ਤੇ ਯੂਜ਼ ਪੇਟੈਂਟਲੀ ਰੇਸਿਸਟ ਫਰੇਜ਼ ਫॉर ਰੇਸ਼ੀਅਲ ਮਿਨੋਰਟੀਜ਼। ਕਹਿੰਦੇ ਵੀ ਇਹ ਇੱਕ ਮਾੜੀ ਗੱਲ ਆ ਤੇ ਮੈਂ ਇੱਕ ਲੈਟਰ ਵੀ ਲਿਖਿਆ ਜਿਹੜੀ ਓਵਰਸਾਈਟ ਕਮੇਟੀ ਨੂੰ। ਜਿਹੜੇ ਤੁਸੀਂ ਕਹਿੰਦੇ ਨਾ ਇੰਨੇ ਜੰਗ ਨਹੀਂ ਆ ਵੀ ਇਹ ਕੋਈ ਜੀ 10ਵੀਂ 12ਵੀਂ 'ਚ ਪੜ੍ਹਦੇ ਆ ਜਾਂ ਕਾਲਜ 'ਚ ਪੜ੍ਹਦੇ ਆ। ਤੁਹਾਨੂੰ ਮੈਂ ਥੋੜ੍ਹਾ ਜਿਹਾ ਉਹਨਾਂ ਦੀ ਡਿਟੇਲ ਦੱਸਦੇ ਜਾਂਦਾ। ਜਿਹੜੇ ਬੰਦੇ ਨੇ ਜਿਹੜਾ ਰਿਪਬਲਿਕਨ ਅਮਰੀਕਨ ਜਿਸ ਬੰਦੇ ਨੇ ਇਹ ਸਟੇਟਮੈਂਟ ਜਾਰੀ ਕੀਤੀ ਆ ਵੀ ਮੈਂ ਹਿਟਲਰ ਨੂੰ ਪਸੰਦ ਕਰਦਾ ਆ ਉਹ ਵਰਜੀਨੀਆ ਦਾ ਅਟਾਰਨੀ ਜਨਰਲ ਬਣਨ ਜਾ ਰਿਹਾ ਆ। ਕਹਿੰਦਾ ਦਿਸ ਇਜ਼ far worse than anything said in college group chat and the guy who said it could become the attorney general of Virginia। ਸੋ ਇਹ ਹੁਣ ਤੁਸੀਂ ਹਿਸਾਬ ਲਾ ਲਓ ਇੱਥੋਂ ਪਈ ਕਿੱਧਰ ਨੂੰ ਜਿਹੜਾ ਸਾਡਾ ਮੁਲਕ ਆ ਉਹ ਜਾ ਰਿਹਾ ਹੈਗਾ ਜੀ। ਤੇ ਅਫਸੋਸ ਦੀ ਗੱਲ ਆ ਵੀ ਉਹਨਾਂ ਨੂੰ ਸੇਧ ਦੇਣ ਦੀ ਬਜਾਏ ਉਹਨਾਂ ਨੂੰ ਤਾੜਨਾ ਕਰਨ ਦੀ ਬਜਾਏ JD ਵੈਂਸ ਉਹਨਾਂ ਨੂੰ ਸਪੋਰਟ ਇੱਕ ਹਿਸਾਬ ਦੇ ਨਾਲ ਕਰ ਰਿਹਾ ਵੀ ਕੋਈ ਨਹੀਂ ਇਹ ਤਾਂ ਮੁੰਡੇ ਆ, ਮੁੰਡੇ ਖੁੰਡੇ ਇਦਾਂ ਹੀ ਜਿਹੜਾ ਉਹ ਕੰਮ ਕਰਦੇ ਹੁੰਦੇ ਆ। ਬੜੀ ਅਫਸੋਸਜਨਕ ਟਿੱਪਣੀਆਂ ਆਪਾਂ ਕਵਾਂਗੇ ਵੀ ਆਈਆਂ ਆ ਉਪ ਰਾਸ਼ਟਰਪਤੀ JD ਵੈਂਸ ਹੁਣਾਂ ਦੇ ਵੱਲੋਂ। ਜਿੱਦਾਂ ਕਿਹਾ ਵੀ ਚਲੋ ਵਿਰੋਧੀ ਮਾੜਾ ਹੁੰਦਾ ਆ ਜੇ ਚਾਹੇ ਉਹ ਡੈਮੋਕ੍ਰੇਟ ਕਵੇ ਚਾਹੇ ਉਹ ਰਿਪਬਲਿਕਨ ਕਵੇ, ਜਿਹੜੀ ਚੀਜ਼ ਗਲਤ ਆ ਉਹ ਗਲਤ ਹੀ ਜਿਹੜੀ ਉਹ ਮੰਨੀ ਜਾਣੀ ਚਾਹੀਦੀ ਹੈਗੀ ਆ। ਤੇ ਹਰਜੋਤ ਸਿੰਘ ਜੀ, ਰਮਨ ਜੀ ਆਪਣੇ ਨਾਲ ਜੁੜਨਗੇ। ਇੱਕ ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਫਿਰ ਟਰੱਕਿੰਗ ਵਾਲੇ ਪਾਸੇ ਨੂੰ ਗੱਲਬਾਤ ਜਿਹੜੀ ਉਹ ਸ਼ੁਰੂ ਕਰਾਂਗੇ। ਰਮਨ ਜੀ ਇਸ ਟਾਈਮ ਟਰੈਵਲ ਦੇ ਵਿੱਚ ਨੇ ਤੇ ਕੁਛ ਚਿਰ ਆਪਣੇ ਨਾਲ ਫੋਨ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਉਹ ਆਪਣੇ ਨਾਲ ਵੀਡੀਓ ਦੇ ਜ਼ਰੀਏ ਜਿਹੜੇ ਪਹਿਲਾਂ ਇੱਕ ਖਬਰ ਜ਼ਰੂਰ ਆਪਾਂ ਰਾਜਕਨਵੀਰ ਸਿੰਘ ਜੀ ਜਿਹੜੇ SB 509 ਬਿੱਲ ਨੂੰ ਲੈ ਕੇ ਕਰ ਲਈਏ ਵੀ SB 509 ਬਿੱਲ ਜਿਹੜਾ ਟ੍ਰਾਂਸਲੇਸ਼ਨਲ ਆਪਰੇਸ਼ਨ ਵਾਲਾ ਕੈਲੀਫੋਰਨੀਆ 'ਚ ਗਵਰਨਰ ਨੇ ਸਾਈਨ ਕਰਨ ਤੋਂ ਨਾ ਕਰ ਦਿੱਤੀ ਤੇ ਵੀਟੋ ਹੋਇਆ। ਪਰ ਜਿਹੜੇ ਸਿੱਖ ਆ ਆਪਾਂ ਕੱਲ ਵੀ ਕੁਐਸਚਨ ਕੀਤਾ ਸੀ ਵੀ ਜਿਹੜੀਆਂ ਸਿੱਖ ਜਥੇਬੰਦੀਆਂ ਜਾਂ ਸਿੱਖ ਹੁਣ ਕੀ ਕਰ ਰਹੇ ਆ, ਉਹਨਾਂ ਨੂੰ ਚੁੱਪ ਨਹੀਂ ਰਹਿਣਾ ਚਾਹੀਦਾ, ਇਸ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ
ਕਿਉਂਕਿ ਅੱਜ ਫੇਰ ਕੈਨੇਡਾ ਤੋਂ ਖਬਰ ਆ ਰਹੀ ਹੈ ਵੀ ਉੱਥੇ ਇੱਕ ਜਿਹੜਾ ਕਪਲ ਸ਼ਰਮੇ ਦਾ ਜਿਹੜਾ ਕੈਫੇ ਹੈਗਾ, ਉਹ ਤੇ ਤੀਜੀ ਵਾਰੀ ਫੇਰ ਅੱਜ ਗੋਲੀਆਂ ਚੱਲੀਆਂ। ਦੇਖ ਲਓ। ਜਿਸ ਟਾਈਮ ਦੇ ਉੱਤੇ ਉੱਥੇ ਲੋਕ ਕੰਮ ਵੀ ਕਰ ਰਹੇ ਸੀ ਤੜਕੇ, ਤੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਇੱਕ ਲਾਰੈਂਸ ਬਿਸ਼ਨੋਈ ਗਰੁੱਪ ਦੇ ਜਿਹੜੇ ਗੈਂਗਸਟਰ ਹੈਗੇ ਆ, ਉਹਨਾਂ ਚੋਂ ਗੋਲਡੀ ਢਿੱਲੋਂ ਤੇ ਕੁਲਦੀਪ ਸਿੱਧੂ, ਉਹਨਾਂ ਵੱਲੋਂ ਜ਼ਿੰਮੇਵਾਰੀ ਵੀ ਲਈ ਗਈ ਹੈਗੀ ਆ। ਹੁਣ ਤੁਸੀਂ ਦੇਖੋ ਵੀ ਇਹ ਸਾਰਾ ਕੁਝ ਕੈਨੇਡਾ 'ਚ ਵਾਪਰ ਰਿਹਾ ਹੈਗਾ। ਕੈਨੇਡਾ ਦੀ ਜਿਹੜੀ ਫੋਰਨ ਮਿਨਿਸਟਰ ਉੱਥੇ ਗਈ ਸੀ, ਪਤਾ ਨਹੀਂ ਇਸ ਇਸ਼ੂ ਦੇ ਉੱਤੇ ਉਹਨੇ ਗੱਲ ਕੀਤੀ ਕਿ ਨਹੀਂ। ਹਾਲਾਂਕਿ ਲਾਰੈਂਸ ਬਿਸ਼ਨੋਈ ਗਰੁੱਪ ਨੂੰ ਉਹਨਾਂ ਨੇ ਜਿਹੜਾ ਟੈਰਰਿਸਟ ਆਰਗੇਨਾਈਜੇਸ਼ਨ ਵੀ ਡਿਕਲੇਅਰ ਕੀਤਾ ਹੋਇਆ ਹੈ। ਸੋ ਕੈਲੀਫੋਰਨੀਆ ਵਸਦੇ ਸਿੱਖਾਂ ਨੂੰ ਚੁੱਪ ਨਹੀਂ ਕਰਨਾ ਚਾਹੀਦਾ। ਜਿਹੜਾ ਅਗਲਾ ਪਲਾਨ ਆਫ ਐਕਸ਼ਨ ਆ, ਉਹ ਜ਼ਰੂਰ ਕਰਨਾ ਚਾਹੀਦਾ ਸਾਰਿਆਂ ਨੂੰ ਸੋਚ ਕੇ। ਸਾਰੇ ਗੁਰੂ ਘਰਾਂ ਕਮੇਟੀਆਂ ਨੂੰ, ਜਿੰਨੀਆਂ ਵੀ ਆਪਣੇ ਥਿੰਕ ਟੈਂਕ ਹੈਗੇ ਆ, ਸਾਰਿਆਂ ਨੂੰ ਨੋ ਮੈਟਰ ਵਾਟ ਸਿੱਖ ਕੌਮ ਨੂੰ ਇਕੱਠੇ ਹੋਣਾ ਚਾਹੀਦਾ। ਨਹੀਂ ਤਾਂ ਤੁਹਾਡੇ ਸਾਹਮਣੇ ਆ ਜੋ ਕੁਝ ਕੈਨੇਡਾ 'ਚ ਵਾਪਰਿਆ, ਉਹ ਇੱਥੇ ਵੀ ਵਾਪਰਨਾ ਹੀ ਆ। ਇਹ ਗਰੰਟਿਡ ਆ। ਫੇਰ ਤੁਸੀਂ ਸਾਰੇ ਰੋਓਗੇ ਵੀ ਦੇਖੋ ਜੀ ਹੁਣ ਸਾਡੇ ਵੀ ਇੱਥੇ ਆਹੀ ਕੁਛ ਹੋ ਗਿਆ, ਸਰੀ ਵਾਲਾ ਕੰਮ, ਇੱਥੇ ਕੁਛ ਹੋ ਨਹੀਂ ਰਿਹਾ। ਹੁਣ ਹਜੇ ਵੀ ਮੌਕਾ ਆ। ਸੋ ਆਪਾਂ ਪੰਜਾਬੀ ਰੇਡੀਓ ਯੂਐਸਏ ਵੱਲੋਂ ਸਾਰੀਆਂ ਹੀ ਆਰਗੇਨਾਈਜੇਸ਼ਨਸ ਨੂੰ ਬੇਨਤੀ ਕਰਦੇ ਹਾਂ ਵੀ ਇਸ ਬਿੱਲ ਚਾਹੇ ਗਵਰਨਰ ਨੇ ਜਿਹੜਾ ਵੀਟੋ ਕਰਤਾ, ਇਹ ਤੋਂ ਅਗਲਾ ਜਿਹੜਾ ਪਲਾਨ ਆਫ ਐਕਸ਼ਨ ਆ, ਉਹ ਕੀ ਹੋਣਾ ਚਾਹੀਦਾ, ਉਹ ਜੁੜ ਮਿਲ ਕੇ ਸਾਰਿਆਂ ਨੂੰ ਜਿਹੜੀ ਗੱਲਬਾਤ ਕਰਨੀ ਚਾਹੀਦੀ ਆ। ਜੇ ਕੋਈ ਵੀ ਮੈਸੇਜ ਹੋਊਗਾ, ਉਹ ਆਪਾਂ ਪੰਜਾਬੀ ਰੇਡੀਓ ਯੂਐਸਏ ਤੋਂ ਸਾਰੇ ਜਿਹੜੇ ਸਰੋਤੇ ਆ ਉਹਨਾਂ ਨੂੰ ਸ਼ੇਅਰ ਕਰਾਂਗੇ। ਜੀ, ਇੱਕ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਫਿਰ ਗੱਲਬਾਤ ਕਰਾਂਗੇ ਰਮਨ ਜੀ ਦੇ ਨਾਲ, ਤੇ ਟਰੱਕਿੰਗ ਬਾਰੇ ਜਿਹੜੀ ਚਰਚਾ ਆ ਉਹ ਕਰਦੇ ਹਾਂ ਜੀ ਸ਼ੁਰੂ। ਜੁੜੇ ਰਹੋ ਏਦਾਂ ਹੀ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਇੱਕ ਬ੍ਰੇਕ ਤੋਂ ਬਾਅਦ ਆ ਰਹੇ ਹਾਂ ਵਾਪਸ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ ਦਾ ਅੱਜ ਦਾ ਅਪਡੇਟ ਟਰੈਕਿੰਗ ਸਪੈਸ਼ਲ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਤੁਹਾਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਤੇ ਹੁਣ ਆਪਣੇ ਨਾਲ ਹਰਜੋਤ ਸਿੰਘ ਜੀ ਬਾਏ ਫੋਨ ਇਸ ਟਾਈਮ ਰਮਨ ਜੀ ਜਿਹੜੇ ਉਹ ਜੁੜ ਚੁੱਕੇ ਨੇ, ਉਹਨਾਂ ਨੂੰ ਵੀ ਜੀ ਆਇਆਂ ਨੂੰ ਆਖਦੇ ਹਾਂ। ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਨ ਵਾਲਿਆਂ ਨੂੰ। ਜਿਹੜੀ ਫੋਟੋ ਦੇ ਇੰਤਜ਼ਾਰ 'ਚ ਆ, ਫੋਟੋ ਉਹਨਾਂ ਦੀ ਥੋੜੀ ਚਿਰ ਬਾਅਦ ਪਹੁੰਚ ਜਾਊਗੀ ਤੇ ਟਰੈਵਲ ਕਰ ਰਹੇ ਆ ਤੇ ਟਰੈਵਲ ਕਰਦੇ ਕਰਦੇ ਅਜੇ ਫੋਨ ਦੇ ਉੱਤੇ ਜੁੜੇ ਨੇ ਤੇ ਨਵੀਂ ਫੋਟੋ ਭੇਜਣੀ ਆ। ਨਹੀਂ, ਫਿਰ ਆਪ ਵੀਡੀਓ ਦੇ ਜ਼ਰੀਏ ਜਿਹੜੇ ਆ ਉਹ ਆਪਣੇ ਨਾਲ ਕੁਝ ਮਿੰਟਾਂ ਦੇ ਵਿੱਚ ਜਿਹੜੇ ਉਹ ਜਿਹੜੇ ਉਹ ਆਪਣੇ ਨਾਲ ਜੁੜਨਗੇ। ਰਮਨ ਜੀ, ਸ਼ੁਰੂਆਤ ਟਰੈਕਿੰਗ ਦੀ ਜਿਹੜੇ ਗੱਲਬਾਤ ਦੇ ਵਿੱਚ ਇੰਡਸਟਰੀ ਦੇ ਟੋਟਲ ਤਾਜ਼ਾ ਹਾਲਾਤਾਂ ਨੂੰ ਲੈ ਕੇ ਜਿਹੜਾ ਕਰ ਲੈਂਦੇ ਆ। ਹਰ ਇੱਕ ਦੀ ਜਿਹੜੀ ਨਜ਼ਰ ਸਵਾਲ ਰਹਿੰਦੀ ਆ ਰੇਟਸ ਨੂੰ ਲੈ ਕੇ, ਕੀ ਸਥਿਤੀ ਜਿਹੜੀ ਉਹ ਚੱਲ ਰਹੀ ਆ, ਕੋਈ ਫਰਕ ਪੈ ਰਿਹਾ ਆ ਜਾਂ ਨਹੀਂ? ਡੈਫੀਨਿਟਲੀ ਰਾਜਕਰਨ ਜਿਹੜੀ ਇਸ ਵੇਲੇ ਇੰਡਸਟਰੀ ਹੈਗੀ ਆ ਥੋੜੀ ਜੀ ਬੈਟਰ ਹੋਈ ਹੈਗੀ ਆ। ਲੋਡਾਂ ਦੇ ਜਿਹੜੇ ਰੇਟਸ ਆ ਬੈਕਹਾਲ ਕੈਲੀਫੋਰਨੀਆ ਬੈਟਰ ਹੋਏ ਹੈਗੇ ਆ। ਆਊਟਬਾਊਂਡ ਕੈਲੀਫੋਰਨੀਆ ਦਾ ਜਿਹੜਾ ਹੈਗਾ ਉਹ ਕਾਫੀ ਸੁਸਤ ਹੁੰਦਾ ਇਸ ਵੇਲੇ, ਕਿਉਂਕਿ ਸਿਆਲ ਆ ਰਿਹਾ ਟਾਈਮ ਹੋ ਜਾਂਦਾ ਹੁਣ। ਹਾਂਜੀ, ਸਿਆਲ ਆ ਗਏ ਆ। ਸੋ ਸਿਆਲਾਂ ਦੇ ਸ਼ੁਰੂ ਹੋਣ ਦੇ ਮਤਲਬ ਬਾਅਦ ਚ ਆਪਣਾ ਜਿਹੜਾ ਹੌਲੀਡੇ ਸੀਜ਼ਨ ਹੈ ਇੱਕ ਵਾਰੀ ਫੇਰ ਉਹ ਮੰਗਦਾ ਹੁੰਦਾ, ਪਰ ਉਸ ਤੋਂ ਪਹਿਲਾਂ ਜਿਹੜਾ ਇਸ ਵੇਲੇ ਦਾ ਟਾਈਮ ਹੈਗਾ, ਇਸ ਵੇਲੇ ਬੈਕਹਾਲ ਜਿਹੜੀ ਆ ਉਹ ਜਿੰਨੀਆਂ ਕੰਪਨੀਆਂ ਨਾਲ ਗੱਲ ਹੋਈ ਹੈਗੀ ਆ ਉਹ ਵਧੀਆ ਹੈਗੀ ਆ, ਉਧਰੋਂ ਸਟਰੋਂਗ ਰੇਟਸ ਮਿਲ ਰਹੇ ਆ। ਬਾਕੀ ਜਿਹੜੀ ਚੀਜ਼ ਹੈਗੀ ਆ ਕਿ ਤੁਸੀਂ ਤੁਹਾਡੀ ਹੁਣ ਸਾਰਾ ਕੁਝ ਰਾਜਕਰਨ ਜਿਹੜਾ ਇਸ ਵੇਲੇ ਆ ਨਾ, ਇਸ ਵੇਲੇ ਹਰ ਇੱਕ ਫਲੀਟ ਦੀ ਕਹਿੰਦੇ ਹੁੰਦੇ ਆ ਸਿਹਤ ਦੇ ਉੱਤੇ ਜਿਹੜਾ ਆ ਉਹ ਡਿਪੈਂਡ ਕਰਦਾ ਤੁਹਾਨੂੰ ਰੇਟ ਕੀ ਮਿਲਣਾ, ਕਿੱਦਾਂ ਮਿਲਣਾ, ਕੀ ਹੋਣਾ ਕੀ ਨਹੀਂ ਹੋਣਾ। ਕਿਉਂਕਿ ਹੁਣ ਹਰ ਇੱਕ ਸ਼ਿਪਰ, ਹਰ ਇੱਕ ਬ੍ਰੋਕਰ ਜਿਹੜਾ ਆ ਉਹ ਬੜੀ ਪੈਣੀ ਦ੍ਰਿਸ਼ਟੀ ਦੇ ਨਾਲ, ਕਹਿੰਦੇ ਨਜ਼ਰ ਦੇ ਨਾਲ ਜਿਹੜਾ ਹੈ ਨਾ ਤੁਹਾਡੀ ਕੰਪਨੀ ਦੀ ਜਿਹੜੀ ਹੈਲਥ ਆ ਉਹ ਦੇਖਦਾ ਆ ਕਿ ਕੰਪਨੀ ਕੀ ਕਰ ਰਹੀ ਆ, ਕੰਪਨੀ ਕੋਲ ਕਿੰਨੇ ਲੀਗਲ ਡਰਾਈਵਰ ਹੈਗੇ ਆ, ਕੰਪਨੀ ਦਾ ਬੈਕ ਰੈਕਟ ਕੀ ਹੈਗਾ। ਆਪਾਂ ਅੱਗੇ ਵੀ ਕਈ ਵਾਰੀ ਇਹ ਦੱਸ ਚੁੱਕੇ ਆ ਕਿ ਅੱਛਾ, ਸੌਰੀ ਮੈਂ ਤੁਹਾਨੂੰ ਵਿੱਚੇ ਟੋਕ ਰਿਹਾ। ਜਦੋਂ ਹੁਣ ਫਲੀਟ ਦੀ ਸਿਹਤ ਦੀ ਗੱਲ ਆਉਂਦੀ, ਥੋੜਾ ਜਿਹਾ ਇਹਦੇ ਵਿੱਚ ਦੱਸ ਦਿਓ ਵੀ ਕਿਹੜੀਆਂ ਚੀਜ਼ਾਂ ਦੇ ਉੱਤੇ ਜਿਹੜੀ ਉਹ ਨਜ਼ਰ ਹੁੰਦੀ ਆ, ਪੁਆਇੰਟਸ ਹੁੰਦੇ ਆ, ਟਿਕਟਾਂ ਹੁੰਦੀਆਂ ਆ, ਕੀ ਹੁੰਦਾ ਆ। ਸੋ ਸਾਰੀਆਂ ਚੀਜ਼ਾਂ ਪਲੀਜ਼ ਸ਼ੇਅਰ ਕਰਿਓ ਵੀ ਜਦੋਂ ਫਲੀਟ ਦੀ ਸਿਹਤ ਦੀ ਗੱਲ ਆਉਂਦੀ ਆ ਤੇ ਕਿਹੜੀਆਂ ਪੁਆਇੰਟਸ ਦੇ ਉੱਤੇ ਉਹ ਨਜ਼ਰ ਰੱਖਦੇ ਆ। ਸਾਰਿਆਂ ਨਾਲੋਂ ਪਹਿਲੀ ਜਿਹੜੀ ਫਲੀਟ ਦੀ ਸਿਹਤ ਹੈਗੀ ਆ ਉਹ ਡਰਾਈਵਰ ਦੇ ਉੱਤੇ ਹੁੰਦੀ ਆ ਕਿ ਵਟ ਕਾਈਂਡ ਆਫ ਡਰਾਈਵਰਸ ਯੂ ਹੈਵ, ਕਿਉਂਕਿ ਡਰਾਈਵਰ ਦੇ ਨਾਲ ਹੀ ਸਾਰਾ ਕੁਝ ਡਿਪੈਂਡ ਹੁੰਦਾ, ਡਰਾਈਵਰ ਤੇ ਹੀ ਸਾਰਾ ਕੁਝ ਡਿਪੈਂਡ ਹੁੰਦਾ। ਚਾਹੇ ਉਹ ਕੰਪਨੀ ਦਾ ਸਕੋਰ ਹੈਗਾ, ਚਾਹੇ ਉਹ ਐਕਸੀਡੈਂਟ ਰੇਟ ਹੈਗਾ, ਚਾਹੇ ਉਹ ਕੁਝ ਵੀ ਹੈਗਾ। ਸੋ ਪਹਿਲੀ ਨਜ਼ਰ ਜਿਹੜੀ ਆ ਉਹ ਕੰਪਨੀ ਦੇ ਡਰਾਈਵਰਸ ਤੇ ਹੁੰਦੀ ਆ ਕਿ ਵਟ ਕਾਈਂਡ ਆਫ ਡਰਾਈਵਰਸ ਕੰਪਨੀ ਕੋਲ ਹੈਗੇ ਆ। ਅੱਜ ਦੀ ਤਰੀਕ ਦੇ ਵਿੱਚ ਡੈਫੀਨੇਟਲੀ ਇੱਕ ਹੋਰ ਵੱਡਾ ਮੁੱਦਾ ਨਾਲ ਜੁੜ ਗਿਆ ਜਿਹੜਾ ਕਿ ਡੋਮਿਸਾਈਲ ਨਾਨ ਡੋਮਿਸਾਈਲ ਵਾਲਾ। ਸੋ ਹੁਣ ਜਿਹੜਾ ਬ੍ਰੋਕਰ ਹੈਗਾ ਉਹ ਜਿਹੜਾ ਸ਼ਿਪਰ ਹੈਗਾ ਉਹ ਹੀ ਦੇਖਦੇ ਆ ਕਿ ਇਫ ਯੂ ਹੈਵ ਨਾਨ ਡੋਮਿਸਾਈਲ ਡਰਾਈਵਰਸ they probably not give you the load because they don't want their load to be held hostage. ਠੀਕ ਹੈ, ਸੋ ਉਹ ਜਿਹੜਾ ਆ ਇੱਥੇ ਸਟ੍ਰਿਕਟਨੈਸ ਹੋ ਰਹੀ ਆ। ਉਸ ਤੋਂ ਬਾਅਦ ਜਿਹੜੇ ਕੰਪਨੀ ਦੇ ਸਕੋਰਸ ਹੈਗੇ ਆ, ਕੰਪਨੀ ਦਾ ਜਿਹੜਾ ਰੈਕਟ ਹੈਗਾ ਆ, ਅੱਜ ਕੱਲ੍ਹ ਜਿਹੜੀਆਂ ਹੁਣ ਐਪਸ ਜਿਨ੍ਹਾਂ ਦੀ ਆਪਾਂ ਗੱਲ ਕਰਦੇ ਕਿ ਬਹੁਤ ਐਪਸ ਚੱਲੀਆਂ ਹੈਗੀਆਂ ਜਿਹੜੀਆਂ ਕਿ ਇਸ ਵੇਲੇ ਕੈਰੀਅਰ ਮੋਨੀਟਰਿੰਗ ਜਾਂ ਕੈਰੀਅਰ ਜਿਹੜੀ ਸਾਰੀ ਚੀਜ਼ਾਂ ਉੱਤੇ ਚੱਲ ਰਹੀਆਂ ਹੈਗੀਆਂ। ਸੋ ਉਹਨਾਂ ਦੇ ਉੱਤੇ ਵੀ ਉਹ ਜਿਹੜੀਆਂ ਕੈਰੀਅਰ ਮੋਨੀਟਰਿੰਗ ਐਪਸ ਹੈਗੀਆਂ ਰਾਜਕਰਨ ਬਹੁਤ ਜ਼ਿਆਦਾ ਜਿਹੜਾ ਉਹ ਡੀਪਲੀ ਹੁਣ ਕਰਨ ਲੱਗ ਗਈਆਂ ਕੰਮ ਇਹਦੇ ਵਿੱਚ। ਸੋ ਜਿਹੜੀਆਂ ਕੈਰੀਅਰ ਮੋਨੀਟਰਿੰਗ ਐਪਸ ਹੈਗੀਆਂ ਉਹਨਾਂ ਦੇ ਵਿੱਚ, ਕਿਉਂਕਿ ਜਦੋਂ ਅੱਜ ਕੱਲ੍ਹ ਸਾਰੇ ਕੈਰੀਅਰਸ ਨੂੰ ਪਤਾ ਹੋਣਾ ਜਦੋਂ ਤੁਸੀਂ ਕਿਸੇ ਬ੍ਰੋਕਰ ਕੋਲੋਂ ਲੋਡ ਲੈਣਾ ਹੈਗਾ, ਵਧੀਆ ਬ੍ਰੋਕਰ ਕੋਲੋਂ ਲੋਡ ਲੈਣਾ ਹੈਗਾ, ਉਹ ਤੁਹਾਨੂੰ ਕਹਿੰਦੇ ਆ ਕਿ ਤੁਸੀਂ ਆਹ ਫਲਾਨੀ ਐਪ ਦੇ ਨਾਲ ਸਾਈਨ ਅਪ ਕਰੋ। ਤੇ ਉਹ ਜਿਹੜੀ ਐਪ ਹੈਗੀ ਆ ਉਹ ਤੁਹਾਡੇ ਟਰੱਕਸ ਦਾ, ਤੁਹਾਡੇ ਕੰਪਨੀ ਦਾ ਜਿਹੜਾ ELD ਦਾ ਲੌਗਇਨ ਪਾਸਵਰਡ ਹੈ ਉਹ ਮੰਗਦੇ ਆ, ਉਹ ਲੈਂਦੇ ਆ। ਇਹਦਾ ਮਤਲਬ ਆ ਕਿ ਤੁਹਾਨੂੰ ਜਿਹੜੀ ਇਹ ਐਪ ਹੈਗੀ ਆ ਇਹ ਤੁਹਾਨੂੰ ਈਚ ਐਂਡ ਐਵਰੀ ਟਰੱਕ, ਜੇ ਤੁਹਾਡੇ ਕੋਲ ਜ਼ਿਆਦਾ ਟਰੱਕ ਹੈਗੇ, ਈਚ ਐਂਡ ਐਵਰੀ ਟਰੱਕ ਨੂੰ ਟਰੈਕਿੰਗ ਹੁੰਦੀ ਆ। ਐਂਡ ਉਹ ਜਦੋਂ ਆਪਾਂ ਦੇਖੋ ਜਦੋਂ ELD ਸ਼ੁਰੂ ਹੋਈ ਸੀ ਨਾ ਰਾਜਕਰਨ, ਉਦੋਂ ਤੋਂ ਮੈਂ ਕਹਿੰਦਾ ਆ ਰਿਹਾ ਕਿ ਇਹ ਜਿਹੜਾ ਡਾਟਾ ਹੈਗਾ ਸਿਰਫ ਇਹ ELD ਦੇ ਆਵਰਸ ਆਪਣੇ ਜਿਹੜੇ ਆ ਆਵਰਸ ਆਫ ਸਰਵਿਸ ਆ ਉਹਦੇ ਲਈ ਨਹੀਂ ਗਾ। ਇਹ ਬਹੁਤ ਵੱਡਾ ਇਹਦੇ ਪਿੱਛੇ ਇੱਕ ਚੀਜ਼ ਹੈਗੀ ਜਿਹੜੀ ਯੂਜ਼ ਹੋਣੀ ਹੈ ਕੱਲ ਨੂੰ, ਔਰ ਉਹ ਸਮਾਂ ਆ ਗਿਆ।
ਉਹ ਸਮਾਂ ਆ ਗਿਆ, ਉਹਦੇ ਵਿੱਚ ਹੁਣ ਹਰ ਜਿਹੜਾ ਕੈਰੀਅਰ ਹੈ ਨਾ ਉਹਦਾ ਹਰ ਟਰੱਕ ਟਰੇਸ ਹੋ ਰਿਹਾ ਐਵਰੀ ਟਾਈਮ, ਐਵਰੀ ਡੇ, ਐਵਰੀਵੇਅਰ, ਠੀਕ ਹੈ ਨਾ, ਹਰ ਸੈਕਿੰਡ। ਸੋ ਜਿਹੜਾ ਡਾਟਾ ਇਕੱਠਾ ਹੁੰਦਾ ਉਹ ਇਕੱਠਾ ਕਰਕੇ ਉਹ ਫਿਰ ਬ੍ਰੋਕਰ ਨੂੰ ਪ੍ਰੈਜ਼ੈਂਟ ਕਰਦੇ ਆ ਕਿ ਇਹ ਕੰਪਨੀ ਕੋਲ ਇੰਨੇ ਟਰੱਕ ਆ, ਇਹ ਇਸ ਲੇਨ ਤੇ ਚੱਲਦੇ ਆ, ਆਹ ਰੇਟ ਲੈਂਦੇ ਆ, ਈਚ ਐਂਡ ਐਵਰੀਥਿੰਗ ਇਜ਼ ਉਹ ਜਿਹੜਾ ਬ੍ਰੋਕਰ ਨੂੰ ਦਿੱਤੀ ਜਾਂਦੀ ਆ, ਬ੍ਰੋਕਰ ਦੇ ਹੱਥਾਂ ਦੇ ਵਿੱਚ ਹੁੰਦੀ ਹੈ। ਸੋ ਈਵਨ ਹੁਣ ਜੇ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ ਚੱਲ ਪੈਣੀ ਆ ਕਿ ਜੇ ਤੁਹਾਡੇ ਕੋਲ 10 ਟਰੱਕ ਹੈਗੇ ਆ ਔਰ ਤੁਸੀਂ I-10 ਦੇ ਉੱਤੇ ਸਰਵਿਸ ਦਿੰਦੇ ਹੈਗੇ ਆ ਟੈਕਸਸ ਨੂੰ, ਪਰ ਜਦੋਂ ਕਿਤੇ ਤੁਹਾਨੂੰ ਕੋਈ ਦੇਖਿਆ ਵੀ ਚੰਗਾ ਲੋਡ ਮਿਲ ਰਿਹਾ ਹੈਗਾ, ਉਹ ਕੈਲੀਫੋਰਨੀਆ ਤੋਂ ਸਿਆਟਲ ਨੂੰ ਜਾ ਰਿਹਾ ਹੈਗਾ ਜਾਂ ਕੈਲੀਫੋਰਨੀਆ ਤੋਂ ਮਿਡ ਵੈਸਟ ਨੂੰ ਜਾ ਰਿਹਾ, ਜੀ ਐਂਡ ਜੀ ਯੂ ਆਰ ਟ੍ਰਾਈਂਗ ਟੂ ਬਿਡ ਔਨ ਇਟ, ਤੇ ਉਹ ਬਿਡ ਤੁਹਾਡੀ ਉਹ ਲੈਣਗੇ ਨਹੀਂ, ਕਿਉਂਕਿ ਉਹਨਾਂ ਨੂੰ ਦਿਖ ਰਿਹਾ ਕਿ ਤੁਹਾਡੇ ਕੋਲ 10 ਟਰੱਕ ਹੈਗੇ ਆ, ਉਹ ਤੁਹਾਡੇ ਉਧਰ ਬਿਜ਼ੀ ਹੈਗੇ ਆ ਟੈਕਸਸ ਰਾਊਟ ਦੇ ਉੱਤੇ। ਹਾਊ ਯੂ ਗੋਇੰ ਟੂ ਕਵਰ ਦਿਸ ਲੋਡ? ਸੋ ਦੇ ਗੋਇੰ ਟੂ ਡਿਨਾਈ ਯੂਰ ਬਿਡ ਔਰ ਦੇ ਗੋਇੰ ਟੂ ਡਿਨਾਈ ਦੈਟ ਲੋਡ ਟੂ ਯੂ। ਸੋ ਇਹ ਆਉਣ ਵਾਲਾ ਸਮਾਂ ਆ ਰਿਹਾ ਹੈਗਾ। ਇਸ ਵੇਲੇ ਜਿਹੜੀ ਫਲੀਟ ਦੀ ਸਿਹਤ ਆ, ਆਪਾਂ ਬੈਕ ਉੱਥੇ ਆਈਏ, ਫਲੀਟ ਦੀ ਸਿਹਤ ਆ, ਤੁਹਾਡੇ ਡਰਾਈਵਰ ਕਿਵੇਂ ਦੇ ਆ, ਤੁਹਾਡਾ ਸਕੋਰ ਕੀ ਆ, ਤੁਹਾਡੇ ਕੋਲ ਕਿੰਨੇ ਟਰੱਕ ਆ, ਤੁਹਾਡੇ ਕੋਈ ਕਲੇਮ ਤਾਂ ਨਹੀਂ ਹੈਗੇ ਤੁਹਾਡੇ ਨਾਂ ਤੇ, ਕੋਈ ਇੰਸ਼ੋਰੈਂਸ ਕਲੇਮ ਹੈਗੇ ਆ, ਕੋਈ ਲਾਅ ਸੂਟ ਹੈਗਾ, ਈਚ ਐਂਡ ਐਵਰੀਥਿੰਗ ਜਿਹੜੀ ਆ ਇਸ ਵੇਲੇ ਕੰਪਨੀ ਹੈਲਥ ਦੇ ਵਿੱਚ ਆ ਜਾਂਦੀ ਆ ਕਿ ਕੰਪਨੀ ਕਿੰਨੇ ਕੁ ਲੈਵਲ ਤੇ ਕੰਪਲਾਇੰਸ ਹੈਗੀ ਆ ਹਰ ਇੱਕ ਖੇਤਰ ਦੇ ਵਿੱਚ। ਜੀ ਪਰ ਰਮਨ ਜੀ, ਅੱਜ ਇੱਕ ਨਿਊਜ਼ ਵੀਕ ਮੈਗਜ਼ੀਨ ਨੇ ਵੀ ਆਰਟੀਕਲ ਛਾਪਿਆ ਵੀ ਅਮਰੀਕਾਜ਼ ਟਰੱਕਿੰਗ ਇੰਡਸਟਰੀ ਇਜ਼ ਇਨ ਡੀਪ ਟਰਬਲ। ਕਹਿੰਦੇ ਵੀ ਜਦੋਂ ਦਾ ਟਰੰਪ ਐਡਮਿਨਿਸਟ੍ਰੇਸ਼ਨ ਦਾ ਸ਼ੁਰੂਆਤ ਹੋਈ ਸੀ, ਇਹਨਾਂ ਨੇ ਵੀ ਬੜੇ ਫੜਾਂ ਮਾਰੀਆਂ ਸੀਆਂ ਵੀ ਦੇਖੋ ਜੀ $11 ਬਿਲੀਅਨ ਟਨ ਜਿਹੜਾ ਐਨੂਅਲੀ ਜਿਹੜਾ ਹੈਂਡਲ ਕਰਦੇ ਆ ਟਰੱਕਰਸ, ਤੇ ਅਮਰੀਕਾ ਦੇ ਜਿਹੜੇ ਟਰੱਕ ਡਰਾਈਵਰਸ ਆ ਬਹੁਤ ਅਸੈਂਸ਼ੀਅਲ ਹੈਗੇ ਆ ਇਕਨੋਮੀ ਦੇ ਲਈ, ਸਾਡੀ ਸਿਕਿਉਰਿਟੀ ਦੇ ਲਈ, ਨੇਸ਼ਨ ਦੇ ਲਈ। ਪਰ ਇਸ ਮੈਗਜ਼ੀਨ ਦੇ ਮੁਤਾਬਕ ਕਹਿੰਦੇ ਭਈ ਬੈਂਕਰਪਸੀਜ਼ ਬਹੁਤ ਜ਼ਿਆਦਾ ਵਧੀਆਂ ਹੈਗੀਆਂ, ਇਕਵਿਪਮੈਂਟ ਜਿਹੜੀਆਂ ਫਾਈਨੈਂਸ ਆ ਉਹਨਾਂ ਕੰਪਨੀਆਂ ਦਾ ਵੀ ਜਿਹੜਾ ਬੁਰਾ ਹਾਲ ਚੱਲ ਰਿਹਾ। 30 ਟਰੱਕਿੰਗ ਕੰਪਨੀਆਂ ਨੇ ਬੈਂਕਰਪਸੀ ਫਾਈਲ ਕੀਤੀ ਹੈ, ਚੈਪਟਰ 11 ਬਿਗਨਿੰਗ ਆਫ ਦਾ ਸੈਕੰਡ ਕੁਆਰਟਰ। ਸੋ ਇਹਦਾ ਮਤਲਬ ਹੈ ਜੂਨ 1 ਤੋਂ ਬਾਅਦ 30 ਕੰਪਨੀਆਂ ਆਲਰੇਡੀ ਜਿਹੜੀ ਬੈਂਕਰਪਸੀ ਫਾਈਲ ਕਰ ਚੁੱਕੀਆਂ ਹੈਗੀਆਂ। ਸੋ ਲੇਬਰ ਡਿਮਾਂਡ, ਫਰੇਟ ਰਿਸੈਸ਼ਨ, ਇਹ ਸਾਰਾ ਕੁਝ ਚੱਲ ਰਿਹਾ ਹੈਗਾ। ਪਰ ਓਵਰਆਲ ਕਹਿੰਦੇ ਭਈ ਸੈਨੇਟ ਦੀ ਇੱਕ ਰਿਪੋਰਟ ਆ, ਇਹ ਹੁਣ ਕਈਆਂ ਨੂੰ ਚੁੱਭਣੀ ਵੀ ਆ, ਮੈਂ ਤੁਹਾਨੂੰ ਦੱਸਦਾ ਜਾਂਦਾ। ਕਹਿੰਦੇ ਵੀ ਸੈਨੇਟ ਨੇ ਇੱਕ ਰਿਪੋਰਟ ਰਿਲੀਜ਼ ਕੀਤੀ ਆ ਅਕਤੂਬਰ ਮਹੀਨੇ ਦੇ ਸ਼ੁਰੂਆਤ ਦੇ ਵਿੱਚ, ਹੁਣੇ ਪਹਿਲੇ ਹਫ਼ਤੇ 'ਚ, ਤੇ ਉਹਦੇ ਮੁਤਾਬਕ ਕਹਿੰਦੇ ਭਈ ਹਾਫ ਆਫ ਦਾ ਨੇਸ਼ਨਸ ਟਰੱਕ ਡਰਾਈਵਰਸ ਕੁਡ ਬੀ ਰਿਪਲੇਸਡ ਥੈਂਕਸ ਟੂ ਆਰਟੀਫਿਸ਼ੀਅਲ ਇੰਟੈਲੀਜੈਂਸ ਐਂਡ ਆਟੋਮੇਸ਼ਨ ਵਿਦਇਨ ਏ ਡੈਕੇਡ। ਵੀ ਆਉਣ ਵਾਲੇ 10 ਸਾਲਾਂ 'ਚ ਜਿਹੜੇ ਅੱਧੇ ਟਰੱਕ ਡਰਾਈਵਰਸ ਆ ਉਹ ਰਿਪਲੇਸ ਕੀਤੇ ਜਾਊਗੇ, ਹਨਾ। ਤੇ ਇਹ ਜਿਹੜਾ ਆ ਸੈਨੇਟ ਦੀ ਰਿਪੋਰਟ ਆਈ ਹੈਗੀ ਹੈ। ਜੀ ਰਮਨ ਜੀ। ਜੀ ਜੀ ਜੀ, ਦੇਖੋ ਇਹ ਚੀਜ਼ਾਂ ਆ ਰਹੀਆਂ ਹੈਗੀਆਂ, ਜਿਹੜੀਆਂ ਆਪਾਂ ਦੀ ਜਦੋਂ ਕਹਿ ਲਓ ਅੱਜ ਤੋਂ 5 ਸਾਲ ਪਹਿਲਾਂ ਜਿਹੜੀਆਂ ਗੱਲਾਂ ਕਰਦੇ ਸੀਗੇ ਜਾਂ ਜਿਹੜੇ ਆਪਾਂ ਚੀਜ਼ਾਂ ਜਿਹੜੀਆਂ ਦੱਸੀਆਂ ਸੀ, ਲਿਆਂਦੀਆਂ ਸੀ, ਉਹ ਹੁਣ ਦੇਖੋ ਉਹ ਚੀਜ਼ਾਂ ਆ ਰਹੀਆਂ ਹੈਗੀਆਂ, ਆਪਣੇ ਸਾਹਮਣੇ ਹੈਗੀਆਂ। ਬਾਕੀ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਤੇ ਹੋਰ ਕਿੰਨੇ ਮਹਿਕਮੇ ਆ, ਹੋਰ ਕਿੰਨੇ ਏਰੀਆਜ਼ ਹੈਗੇ ਆ ਜਿਹਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਆਲਮੋਸਟ ਜਿਹੜੀ ਇੰਪਲੋਇਮੈਂਟ ਆ ਉਹ ਖਤਮ ਹੀ ਕਰ ਦਿੱਤੀ ਹੈਗੀ ਆ। ਚਾਹੇ ਉਹ ਮੂਵੀਜ਼ ਦਾ ਏਰੀਆ ਲੈ ਲਓ, ਚਾਹੇ ਉਹ ਰਾਈਟਰਸ ਲੈ ਲਓ, ਚਾਹੇ ਕੁਛ ਵੀ ਲੈ ਲਓ, ਕਿਤੇ ਵੀ ਤੁਸੀਂ ਗੱਲ ਕਰ ਲਓ, ਮਤਲਬ ਆਲਮੋਸਟ ਉਹ ਇੰਪਲੋਇਮੈਂਟਸ ਜਿਹੜੀਆਂ ਖਤਮ ਹੀ ਹੋ ਚੁੱਕੀਆਂ, ਖਤਮ ਕਰ ਦਿੱਤੀਆਂ ਗਈਆਂ। ਸੋ ਇਹ ਚੀਜ਼ਾਂ ਜਿਹੜੀਆਂ ਆ ਡੈਫੀਨਿਟਲੀ ਇਟਸ ਅ ਬਿਗ ਇੰਪੈਕਟ। ਈਵਨ ਆਈਟੀ ਇੰਡਸਟਰੀ ਦੇ ਵਿੱਚ ਰਮਨ ਜੀ, ਆਈਟੀ ਇੰਡਸਟਰੀ ਦੇ ਵਿੱਚ ਜਿਹੜੇ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਵਰਕ ਕਰਦੇ ਹੁਣ ਪ੍ਰੋਗਰਾਮਰ ਜਿਹੜੇ ਆਲਮੋਸਟ ਆਊਟ ਹੋ ਗਏ, ਬਹੁਤ ਜ਼ਿਆਦਾ ਉਹਨਾਂ ਨੇ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਉਹਦੇ ਟੇਕ ਓਵਰ ਕਰ ਲਿਆ। ਤੇ ਅੱਜ ਨੈਸਲੀ ਵਰਗੀ ਕੰਪਨੀ ਆ, ਜਿਹੜੇ ਨੈਸਲੀ ਨੇ ਕਿਹਾ ਵੀ 16,000 ਬੰਦਾ ਅਸੀਂ ਲੇ ਆਫ ਕਰ ਰਹੇ ਹੈਗੇ। ਨਹੀਂ, ਇਕਨੋਮਿਕ ਵੈਸੇ ਵੀ ਡਾਊਨ ਟਰਨ ਤਾਂ ਦੇਖੋ ਚੱਲ ਹੀ ਰਿਹਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ। ਅੱਛਾ ਰਮਨ ਜੀ, ਹੁਣ ਇੱਥੇ ਜਿਹੜਾ ਇੱਕ ਵੱਡਾ ਸਵਾਲ ਜਿਹੜਾ ਉਹ ਰਹਿੰਦਾ ਆ ਕਈਆਂ ਦੇ ਮਨਾਂ ਦੇ ਵਿੱਚ ਆ, ਤੁਸੀਂ ਵੀ ਤੇ ਗੱਲ ਕਰਦੇ ਰਹੇ ਆ, ਆਪਾਂ ਇਸ ਸ਼ੋਅ ਦੇ ਜ਼ਰੀਏ ਕਈ ਵਾਰੀ ਕੀਤੀ ਆ ਵੀ ਬਿਜ਼ਨਸ ਨੂੰ ਕਦੋਂ ਐਕਸਪੈਂਡ ਕਰਨਾ ਤੇ ਕਦੋਂ ਸ਼ਰਿੰਕ ਕਰਨਾ, ਉਹਦੀ ਆਪਾਂ ਨੂੰ ਨੌਲੇਜ ਜਿਹੜੀ ਉਹ ਹੋਣੀ ਜ਼ਰੂਰੀ ਆ। ਸੋ ਰਾਈਟ ਨਾਓ ਕੀ ਸਿਚੁਏਸ਼ਨ ਜਿਹੜੀ ਉਹ ਚੱਲ ਰਹੀ ਆ ਬਿਜ਼ਨਸਿਸ ਨੂੰ ਲੈ ਕੇ, ਨਾਨ ਡੋਮਿਸਾਈਲਡ ਵਾਲੇ ਡਰਾਈਵਰਸ, CDLs ਨੂੰ ਲੈ ਕੇ ਤਾਂ ਸ਼ਸ਼ੋਪਨ ਬਣਿਆ ਹੀ ਪਿਆ ਆ। ਬਹੁਤ ਸਾਰੇ ਜਿਹੜੇ ਖਾਸ ਕਰਕੇ ਰੈੱਡ ਸਟੇਟਸ ਤਾਂ ਉਸ ਦੇ ਉੱਤੇ ਸਖਤੀ ਆ, ਉਹ ਤਾਂ ਰਹਿਣੀ ਹੋਈ ਆ। ਹੁਣ ਅਗਲੇ 4 ਸਾਲ ਤਾਂ ਤੁਸੀਂ ਉੱਦਾਂ ਹੀ ਸਮਝੋ ਵੀ ਉਹ ਇਸੇ ਤਰੀਕੇ ਦੇ ਨਾਲ ਹੀ ਜਿਹੜੀ ਉਹ ਰਹਿਣੀ ਆ।
ਸੋ ਫਲੀਟਸ ਦੇ ਵਿੱਚ ਹੁਣ ਕਈ ਟਰੱਕ ਉਦਾਂ ਹੀ ਖੜੇ ਰਹਿਣਗੇ ਜੇ ਨਾਨ ਡੋਮਿਸਾਈਲਡ ਵਾਲੇ ਚਲਾ ਨਹੀਂ ਸਕਦੇ। ਸੋ ਕੀ ਬਿਜ਼ਨੈਸਸ ਦੇ ਲਈ ਕੀ ਸਲਾਹ ਆ ਜਾਂ ਕੀ ਇਸ ਟਾਈਮ ਚਰਚਾ ਉਹਨਾਂ ਦੀ ਚੱਲ ਰਹੀ ਫਲੀਟਸ ਨੂੰ ਲੈ ਕੇ? ਨਹੀਂ ਰਾਜਕਿਰਨ ਦੇਖੋ, ਇਹ ਜਿਹੜੀ ਵਰਕਫੋਰਸ ਹੈ ਨਾ ਆਪਣੀ, ਵੀ ਆਰ ਅਬਾਊਟ ਜਿਹੜਾ ਨਾਨ ਡੋਮਿਸਾਈਲ ਡਰਾਈਵਰ ਹੈਗਾ, ਇਟਸ ਅਬਾਊਟ 5% ਆਫ ਦਾ ਇੰਡਸਟਰੀ। ਐਗਜ਼ੈਕਟਲੀ, ਠੀਕ ਹੈ। 5% ਦੇ ਕਰੀਬ ਹੈਗਾ, ਠੀਕ ਆ। ਇਟ ਵਿਲ ਇਫੈਕਟ the economy, it will affect the whole thing, but ਇੰਨਾ ਡੋਮੀਨਲ ਇਫੈਕਟ ਨਹੀਂ ਹੋਣਾ ਕਿਉਂਕਿ ਰਿਪਲੇਸਮੈਂਟ ਨਾਲ ਦੇ ਨਾਲ ਹੋਣੀ ਸ਼ੁਰੂ ਹੋ ਗਈ ਹੈ। ਓਕੇ, ਠੀਕ ਹੈ ਠੀਕ ਨਾ, ਆ। ਕਿਉਂਕਿ ਰਿਪਲੇਸਮੈਂਟ ਤਾਂ ਦੇਖੋ, ਜੇ ਇਹ ਆਪਾਂ ਇਹ ਦੇਖੋ ਨਾ ਵੀ ਹੁਣ 5% ਆਫ ਦਾ ਵਰਕਫੋਰਸ ਆ, ਠੀਕ ਆ। ਜੇ ਤੁਸੀਂ 5% ਆਫ ਦਾ ਵਰਕਫੋਰਸ ਲੈਂਦੇ ਆ ਤੇ 5% ਦਾ ਜੇ ਆਪਾਂ ਦੇਖਦੇ ਤੇ ਕਿੰਨਾ ਕੁ ਫਰਕ ਪੈ ਸਕਦਾ। ਪਰ ਬਿਕਾਜ਼ ਰਾਈਟ ਨਾਓ ਰਾਈਟ ਵੇ ਜਿਹੜਾ ਇੱਥੇ ਫਰਕ ਪੈ ਰਿਹਾ ਹੈਗਾ, ਡੈਫੀਨੇਟਲੀ ਉਹ ਆਪਾਂ ਨੂੰ ਲੱਗ ਰਿਹਾ ਕਿ ਬਹੁਤ ਜ਼ਿਆਦਾ, ਕਿਉਂਕਿ ਆਈ ਥਿੰਕ ਓਵਰਆਲ ਇੰਡਸਟਰੀ ਦੀ ਥਾਂ ਤੇ ਆਪਣੀ ਕਮਿਊਨਿਟੀ ਦੀ ਜਿਹੜੀ ਇੰਡਸਟਰੀ ਆ, ਟਰੱਕਿੰਗ ਇੰਡਸਟਰੀ, ਉਹਦੇ ਤੇ ਜ਼ਿਆਦਾ ਅਸਰ ਆ। ਹਾਂ, ਕਿਉਂਕਿ ਆਪਣੀ ਦੇਖੋ ਅਗੇਨ ਜਿੱਥੇ ਹੁਣ ਤੁਸੀਂ ਇਹ ਦੇਖੋ ਵੀ ਜਦੋਂ ਆਪਾਂ ਇੰਡਸਟਰੀ ਦੀ ਆਪਣੀ ਦੀ ਗੱਲ ਕਰਦੇ ਹਾਂ, ਜੀ ਜੀ, ਮੇਰੇ ਖਿਆਲ ਦੇ ਵਿੱਚ ਜੇ ਆਪਾਂ ਟੋਟਲ ਗੱਲ ਕਰੀਏ ਤੇ ਆਪਣੀ ਇੰਡਸਟਰੀ ਤੋਂ ਬਿਨਾਂ ਕਿਸੇ ਵੀ ਹੋਰ ਇੰਡਸਟਰੀ ਦੇ ਲੋਕਾਂ ਨੇ 1.5 ਲੱਖ ਦਾ ਟਰੱਕ 2.5 ਲੱਖ ਦਾ ਨਹੀਂ ਲਿਆ। ਮੈਂ ਹਮੇਸ਼ਾ ਕਹਿੰਦਾ ਹੁੰਦਾ ਇਹ ਚੀਜ਼, ਕਿਸੇ ਵੀ ਹੋਰ ਇੰਡਸਟਰੀ ਦੇ ਬੰਦੇ ਨੇ ਇਹ ਗਲਤੀਆਂ ਨਹੀਂ ਕੀਤੀਆਂ ਜਿਹੜੀਆਂ ਸਾਡੀ ਇੰਡਸਟਰੀ ਨੇ ਕੀਤੀਆਂ। ਉਹਦਾ ਹਰਜਾਨਾ ਭੁਗਤਣਾ ਪੈਣਾ, ਠੀਕ ਹੈ ਨਾ। ਜਿਹੜੀਆਂ ਗਲਤੀਆਂ ਉਦੋਂ ਕੀਤੀਆਂ, ਜਿੰਨੇ ਵੱਡੇ ਰੂਪ ਦੇ ਵਿੱਚ ਕੀਤੀਆਂ, ਉਨੇ ਹੀ ਵੱਡੇ ਲੈਵਲ ਤੇ ਇਹਦਾ ਹਰਜਾਨਾ ਆਪਾਂ ਨੂੰ ਭੁਗਤਣਾ ਪੈਣਾ ਹੈ। ਦੇयर ਇਜ਼ ਨੋ ਡਾਊਟ ਅਬਾਊਟ ਇਟ, ਠੀਕ ਹੈ ਨਾ। ਸੋ ਇਸ ਕਰਕੇ ਆਪਾਂ ਜੀ ਰਮਨ ਜੀ, ਜਿੱਦਾਂ ਆਪਾਂ 3 ਸਾਲ ਪਹਿਲਾਂ ਕਹਿੰਦੇ ਸੀ ਵੀ ਜਿਹੜੇ ਟਰੱਕ ਆ ਤੁਸੀਂ ਇੰਨੇ 2.5 ਲੱਖ ਦੇ ਨਾ ਲਓ, ਤੁਸੀਂ ਉਸ ਟਾਈਮ ਤੇ ਦੇਖੋ ਵੀ ਕਿੰਨੇ ਪਰਸੈਂਟ ਜਿਹੜੇ ਪੰਜਾਬੀ ਖਰੀਦ ਰਹੇ ਸੀ, ਕਿੰਨੇ ਪਰਸੈਂਟ ਨਾਨ ਪੰਜਾਬੀ ਖਰੀਦ ਰਹੇ ਸੀ। ਤੁਹਾਨੂੰ ਪਤਾ ਹੀ ਆ ਵੀ ਜਦੋਂ ਤੁਸੀਂ ਜਿੱਥੇ ਟਰੱਕ ਸੈੱਲ ਹੁੰਦੇ ਆ ਉੱਥੇ ਕੋਈ ਗੋਰਾ, ਕਾਲਾ, ਪੀਲਾ ਕੋਈ ਹੋਰ ਦਿਸਦਾ ਸੀ ਆਪਣਿਆਂ ਤੋਂ ਬਿਨਾਂ, ਠੀਕ ਹੈ ਜੀ। ਉਹੀ ਚੀਜ਼ ਮੈਂ ਕਹਿ ਰਿਹਾ ਇਸ ਵੇਲੇ ਕਿ ਆਪਣੀ ਜਿਹੜੀ ਟਰੱਕਿੰਗ ਇੰਡਸਟਰੀ ਹੈਗੀ ਆ, ਉਹਨੇ ਇਸ ਇੰਡਸਟਰੀ ਦੇ ਵਿੱਚ ਕੰਮ ਖਰਾਬ ਕੀਤਾ ਆ, ਉਹਨਾਂ ਦੂਜੇ ਬੰਦਿਆਂ ਨੇ ਨਹੀਂ ਕੀਤਾ। ਆਈ ਥਿੰਕ ਕੱਚੇ ਪੈਰੀ ਬਿਜ਼ਨਸ ਦੇ ਵਿੱਚ ਆਏ, ਮਤਲਬ ਉਹਨਾਂ ਨੇ ਉਹ ਚੀਜ਼ ਦਾ ਲੌਂਗ ਟਰਮ, ਇਹ ਚੀਜ਼ ਨੇ ਕਿਸੇ ਨੇ ਸੋਚਿਆ ਨਹੀਂ ਸੀਗਾ ਵੀ ਆਹ ਚੀਜ਼ ਜਿਹੜੀ ਵਾਪਰਨੀ ਆ, ਤੇ ਉਹ ਜਦੋਂ ਜੜ੍ਹਾਂ ਹਿੱਲ ਗਈਆਂ ਤੇ ਫਿਰ ਉਹਦੇ ਨਾਲ ਫਿਰ ਆਬਵੀਅਸਲੀ ਉੱਤੇ ਇਮਾਰਤਾਂ ਨੇ ਤਾਂ ਫਿਰ ਝੂਲਣਾ ਹੀ ਆ ਨਾਲ ਦੇ ਨਾਲ। ਉਹ ਸਾਰੀਆਂ ਚੀਜ਼ਾਂ ਆਪਣੇ ਸਾਹਮਣੇ ਆ। ਬਿਲਕੁਲ, ਉਹ ਸਾਰੀਆਂ ਚੀਜ਼ਾਂ ਦਾ ਜਿਹੜਾ ਡੋਮੀਨੋ ਇਫੈਕਟ ਹੈ ਨਾ, ਉਹ ਤਾਂ ਰਾਤ ਇਦਾਂ ਹੀ ਦੇਖੋ, ਜਿਹੜੀ ਇੰਡਸਟਰੀ ਆ, ਜਿਹੜੀ ਵਰਗ ਨੇ ਉਹਦਾ ਸਾਰਿਆਂ ਨਾਲੋਂ ਜ਼ਿਆਦਾ ਬੈਨੀਫਿਟ ਲਿਆ, ਉਸੇ ਹੀ ਵਰਗ ਨੂੰ ਸਾਰਿਆਂ ਨਾਲੋਂ ਜ਼ਿਆਦਾ ਨੁਕਸਾਨ ਵੀ ਹੋਣਾ। ਜੀ ਸੋ ਐਗਜ਼ੈਕਟਲੀ ਸੇਮ ਵਾਪਰਿਆ ਜਿੱਦਾਂ ਰੀਅਲ ਸਟੇਟ 'ਚ ਵਾਪਰਦਾ ਹੁੰਦਾ ਨਾ, ਵੀ ਜਦੋਂ ਬਹੁਤ ਬੂਮ ਹੋ ਰਿਹਾ ਵੀ ਉਹਨੂੰ ਵੀ ਘਰ ਲੈ ਲਿਆ, ਮੈਂ ਵੀ ਲੈ ਲਾਂ, ਮੈਂ ਵੀ ਰੈਂਟਲ ਲੈ ਲਾਂ। ਸੋ ਉੱਦਾਂ ਹੀ ਇੱਕ ਦੂਜੇ ਵੱਲ ਦੇਖ ਕੇ ਲੈਂਦੇ ਰਹੇ, ਤੇ ਪਰ ਐਕਸਪੀਰੀਅੰਸ ਨੂੰ ਨਹੀਂ ਕਾਊਂਟ ਕੀਤਾ ਹੈਗਾ, ਜਾਂ ਜਿਹੜੇ ਦੱਸਦੇ ਵੀ ਰਹੇ ਉਹਨਾਂ ਦਾ ਮਜ਼ਾਕ ਉਡਾਉਂਦੇ ਰਹੇ ਵੀ ਭਾਈ ਇਹ ਤਾਂ ਐਵੇਂ ਮਾਰੀ ਜਾਂਦੇ ਉੱਤੇ ਬੈਠੇ ਨਾ, ਇਹਨਾਂ ਨੂੰ ਕੀ ਪਤਾ ਹੈ। ਹੁਣ ਉਹ ਆਪ ਵੀ ਉਹੀ ਗੱਲਾਂ ਕਰਦੇ ਆ ਜਿਹੜੇ ਮਜ਼ਾਕ ਉਡਾਉਂਦੇ ਸੀਗੇ। ਉਹ ਬਥੇਰੇ ਜਿਹੜੇ ਤਾਂ ਸਾਡੇ ਉਲਟ ਟਿਕਟੌਕ ਬਣਾਉਂਦੇ ਹੁੰਦੇ ਸੀ ਨਾ, ਉਹ ਹੁਣ ਖੁਦ ਕਹਿ ਰਹੇ ਆ ਵੀ ਨਹੀਂ ਜੀ ਆਹ ਗੱਲ ਉਹ ਆਪ ਹੀ ਉਹੀ ਕਹਿ ਰਹੇ ਆ, ਏਦਾਂ ਹੀ ਕਰਦੇ ਹੁੰਦੇ ਆ। ਰਿਐਲਿਟੀ ਹਿਟਸ ਫਾਸਟ, ਫਿਰ ਜਦੋਂ ਹਿੱਟ ਕਰਦੀ ਉਹ ਫਿਰ ਏਦਾਂ ਹੁੰਦੀ ਆ ਵੀ ਹੁਣ ਕੀ ਕਰੀਏ। ਤੁਹਾਨੂੰ ਅਸੀਂ ਅਗਾਂਹ ਦੱਸਣ ਦੀ ਕੋਸ਼ਿਸ਼ ਕਰਦੇ ਆ ਵੀ ਉਹ ਅੰਦਾਜ਼ਾ ਜਿਹੜਾ ਉਹ ਲਾਓ। ਜਿੰਨੇ ਵੀ ਸਾਡੇ ਜਿਹੜਾ ਹਰਜੋਤ ਭਾਜੀ ਆ, ਰਮਨ ਭਾਜੀ ਆ, ਦਹਾਕਿਆਂ ਬੱਧੀ ਉਹਨਾਂ ਨੇ ਇੱਥੇ ਜਿਹੜੇ ਉਹ ਲਾ ਦਿੱਤੇ ਆ। ਜ਼ਿੰਦਗੀ ਦਾ ਅੱਧਾ ਜਿਹੜਾ ਸਫ਼ਰ ਆ ਉਹ ਇੱਥੇ ਇਸ ਮੁਲਕ ਦੇ ਵਿੱਚ ਕੱਢਿਆ ਆ। ਸੋ ਰਿਅਲਾਈਜ਼ ਕਰਦੇ ਆ ਕਈ ਕੁਛ ਜਿਹੜਾ ਉਹਨਾਂ ਨੇ ਦੇਖਿਆ, ਉਹ ਐਕਸਪੀਰੀਅੰਸ 'ਚੋਂ ਇਹ ਗੱਲਾਂ ਜਿਹੜੀਆਂ ਉਹ ਨਿਕਲ ਕੇ ਆਉਂਦੀਆਂ। ਸੋ ਉਹਨਾਂ ਨੂੰ ਸੁਣਿਆ ਕਰੋ। ਇੱਕ ਬ੍ਰੇਕ ਲੈ ਲਈਏ ਰਮਨ ਜੀ, ਤੇ ਮੈਨੂੰ ਲੱਗਦਾ ਤੁਸੀਂ ਪਹੁੰਚ ਗਏ ਆ ਟਿਕਾਣੇ ਤੇ ਇੱਕ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਫਿਰ ਤੁਹਾਨੂੰ ਵੀਡੀਓ ਦੇ ਜ਼ਰੀਏ ਤੁਹਾਡਾ ਜਿਹੜਾ ਤੁਹਾਡੀ ਹਾਜ਼ਰੀ ਕਰਦੇ ਹਾਂ, ਹਾਜ਼ਰੀ ਕਰਦੇ ਆ, ਤੇ ਫਿਰ ਆਪਾਂ ਹੋਰ ਵੀ ਜਿਹੜੀਆਂ ਅਹਿਮ ਖਬਰਾਂ, ਫਲੋਰੀਡਾ ਵਾਲੇ ਜਿਹੜੇ ਆ ਉਹਨਾਂ ਨੇ ਕਿਹੜਾ ਕੇਸ ਕੀਤਾ ਆ, ਇੱਕ ਐਕਸੀਡੈਂਟ ਹੋਇਆ ਬਹੁਤ ਤਗੜਾ, ਉਹਦੇ ਬਾਰੇ ਵੀ ਚਰਚਾ ਜਿਹੜੀ ਉਹ ਚੱਲ ਰਹੀ ਆ। ਸ਼ੌਨ ਡਫੀ ਦੇ ਬੜੇ ਤੱਤੇ ਹੋਰ ਬਿਆਨ ਜਿਹੜੇ ਉਹ ਆ ਰਹੇ ਆ, ਉਹਦੇ ਬਾਰੇ ਵੀ ਆਪਾਂ ਜਿਹੜੀ ਉਹ ਚਰਚਾ ਕਰਾਂਗੇ। ਜਿਹੜੇ ਰਹੋ ਏਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਟਰੈਕਿੰਗ ਦੇ ਵਿੱਚ। ਮੈਂ ਰਾਜਕਨਵੀਰ ਸਿੰਘ, ਜੁੜੇ ਹੋਏ ਨੇ ਹਰਜੋਤ ਸਿੰਘ ਜੀ। ਜੀ ਆਇਆਂ ਨੂੰ ਹਰਜੋਤ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਰਮਨ ਜੀ ਵੀ ਆਪਣੇ ਨਾਲ ਜਿਹੜੇ ਉਹ ਹੁਣ ਜੁੜ ਚੁੱਕੇ ਨੇ। ਹਾਂਜੀ ਰਮਨ ਜੀ, ਸਵਾਗਤ ਹੈ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਰਮਨ ਜੀ, ਇੱਕ ਜਿਹੜੀ ਤੁਸੀਂ ਗੱਲ ਪਹਿਲਾਂ ਕਰ ਰਹੇ ਸੀ ਨਾ, ਉਹਦੇ ਬਾਬਤ ਇੱਕ ਤਸਵੀਰ ਆਪਣੇ ਜਿਹੜੇ ਦਰਸ਼ਕਾਂ ਦੇ ਨਾਲ ਜਿਹੜੀ ਉਸਦੀ ਸਾਂਝ ਪਾਉਂਦੇ ਆ ਵੀ ਇਸ ਟਾਈਮ ਕੀ ਜਿਹੜਾ ਉਹ ਚੱਲ ਰਿਹਾ। ਇਸ ਤਸਵੀਰ ਦੇ ਵਿੱਚ ਜਿੱਦਾਂ ਉਹ ਆਪਾਂ ਦੇਖ ਸਕਦੇ ਹਾਂ ਵੀ ਉਹਨਾਂ ਨੇ ਲਿਖਿਆ ਵੀ ਜਿਹੜਾ ਡਰਾਈਵਰ ਆ ਉਹ ਸਿਟੀਜ਼ਨ ਹੋਣਾ ਚਾਹੀਦਾ ਆ। ਨਾਨ ਡੋਮਿਸਾਈਲਡ ਜਿਹੜਾ ਆ ਡਰਾਈਵਰ ਆ, ਉਹ ਕਹਿੰਦੇ ਵੀ ਹੁਣ ਨਾ ਆਵੇ। ਉਹ ਸਪੈਸ਼ਲ ਜਿੱਦਾਂ ਆ ਉਹਦੇ ਵਿੱਚ ਹੁਣ ਲਿਖ ਕੇ ਉਹ ਦੱਸ ਰਹੇ ਆ। ਸੋ ਇੱਥੋਂ ਕਲੀਅਰ ਪਤਾ ਲੱਗ ਰਿਹਾ ਡਰਾਈਵਰ ਮਸਟ ਬੀ ਕੌਕੇਸ਼ੀਅਨ, ਵੀ ਗੋਰਾ ਹੋਵੇ ਇੱਕ ਤਾਂ, ਤੇ ਨਾਲ ਹੋਵੇ ਯੂਐਸ ਸਿਟੀਜ਼ਨ। ਕੀ ਇਹ ਹੁਣ ਇਹ ਜਾਇਜ਼ ਆ ਉਦਾਂ ਵੈਸੇ ਇਹ ਗੱਲ? ਨਹੀਂ, ਇਹ ਤਾਂ wrong ਹੈ ਬਿਲਕੁਲ। ਦੇਖੋ, ਇਹ ਤਾਂ ਜਿਹੜਾ ਕਾਕੇਸ਼ੀਅਨ ਕਹਿਣਾ, ਦੇਖੋ ਉਹ ਤਾਂ ਇਟਸ ਆਈ ਡੋਨਟ ਨੋ, ਇਟਸ ਡਿਸਕ੍ਰਿਮੀਨੇਸ਼ਨ ਨਹੀਂ ਹੋਗੀ ਇੱਕ ਸਾਲ। 100%, ਪਰ ਜਿਹੜਾ ਦੇਖੋ ਹੁਣ ਜਿਹੜਾ ਸਿਟੀਜ਼ਨ ਆ ਜਾਂ ਗ੍ਰੀਨ ਕਾਰਡ ਹੋਲਡਰ ਲਿਖਣਾ, ਆਈ ਡੋਨਟ ਥਿੰਕ ਸੋ ਕਿ ਉਹ ਨਹੀਂ, ਉਹ ਜਾਇਜ਼ ਮੰਨੀ ਜਾ ਸਕਦੀ ਹੈ ਗੱਲ। ਉਹ ਤਾਂ ਆਪਾਂ ਮੰਨ ਸਕਦੇ ਆ। ਪਰ ਜੇ ਹੁਣ ਆਪਾਂ ਗੱਲ ਕਰੀਏ ਵੀ ਜਿਹੜੀ ਆਹ ਚੀਜ਼ ਆ ਬਈ ਇਹਦੇ ਬਾਰੇ ਦੇ ਵਿੱਚ, ਤਾਂ ਇਹ ਇਦਾਂ ਹੀ ਆ ਕਿ ਜਿਹੜੀਆਂ ਕਈ ਕੰਪਨੀਆਂ ਹੈਗੀਆਂ ਉਹਨਾਂ ਦੇ ਵਿੱਚ ਕਈ ਜਾਣੇ ਐਸੇ ਬੈਠੇ ਹੈਗੇ ਆ ਜਿਹੜੇ ਇਦਾਂ ਦੀ ਜੌਬ ਪੋਸਟਿੰਗ ਹੈ ਇਦਾਂ ਦਾ ਕੁਝ ਕਰ ਦਿੰਦੇ ਹੈਗੇ ਆ। ਡੋਨਟ ਨੋ ਦੇ ਨੋ ਦ ਲਾਅ ਔਰ ਨਾਟ, ਬਟ ਆਬਵੀਅਸਲੀ ਇਹ ਜਿਹੜੀ ਆ ਇਹ ਚੀਜ਼ ਅਨਫੋਰਚੂਨੇਟਲੀ ਇਟ ਇਜ਼ ਗੋਣਾ ਬੀ ਦੇਅਰ। ਠੀਕ ਹੈ। ਵੀ ਆ ਜਿੱਦਾਂ ਹੁਣ ਤੁਸੀਂ ਦੇਖੋ ਵੀ ਜਿਹੜਾ ਜਿਹਨਾਂ 8 ਮਾਰੇ ਆ ਉਹ ਗੋਰਾ ਹੀ ਸੀਗਾ। 8 ਫੈਮਿਲੀ ਦੇ ਮੈਂਬਰ ਮਾਰੇ, ਜਿਨ੍ਹਾਂ ਚੋਂ 5 ਬੱਚੇ ਸੀਗੇ। ਇਹੋ ਹੀ ਚੀਜ਼ਾਂ ਆਪਾਂ ਪਹਿਲਾਂ ਤੋਂ ਕਹਿੰਦੇ ਆ ਰਹੇ ਹਾਂ, ਚਾਹੇ ਉਹ ਫਲੋਰੀਡਾ ਦਾ ਐਕਸੀਡੈਂਟ ਹੈ ਜਾਂ ਕੋਈ ਵੀ ਐਕਸੀਡੈਂਟ ਹੈਗਾ। ਐਕਸੀਡੈਂਟ ਹੈਗਾ, ਉਹਦੇ ਵਿੱਚ ਗਲਤੀ ਕਰਨ ਵਾਲਾ ਜਿਹੜਾ ਉਹਦੇ ਤੇ ਇਹ ਚੀਜ਼ ਨਹੀਂ ਲਾਗੂ ਹੁੰਦੀ ਕਿ ਉਹ ਕਿਹੜੇ ਧਰਮ ਤੋਂ ਆ, ਕਿਹੜੇ ਰੰਗ ਤੋਂ ਆ, ਕਿਹੜੀ ਚੀਜ਼ ਤੋਂ ਆ। ਠੀਕ ਆ, ਇਹ ਸ਼ੁਰੂ ਤੋਂ ਹੀ ਉਹ ਮੋਹਰ ਨਹੀਂ ਲਾਉਣੀ ਚਾਹੀਦੀ। ਉਹ ਬਸ ਗਲਤੀ ਵਾਲੀ ਮੋਹਰ ਆ ਬਸ। ਅਨਫੋਰਚੂਨੇਟਲੀ ਜਿਹੜਾ ਇੱਕ ਫਲੋਰੀਡਾ ਦਾ ਐਕਸੀਡੈਂਟ ਸੀਗਾ, ਉਹਦੇ ਨਾਲ ਇੰਨਾ ਜ਼ਿਆਦਾ ਕਮਿਊਨਿਟੀ ਨੂੰ ਟਰੋਲ ਕੀਤਾ ਜਾਣਾ ਔਰ ਉਹਦੇ ਨਾਲ ਇੰਨਾ ਜ਼ਿਆਦਾ ਜਿਹੜਾ ਆ ਪ੍ਰੈਸ ਹੋਣਾ, ਇੰਨਾ ਜ਼ਿਆਦਾ ਉਹਨੂੰ ਉਛਾਲਿਆ ਜਾਣਾ ਜਿਹੜਾ ਆ, ਉਹ ਇੱਕ ਸਮੇਂ ਦੀ ਮੇਰੇ ਖਿਆਲ ਗੱਲ ਸੀਗੀ। ਔਰ ਜਿਹੜੀ ਗਵਰਨਮੈਂਟ ਹੈਗੀ ਆ, ਜਿੱਦਾਂ ਕਿ ਆਪਾਂ ਦੇਖ ਰਹੇ ਹੈਗੇ ਆ ਕਿ ਗਵਰਨਮੈਂਟ is looking for the reason right now to do things। ਕਈ ਜਿਹੜੇ ਚੀਜ਼ਾਂ ਹੈਗੀਆਂ, ਕਈ ਜਿਹੜੇ ਕੰਮ ਹੈਗੇ ਆ, ਉਹ ਇਸ ਵੇਲੇ ਬਹਾਨੇ ਨਾਲ ਕੀਤੇ ਜਾ ਰਹੇ ਆ। ਸੋ ਮੇਰੇ ਖਿਆਲ ਦੇ ਵਿੱਚ ਸਾਰਿਆਂ ਨਾਲੋਂ ਵੱਡੀ ਜਿਹੜੀ ਚੀਜ਼ ਹੈਗੀ ਆ ਇੱਥੇ ਆਉਂਦੀ ਹੈ ਕਿ ਇਹ ਚੀਜ਼ਾਂ ਨੂੰ ਪੋਲੀਟੀਕਲੀ ਯੂਜ਼ ਨਹੀਂ ਕੀਤਾ ਜਾਣਾ ਚਾਹੀਦਾ। ਇਹ ਜਿਹੜੀ ਸੇਫਟੀ ਆ, ਰੋਡ ਸੇਫਟੀ ਆ, ਉਹ ਚਾਹੇ ਗੋਰਾ ਆ ਚਾਹੇ ਜਿਹੜੇ ਮਰਜ਼ੀ ਮੂਲ ਦਾ ਬੰਦਾ ਹੈਗਾ, ਰੋਡ ਸੇਫਟੀ ਇਜ਼ ਦਾ ਫਰਸਟ। ਬਾਕੀ ਇਸ ਵੇਲੇ ਜਿਹੜਾ ਆ ਇਹ ਕਹਿੰਦੇ ਹੁੰਦੇ ਆ ਪ੍ਰਾਈਮ ਐਗਜ਼ਾਮਪਲ ਹੈਗਾ ਕਿ ਕਿਸ ਤਰ੍ਹਾਂ ਸਰਕਾਰਾਂ ਜਿਹੜੀਆਂ ਆਪਾਂ ਇੰਡੀਆ 'ਚ ਵੀ ਦੇਖਦੇ ਆਏ ਆ, ਕਿਸ ਤਰ੍ਹਾਂ ਸਰਕਾਰਾਂ ਜਿਹੜੀਆਂ ਇੱਦਾਂ ਦੀਆਂ ਨਿੱਕੀਆਂ ਘਟਨਾਵਾਂ ਨੂੰ ਜਿਹੜਾ ਉਹ ਪੋਲੀਟੀਕਲ ਰੰਗਤ ਦੇ ਦਿੰਦੀਆਂ। ਤੇ ਉਹ ਇੱਕ ਆਪਾਂ ਪ੍ਰਾਈਮ ਐਗਜ਼ਾਮਪਲ ਜਿਹੜੀ ਅਮਰੀਕਾ ਦੇ ਵਿੱਚ ਵੀ ਦੇਖ ਲਈ ਵੀ ਕਿੱਦਾਂ ਇੱਕ ਐਕਸੀਡੈਂਟ ਨੂੰ ਠੀਕ ਆ, ਫੈਮਿਲੀ ਦੇ ਮੈਂਬਰ ਲੋਸਟ ਹੋਇਆ ਐਂਡ ਵੀ ਟੋਟਲੀ ਅਗਰੀ। ਹੁਣ ਜਿਹੜੇ 8 ਮੈਂਬਰ ਲੂਜ਼ ਹੋਇਆ, ਦੇਖੋ ਉਹ ਵੀ ਇੱਕ ਫੈਮਿਲੀ ਦੀ ਫੈਮਿਲੀ ਪੂਰੀ ਐਲੀਮੀਨੇਟ ਹੋ ਗਈ। ਇੱਕ ਤਾਂ ਪ੍ਰੈਗਨੈਂਟ ਸੀਗੀ ਲੇਡੀ, ਉਹ ਫੈਟੀਸਾਈਡ ਦਾ ਵੀ ਉਹਦੇ ਤੇ ਲਾਇਆ ਆ, ਨਾਲ ਲੱਗਾ ਚਾਰਜ ਲੱਗਾ ਆ। ਸੋ ਉਹੀ ਗੱਲਾਂ ਹੈਗੀਆਂ ਕਿ ਬਹੁਤ ਜ਼ਿਆਦਾ ਜਿਹੜਾ ਇਹ ਚੀਜ਼ ਹੈਗੀ ਵੱਡੀ ਹੈਗੀ ਆ, ਬਹੁਤ ਵੱਡੀ ਪ੍ਰੋਬਲਮ ਹੈਗੀ ਆ। ਸੋ ਇਹ ਚੀਜ਼ਾਂ ਦੇ ਉੱਤੇ ਜੇ ਆਪਾਂ ਮੁੜ ਕੇ ਝਾਤ ਮਾਰੀਏ ਆਪਣੇ ਵੱਲ ਨੂੰ, ਤੇ ਕਿ ਅਸੀਂ ਇਸ ਮੁਸੀਬਤ, ਇਸ ਪ੍ਰੋਬਲਮ ਦੇ ਵਿੱਚ ਇਹਨੂੰ ਲਿਆਉਣ ਵਾਸਤੇ ਜਾਂ ਇਹਨੂੰ ਕਰਨ ਵਾਸਤੇ ਕਿੱਡਾ ਕੁ ਰੋਲ ਨਿਭਾਇਆ ਹੈਗਾ, ਉਹ ਵੀ ਇੱਕ ਜਿਹੜੀ ਚੀਜ਼ ਸਾਡੇ ਸਾਹਮਣੇ ਆਉਂਦੀ ਹੈਗੀ ਆ। ਜਿਵੇਂ ਕਿ ਜਿਹੜੀ ਇੱਕ ਵੀਡੀਓ ਜਿਹੜੀ ਮਤਲਬ ਕਿ ਕਿਸੇ ਨਿਊਜ਼ ਚੈਨਲ ਨੇ ਬਣਾਈ ਹੈਗੀ ਆ, ਲੋਕਲ ਆਪਣੇ ਮੇਰੇ ਖਿਆਲ ਸ਼ਾਇਦ ਫ੍ਰਿਜ਼ਨੋ ਦੀ ਆ ਜਾਂ ਕਿਸੇ ਉੱਥੋਂ ਲੋਕਲ ਚੈਨਲ ਦੀ ਹੈਗੀ ਆ, ਜਿਹਦੇ ਵਿੱਚ ਕਿ ਡਰਾਈਵਰ ਨੂੰ ਕਿਹਾ ਜਾ ਰਿਹਾ ਕਿ ਤੇ ਉੱਥੇ ਉਹ ਜਿਹੜੀ ਵੀਡੀਓ ਹੈਗੀ ਆ ਉਹ ਕਿੱਦਾਂ ਮਤਲਬ ਕਿ ਤੁਸੀਂ ਦੇਖੋ ਕਿ ਸੈਕਟਰੀ ਆਫ ਸਟੇਟ, ਅੱਗੇ ਲੋਕੀ ਇੰਨੀਆਂ ਵੀਡੀਓ ਬਣਾਉਂਦੇ ਸੀ, ਇੰਨਾ ਨਾ ਕੁਝ ਕਰਦੇ ਸੀ, ਕਦੀ ਸਟੇਟ ਦਾ ਕੋਈ ਏਡਾ ਵੱਡਾ ਜਿਹੜਾ ਹੈਗਾ ਉਹ ਨਹੀਂ ਸੀ ਬਣਦਾ। ਆਹ ਵਾਲੀ ਸੀ ਉਹ ਵੀਡੀਓ। ਹਾਂਜੀ। ਸੋ ਉਹਨੂੰ ਦੇਖੋ ਹੁਣ ਉਹ ਕਿੱਡੀ ਵਾਇਰਲ ਹੋ ਗਈ ਔਰ ਉਹ DOT ਸੈਕਟਰੀ ਨੇ ਉਹਦੇ ਉੱਤੇ ਬਿਆਨ ਦਿੱਤਾ ਆ, ਐਂਡ ਵਿਚ ਇਜ਼ ਐਟ ਵਨ ਪੁਆਇੰਟ ਇਟ ਇਜ਼ ਟਰੂ ਟੂ। ਜੇ ਬੰਦੇ ਨੂੰ ਕਿਸੇ ਨੂੰ 10 ਸਾਲ ਹੋ ਗਿਆ ਇਸ ਕੰਟਰੀ ਦੇ ਵਿੱਚ, ਸਟਿਲ ਹੀ ਇਜ਼ ਨਾਟ ਏਬਲ ਟੂ ਲਰਨ ਦਾ ਲੈਂਗੁਏਜ
ਔਰ ਉਹ ਲੈਂਗੁਏਜ ਉਹਦੀ ਪ੍ਰਾਇਮਰੀ ਲੈਂਗੁਏਜ ਹੋਣੀ ਚਾਹੀਦੀ ਹੈ ਜਿੱਥੇ ਉਹ ਕੰਮ ਕਰਦਾ, ਜਿੱਥੇ ਉਹ ਜੌਬ ਕਰਦਾ, ਉਸ ਜੌਬ ਦੇ ਵਿੱਚੋਂ ਪ੍ਰਾਇਮਰੀ ਲੈਂਗੁਏਜ ਰਿਕੁਆਇਰਡ ਆ। ਤੇ ਫਿਰ ਤੇ ਮਤਲਬ ਕਿ ਆਪਾਂ ਕੀ ਕਹਿ ਸਕਦੇ ਇਹਦੇ ਬਾਰੇ 'ਚ। ਨਹੀਂ ਜੀ ਬਿਲਕੁਲ। ਬਿਲਕੁਲ। ਸੋ ਇੱਕ ਇਹ ਵੀ ਆਪਾਂ ਦੱਸਣਾ ਆ ਰਮਨ ਜੀ, ਖਾਸ ਕਰਕੇ ਜਿਹੜੇ ਆਪਣੇ ਡਰਾਈਵਰ ਆ ਵੀ ਭਾਈ, ਜੇ ਕੋਈ ਚੈਨਲ ਵਾਲਾ ਤੁਹਾਡੀ ਇੰਟਰਵਿਊ ਕਰਦਾ ਨਾ, ਉਹਦੇ ਜਵਾਬ ਚੱਜ ਨਾਲ ਦਿਆ ਕਰੋ, ਜਿਹੜਾ ਕੋਈ ਦੇ ਸਕਦਾ। ਉਹ ਹੁਣ ਇਹ ਜਿਹੜੇ ਭਾਈ ਸਾਹਿਬ ਆ ਜਿਹੜੇ ਇੰਟਰਵਿਊ ਦਿੰਦੇ ਵੀ ਆ, ਇਹਨਾਂ 'ਚ ਉਹ ਕਹਿ ਰਿਹਾ ਵੀ ਮੈਂ ਤਾਂ ਪੋਲੀਟੀਕਲ ਅਸਾਈਲਮ ਲਿਆ ਆ, 9 ਸਾਲ ਹੋ ਗਏ, ਇੰਗਲਿਸ਼ ਮੈਨੂੰ ਆਉਂਦੀ ਨਹੀਂ, ਅਗਲੇ ਹੋਰ ਸਾਲ ਕੁਛ ਮੇਰੀ ਨਹੀਂ, ਡੇਟ ਮੈਂ ਆ ਇੰਡੀਆ final ਪੈਸੇ ਭੇਜਦਾ ਆ। ਤੇ ਉਹ ਥੱਲੇ ਕਮੈਂਟ ਪੜ੍ਹੋ ਜਿਹੜੇ ਲੋਕਾਂ ਦੇ ਆ, ਉਹ ਕੀ Yeah. ਕਮੈਂਟ ਕਰ ਰਹੇ ਹੈਗੇ ਆ, ਹਨਾ। ਬਿਲਕੁਲ। ਬਿਲਕੁਲ। ਇਸੇ ਕਰਕੇ ਜਿਹੜੀ ਇਹ ਚੀਜ਼ ਹੈਗੀ ਹੈ ਬੜੀ ਇੰਪੋਰਟੈਂਟ ਹੈਗੀ ਹੈ ਕਿ ਆਪਾਂ ਤੁਸੀਂ ਦੇਖੋ ਵੀ ਹੁਣ ਵੀ ਰਾਜਕਰਨ ਜਿਵੇਂ ਜਿਹੜਾ ਕ੍ਰੋਕੋਡਾਈਲ ਈਅਰਸ ਕਿਹਾ ਵੀ ਮਗਰਮੱਛ ਦੇ ਅਥਰੂ ਜਿਹੜਾ ਹੁਣ ਵੀ ਉਹਨਾਂ ਨੇ ਕਿਹਾ ਆ। ਹੁਣ ਵੀ ਰਾਜਕਰਨ ਜਿਵੇਂ ਤੈਨੂੰ ਇੱਕ ਗੱਲ ਕਹਿੰਦਾ ਨਾ ਕਿ ਹੁਣ ਵੀ ਅੱਜ ਵੀ ਜੇ ਅਸੀਂ ਦੇਖੀਏ ਕਿ ਸਾਡੇ ਜਿਹੜੇ ਡਰਾਈਵਰ ਨਾਨ ਡੋਮਿਸਾਈਲ ਜਿਹੜੇ ਡਰਾਈਵਰ ਜਿਨ੍ਹਾਂ ਨੂੰ ਇਸ ਵੇਲੇ ਕੰਮ ਨਹੀਂ ਹੈਗਾ, ਜੇ ਉਹਨਾਂ ਨੂੰ ਇੱਕ ਜ਼ਬਾਨ ਨਾਲ ਵੀ ਕਹੀਏ ਵੀ ਤੁਸੀਂ ਜਿੰਨਾ ਟਾਈਮ ਆਫ ਹੈਗੇ ਉਹਨਾਂ ਟਾਈਮ ਇੰਗਲਿਸ਼ ਸਿੱਖ ਲਓ, ਬਿਕਾਜ਼ ਦੈਟ ਵਿਲ ਹੈਲਪ ਯੂ ਇਨ ਅਨਦਰ ਜੌਬ ਟੂ। ਜੇ ਕੋਈ ਜੌਬ ਹੋਰ ਵੀ ਕਰਨੀ ਉਹ 'ਚ ਵੀ ਹੈਲਪ ਕਰੂਗੀ, ਜੇ ਤੁਸੀਂ ਕੋਈ ਟ੍ਰੇਡ ਕਰਨਾ, ਕੋਰਸ ਕਰਨਾ, ਉਹ 'ਚ ਵੀ ਹੈਲਪ ਕਰੂਗੀ, ਇੰਗਲਿਸ਼ ਸਿੱਖ ਲਓ, ਹੈ ਨਾ। ਪਰ ਅੱਜ ਵੀ ਸਾਡੀ ਜਿਹੜੀ ਕਮਿਊਨਿਟੀ ਹੈਗੀ ਆ ਉਹ ਰਾਹ ਲੱਭਣ 'ਚ ਲੱਗੀ ਆ ਵੀ ਕਿੱਦਾਂ ਨਾ ਕਿੱਦਾਂ ਮਤਲਬ ਕਿ ਡਰਾਈਵਰ ਲਾਇਸੈਂਸ ਕਿੱਦਾਂ ਹੋਰ ਲੈ ਸਕਦੇ ਆ। ਮਤਲਬ ਉਹ ਰਾਹ ਦੱਸੋ ਵੀ ਜਿਹਨਾਂ ਨਾਲ ਡਰਾਈਵਰ ਲਾਇਸੈਂਸ ਲਿਆ ਜਾ ਸਕਦਾ, ਜਾਂ ਇਹ ਵਾਲਾ ਪ੍ਰੋਬਲਮ ਜਿਹੜੀ ਇੰਗਲਿਸ਼ ਵਾਲੀ ਇਹ ਪਰੇ ਕੀਤੀ ਜਾ ਸਕਦੀ ਆ। ਪਰ ਇਹ ਨਹੀਂ ਕਹਿੰਦੇ ਕਿ ਆਪਾਂ ਇਹਨੂੰ ਸਿੱਖ ਲਈਏ। ਨਹੀਂ, ਇਹ ਬੈਡ ਚੀਜ਼ ਆ, ਇਦਾਂ ਨਹੀਂ। ਜਿਹੜਾ ਉਹ ਚਾਹੀਦਾ ਸਿੱਖਣਾ ਚਾਹੀਦਾ ਆ। ਇਹਦਾ ਫਾਇਦਾ ਹੀ ਹੋਣਾ ਹੈ, ਤੁਹਾਨੂੰ ਹੀ ਫਾਇਦਾ ਹੋਣਾ ਆ, ਤੁਹਾਡੇ ਪਰਿਵਾਰਾਂ ਨੂੰ ਫਾਇਦਾ ਹੋਣਾ, ਤੁਹਾਡੀਆਂ ਓਪਰਚੁਨਿਟੀਜ਼, ਤੁਹਾਨੂੰ ਮੌਕੇ ਜਿਹੜੇ ਉਸ ਦੇ ਨਾਲ ਵੱਧ ਜਿਹੜੇ ਉਹ ਬਣਨੇ ਆ। ਚਲੋ ਮੰਨ ਲਓ ਤਿੰਨੀ ਸਾਈ ਸਰਕਾਰ ਜੇ ਚਲੀ ਜਾਂਦੀ, ਬਦਲ ਜਾਂਦੀ, ਕਿਹੜਾ ਮੁੜ ਕੇ ਨਹੀਂ ਦੁਬਾਰਾ ਆ ਜਾਣੀ। ਇਹ ਤਾਂ ਅਦਲਾ ਬਦਲੀ ਚੱਲਦੀ ਰਹਿਣੀ ਹੈ। ਤੁਸੀਂ ਮਤਲਬ ਇੱਕ ਟੈਨਿਸ ਦੀ ਬਾਲ ਵਾਂਗੂ ਬਣ ਕੇ ਰਹਿ ਜਾਣਾ ਵੀ ਕਦੀ ਖੱਬੇ ਮਾਰ ਤੇ ਕਦੀ ਸੱਜੇ ਮਾਰ ਤੇ, ਵੀ ਬਈ ਇਧਰੋਂ ਕੋਰਟ ਦੇ ਵਿੱਚ ਇੱਧਰ ਆ ਗਏ, ਕੋਰਟ 'ਚ ਉੱਧਰ ਆ ਗਏ। ਪੱਕੇ ਪੈਰੀ ਜਿਹੜਾ ਉਹ ਆਪਣਾ ਕੰਮ ਕਰੋ ਵੀ ਐਟਲੀਸਟ ਤੁਹਾਨੂੰ ਬਾਅਦ ਦੇ ਵਿੱਚ ਫਿਕਰਮੰਦੀ ਜਿਹੜੀ ਉਹ ਨਾ ਰਵੇ, ਕੰਮਕਾਜ ਦੀ ਫਿਕਰਮੰਦੀ ਨਾ ਰਵੇ। ਤੁਸੀਂ ਇਹਦੇ ਵਿੱਚ ਮਿਕਸ ਕਰ ਲਓ ਰਮਨ ਜੀ, 4 ਸਾਲਾਂ ਤਾਈਂ ਜਿੱਦੀ AI, ਜਿੱਦਾਂ ਹਰਜੋਤ ਭਾਜੀ ਨੇ ਵੀ ਉਹ ਗੱਲ ਕੀਤੀ ਸੀ, ਤੁਸੀਂ ਇਹ ਸਾਰੇ ਜਿਹੜੇ ਕਹਿ ਲਓ ਵੀ ਭਾਂਬੜ ਮਚੇ ਦੇ ਵਿੱਚ AI ਦਾ ਤੇਲ ਪਾ ਦਿਓ ਤੇ ਪਤਾ ਨਹੀਂ ਇੱਥੇ ਬਣਨਾ ਕੀ ਆ, ਇੱਥੇ ਸਿਚੁਏਸ਼ਨ ਕਿੱਦਾਂ ਦੀ ਜਿਹੜੀ ਉਹ ਬਣ ਜਾਣੀ। ਸੋ ਆਪਣੇ ਆਪ ਨੂੰ ਲੈਸ ਕਰੋ ਨਵੇਂ ਸਕਿੱਲਸ ਦੇ ਨਾਲ, ਵੀ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਆ। ਹੁਣ ਇੱਕ ਹੋਰ ਚੀਜ਼ ਜਿਹੜੀ ਆ ਰਮਨ ਜੀ, ਹਰਜੋਤ ਜੀ, ਤੁਹਾਡੀ ਨਜ਼ਰ ਦੇ ਵਿੱਚ ਜਿਹੜੀ ਉਹ ਲਿਆਉਣਾ ਚਾਹੁੰਦੇ ਆ, ਇਹ ਸ਼ੇਅਰ ਕਰਨਾ ਚਾਹੁੰਦਾ ਮੈਂ ਵੀ, ਕਿਸ ਤਰੀਕੇ ਦੇ ਨਾਲ ਜਿਹੜੇ ਸਕੱਤਰ ਸ਼ੌਨ ਡਫੀ ਆ, ਉਹ ਇਮੀਗ੍ਰੈਂਟਸ ਦੇ ਉਲਟ ਕਿੱਦਾਂ ਮਤਲਬ ਜ਼ਹਿਰ ਆ ਇਸ ਟਾਈਮ ਇਹਨਾਂ ਦਾ। ਤੁਸੀਂ ਦੇਖੋ ਵੀ ਆਹ ਤਸਵੀਰ ਜਿਹੜੀ ਉਹਨਾਂ ਨੇ ਲਾਈ ਆ, ਜਿਹੜੀ $40 ਮਿਲੀਅਨ ਦੀ ਫੰਡਿੰਗ ਰੋਕੀ ਆ, ਤਸਵੀਰ ਦੇ ਵਿੱਚ ਹਰਜਿੰਦਰ ਹੀ ਦਿਸਦਾ, ਬਾਕੀ ਜਿਹੜੇ ਦੂਜੇ ਆ ਉਹ 2 ਦਿਸਦੇ ਆ, ਤੇ ਉਸ ਦੀਆਂ 4 ਤਸਵੀਰਾਂ ਤੇ ਉਹਦੇ ਐਕਸੀਡੈਂਟ ਦੀ ਉਹਨਾਂ ਨੇ ਉਹ ਲਾਈ ਆ। ਕਹਿੰਦੇ ਵੀ ਮੈਂ ਹੁਣ ਵਿਦ ਹੋਲਡ ਕਰ ਲਿਆ $40 ਮਿਲੀਅਨ। ਇਹ ਉਹ ਮੁੰਡਾ ਜਿਹੜਾ ਸ਼ਰਮਾ, ਜਿਹਦੀ ਇੰਟਰਵਿਊ ਉਸ ਤੋਂ ਬਾਅਦ ਜਿਹੜੇ ਕ੍ਰੋਕੋਡਾਈਲ ਈਅਰਸ ਵਾਲੀ ਟੀਅਰਸ ਵਾਲੀ ਜਿਹੜੀ ਉਹਨੇ ਬਿਆਨ ਦਿੱਤਾ ਸੀ, ਉਸ ਤੋਂ ਬਾਅਦ ਦੇ ਵਿੱਚ ਇਹ ਕਿਹਾ ਆ। ਤੁਸੀਂ ਥੱਲੇ ਦੇਖੋ ਵੀ ਕਮੈਂਟ ਕੌਣ ਕਰ ਰਿਹਾ, ਈਲਨ ਮਸਕ ਜਿਹੜਾ ਉਹ ਨਾਲ ਕਮੈਂਟ ਕਰ ਰਿਹਾ ਉਸ ਦੇ ਹੇਠਾਂ, ਇਸ ਸਕੱਤਰ ਡਫੀ ਦੇ ਹੇਠਾਂ, ਵੀ ਕਹਿੰਦੇ ਵੀ ਇੱਕ ਮੇਰੇ ਮਿੱਤਰ ਦੀ ਘਰ ਵਾਲੀ ਵੀ ਇਲੀਗਲ ਟਰੱਕਰ ਨੇ ਜਿਹੜੀ ਉਹ ਮਾਰ ਦਿੱਤੀ ਸੀ, ਜਿਹੜਾ ਕੁਆਲੀਫਾਈਡ ਨਹੀਂ ਸੀਗਾ ਸੇਫ ਜਿਹੜਾ ਉਹ ਚਲਾਉਣ ਦੇ ਲਈ। ਸੋ ਤੁਸੀਂ ਦੇਖੋ ਵੀ ਕਿਸ ਤਰੀਕੇ ਦਾ ਵਰਤਾਰਾ ਜਿਹੜਾ ਇਸ ਟਾਈਮ ਇਹ ਚੱਲ ਰਿਹਾ। ਈਵਨ ਆਈਸ ਵਾਲਿਆਂ ਨੇ ਵੀ, ਰਾਜਕਰਨ ਵੀ ਸੀ ਜਿਹੜੇ ਆਪਣੇ ਪੇਜ ਦੇ ਉੱਤੇ ਜਿਹੜੀ ਹਰਜਿੰਦਰ ਵਾਲੀ ਫੋਟੋ ਲਾਈ ਹੋਆ, ਆਈਸ ਵਾਲਿਆਂ ਨੇ ਵੀ, ਉਹਨਾਂ ਨੇ ਵੀ ਲਾਈ ਆ। ਇੱਕ ਦੋ ਹਾਂਜੀ, ਸੌਰੀ ਆ ਚੀਜ਼ ਰਮਨ ਜੀ ਕਰ ਲਈਏ ਵੀ ਕੈਲੀਫੋਰਨੀਆ ਦੇ ਨਾਲ ਤਾਂ ਹੁਣ ਪੱਕਾ ਹੀ ਆ, ਜਿਹੜਾ ਪੇਚਾ ਤਾਂ ਪਿਆ ਹੀ ਪਿਆ ਹੈ ਨਾਨ ਡੋਮਿਸਾਈਲ ਡਰਾਈਵਰਸ ਲਾਇਸੈਂਸਿਸ ਨੂੰ, ਜਿਹੜਾ ਉਹ ਲੈ ਕੇ ਹੁਣ $40 ਮਿਲੀਅਨ ਦੀ ਜਿਹੜੀ ਫੰਡਿੰਗ ਰੋਕਣ ਦੇ ਨਾਲ ਕੈਲੀਫੋਰਨੀਆ ਦਾ ਤੇ ਅਸਰ ਕੀ ਆਪਾਂ ਦੇਖਾਂਗੇ ਇਹਨਾਂ ਦੀ ਇੰਡਸਟਰੀ ਦੇ ਉੱਤੇ। ਦੇਖੋ ਇਹ ਉਹੀ ਆ ਰਾਜਕਰਨ, ਇਹ ਫਿਰ ਅਗੇਨ ਮੈਂ ਤੁਹਾਨੂੰ ਦੱਸ ਦਿਆਂ ਕਿ ਆਪਣੀ ਜਿਹੜੀ ਇੰਡਸਟਰੀ ਹੈਗੀ ਆ, ਸ਼ਾਇਦ ਆਪਣੀ ਇੰਡਸਟਰੀ ਦੀ ਬਦਕਿਸਮਤੀ ਇਹ ਆ ਕਿ ਪਹਿਲਾਂ ਅਸੀਂ ਕਾਰ ਦੀ ਮਾਰ ਹੇਠ ਆਏ, ਕੈਲੀਫੋਰਨੀਆ ਏਅਰ ਰਿਸੋਰਸ ਬੋਰਡ ਦੀ ਮਾਰ ਹੇਠ ਆਏ, ਉਦੋਂ ਸਾਡੀ ਇੰਡਸਟਰੀ ਨੇ ਬਹੁਤ ਸੰਤਾਪ ਚੱਲਿਆ ਇੱਥੇ ਕੈਲੀਫੋਰਨੀਆ ਦੇ ਵਿੱਚ। ਉਸ ਤੋਂ ਬਾਅਦ ELD ਦਾ ਜਿਹੜਾ ਪ੍ਰੋਬਲਮ ਸੀਗੀ ਉਹਦੇ ਵਿੱਚ ਦੇਖ ਲਓ ਕੀ ਬਣ ਰਿਹਾ, ਕੀ ਨਹੀਂ ਹੋ ਰਿਹਾ, ਤੇ ਹੁਣ ELD ਦਾ ਕੀ ਚੱਲ ਰਿਹਾ। ਤੇ ਹੁਣ ਇਹ ਜਿਹੜਾ ਆ ਕੈਲੀਫੋਰਨੀਆ ਦੇ ਜਿਹੜੀ ਇੰਡਸਟਰੀ ਹੈਗੀ ਆ, ਉਹ ਇੱਕ ਹੋਰ ਪੋਲੀਟੀਕਲ ਡਰਾਮੇ ਦੀ ਜਿਹੜੀ ਆ ਬਲੀ ਚੜ੍ਹਦੀ ਜਾ ਰਹੀ ਆ।
ਸੋ ਮੇਰੇ ਖਿਆਲ ਦੇ ਵਿੱਚ ਮੈਂ ਤਾਂ ਕਈ ਵਾਰੀ ਕਹਿਣਾ ਹੁੰਦਾ ਕਿ ਜਿਹੜਾ ਸਾਡਾ ਕੈਲੀਫੋਰਨੀਆ ਹੈਗਾ, ਕੈਲੀਫੋਰਨੀਆ ਇਜ਼ ਜਸਟ ਲਾਈਕ ਅ ਪੰਜਾਬ ਇਨ ਇੰਡੀਆ। ਜਿੱਦਾਂ ਉੱਥੇ ਪੰਜਾਬ ਸਟਰਗਲ ਕਰਦਾ ਰਹਿੰਦਾ ਸੈਂਟਰ ਦੇ ਨਾਲ, ਇੱਥੇ ਕੈਲੀਫੋਰਨੀਆ ਸਟਰਗਲ ਕਰਦਾ ਰਹਿੰਦਾ ਫੈਡਰਲ ਦੇ ਨਾਲ, ਨੋ ਮੈਟਰ ਵਾਟ ਟੈਸਟਿੰਗ ਗਰਾਊਂਡ ਬਣ ਜਾਂਦੇ ਆ। ਆਉਂਦੀ ਆ ਕਿੰਨਾ ਕੀ ਹੁੰਦਾ ਹੈ। ਸੋ ਆਈ ਥਿੰਕ ਇਹ ਸਾਡੀ ਜਿਹੜੀ ਆ ਕਿਸਮਤ ਦੇ ਵਿੱਚ ਹੀ ਆ ਕਿ ਜਿੰਨੀ ਕੈਲੀਫੋਰਨੀਆ ਦੀ ਇਕਾਨਮੀ ਵੱਡੀ ਆ, ਉਨੇ ਸਾਡੇ ਦੁੱਖ ਵੀ ਵੱਡੇ ਆ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਅਲਟੀਮੇਟਲੀ ਹੁਣ ਜਿਹੜਾ ਜੋ ਕੁਝ ਵੀ ਹੋ ਰਿਹਾ ਹੈਗਾ, ਇਟਸ ਆਲ ਪੋਲੀਟੀਕਲ। ਸੋ ਇਹਦੇ ਵਿੱਚ ਅਗੇਨ ਜਿਹੜੀ ਸਾਡੀ ਇੰਡਸਟਰੀ ਆ, ਜਿਹੜੀਆਂ ਸਾਡੀਆਂ ਕੰਪਨੀਜ਼ ਆ, ਉਹਨਾਂ ਨੂੰ ਉਹੀ ਫਿਰ ਡਰਾਈਵਰਸ ਨੂੰ ਵੀ, ਕੰਪਨੀਜ਼ ਨੂੰ ਵੀ ਆਪਣੇ ਪੱਧਰ ਦੇ ਉੱਤੇ ਦੇਖੋ ਕਿ ਆਪਣੇ ਪੱਧਰ ਦੇ ਉੱਤੇ ਤੁਸੀਂ ਕੀ ਕਰ ਸਕਦੇ ਹੈਗੇ ਟੂ ਸਟੇ ਅਫਲੋਟ ਥਰੂ, ਆਪਣੇ ਇਸ ਮਤਲਬ ਕਿ ਪਾਵਰ ਦੇ ਉੱਤੇ ਰਹਿਣ ਨੂੰ ਤੁਸੀਂ ਕੀ ਕਰ ਸਕਦੇ ਆ। ਸੋ ਪੋਲੀਟੀਕਲ ਗੱਲ ਦੇ ਵਿੱਚ ਐਡ ਕਰਦੇ ਜਾਈਏ, ਆ ਇੱਕ ਪੋਸਟ ਜਿਹੜੀ ਨਾਲ ਸ਼ੇਅਰ ਕਰ ਦਿੰਦੇ ਉਹਨਾਂ ਦੀ। ਫਲੋਰੀਡਾ ਵਾਲੇ ਅਟਾਰਨੀ ਜਨਰਲ ਜੇਮਸ ਅਥਮਾਇਰ ਉਹ ਕਹਿ ਰਹੇ ਆ ਵੀ ਅਸੀਂ ਕੈਲੀਫੋਰਨੀਆ ਨੂੰ ਸੁਪਰੀਮ ਕੋਰਟ ਦੇ ਵਿੱਚ ਲੈ ਕੇ ਜਿਹੜਾ ਉਹ ਜਾ ਰਹੇ ਆ, ਜਿਹੜਾ ਟਰਨ ਪਾਈਕ ਐਕਸੀਡੈਂਟ ਹੋਇਆ ਸੀਗਾ ਉਸ ਮਾਮਲੇ 'ਚ। ਤੇ ਕਹਿੰਦੇ ਵੀ ਇਹ ਇੰਗਲਿਸ਼ ਜਿਹੜੀ ਆ ਉਹਨਾਂ ਨੂੰ ਨਹੀਂ ਸਿਖਾ ਰਹੇ ਹੈਗੇ ਚੱਜ ਦੇ ਨਾਲ ਉਹ ਚੀਜ਼ ਜਿਹੜੀ ਹੈਗੀ ਆ। ਤੇ ਕਹਿੰਦੇ ਵੀ ਇਲੀਗਲ ਏਲੀਅਨਸ ਨੂੰ ਉਹਨਾਂ ਨੇ ਡਰਾਈਵਿੰਗ ਲਾਇਸੈਂਸ ਜਿਹੜੇ ਉਹ ਦਿੱਤੇ ਹੋਏ ਆ। ਕੈਲੀਫੋਰਨੀਆ ਦੀਆਂ ਕਹਿੰਦੇ ਵੀ ਸੈਂਚੁਰੀ ਪਾਲਿਸੀਜ਼ ਜਿਹੜੀਆਂ ਆ ਉਹ ਬਹੁਤ ਖਤਰਨਾਕ ਹੈਗੀਆਂ ਆ। ਸੋ ਇਹਦੇ ਕਰਕੇ ਕਹਿੰਦੇ ਵੀ ਅਸੀਂ ਇਹਨਾਂ ਨੂੰ ਹੁਣ ਸੁਪਰੀਮ ਕੋਰਟ ਦੇ ਵਿੱਚ ਆਲਰੇਡੀ ਫਾਈਲ ਕਰ ਦਿੱਤਾ। ਰਾਜਕਨਵੀਰ ਸਿੰਘ ਆਲਰੇਡੀ ਸੁਪਰੀਮ ਕੋਰਟ 'ਚ ਫਲੋਰੀਡਾ ਦੇ ਅਟਾਰਨੀ ਜਨਰਲ ਨੇ ਕੇਸ ਜਿਹੜਾ ਆ ਫਾਈਲ ਕਰਦਾ ਵੀ ਲੈ ਗਏ ਨੇ ਸੁਪਰੀਮ ਕੋਰਟ ਦੇ ਵਿੱਚ ਵੀ ਕੈਲੀਫੋਰਨੀਆ ਦੀਆਂ ਸੈਂਚੁਰੀ ਪਾਲਿਸੀਜ਼ ਆ ਉਹਨਾਂ ਨੂੰ ਐਂਡ ਕਰੋ। ਇਹ ਜਿਹੜਾ ਪੈਂਫਲੇਟ ਆ ਉਹਦੇ ਵਿੱਚ ਵੀ ਹਰਜਿੰਦਰ ਵਿਚਾਰੇ ਦਾ ਫੇਰ ਨਾਂ ਆ। ਤੁਸੀਂ ਹੁਣ ਉਹਦੀ ਐਗਜ਼ਾਮਪਲ ਉਹ ਦਿੱਤੀ ਹੈਗੀ ਆ। ਸੋ ਉਹਦੇ 'ਚ ਉਹਨਾਂ ਨੇ ਨਾ ਜੋ ਮੰਗਿਆ ਆ, ਸੋ ਧਿਆਨ ਰੱਖੋ ਤਾਂ ਕਿ ਸਾਰਿਆਂ ਨੂੰ ਪਤਾ ਹੋਵੇ। ਕਹਿੰਦੇ ਵੀ ਇੱਕ ਡੈਕਲਰੇਟਰੀ ਜੱਜਮੈਂਟ ਕਰੋ ਫੈਡਰਲੀ, ਜਿਹਦੇ ਮੁਤਾਬਕ ਇਨਕੁਆਇਰੀ ਹੋਣੀ ਚਾਹੀਦੀ ਆ ਇਮੀਗ੍ਰੇਸ਼ਨ ਸਟੇਟਸ ਸਾਰੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਐਪਲੀਕੈਂਟਸ ਦਾ। ਤੇ ਇੱਕ ਹੋਰ ਕਹਿੰਦੇ ਵੀ ਜੱਜਮੈਂਟ ਹੋਣੀ ਚਾਹੀਦੀ ਆ ਵੀ ਇਹ ਕਿਉਂ ਨਹੀਂ ਐਨਫੋਰਸ ਕਰ ਸਕੇ ਇਮੀਗ੍ਰੇਸ਼ਨ ਸਟੇਟਸ ਸਟੈਂਡਰਡਸ। ਇਹ ਪਬਲਿਕ ਨੂਇਸੈਂਸ ਹੋਣੀ ਚਾਹੀਦੀ ਆ। ਪਰਮਾਨੈਂਟ ਬੈਨ ਹੋਣਾ ਚਾਹੀਦਾ ਅਗੇਂਸਟ ਕੈਲੀਫੋਰਨੀਆ ਤੇ ਵਾਸ਼ਿੰਗਟਨ ਸਟੇਟ ਜੋ ਕਿ ਕਮਰਸ਼ੀਅਲ ਲਾਇਸੈਂਸ ਨਾਨ ਸਿਟੀਜ਼ਨਸ ਨੂੰ ਇਸ਼ੂ ਕਰ ਰਹੇ ਹੈਗੇ ਆ। ਤੇ ਕਹਿੰਦੇ ਬਈ ਆਰਡਰ ਕੈਲੀਫੋਰਨੀਆ ਐਂਡ ਵਾਸ਼ਿੰਗਟਨ ਟੂ ਪੇ ਫਲੋਰੀਡਾਜ਼ ਲੀਗਲ ਫੀਸ। ਇਹ ਜਿਹੜਾ ਲਾਸਟ ਫਾਈਲ ਕੀਤਾ ਉਹਦੇ 'ਚ ਇਹ ਨਹੀਂ ਇਨਕਲੂਡ ਕੀਤਾ। ਇੱਥੇ ਹਰਜੋਤ ਜੀ, ਰਮਨ ਜੀ, ਹੁਣ ਜਿਹੜੀ ਆ ਸਾਲ ਦੇ ਸ਼ੁਰੂਆਤ 'ਚ ਜਿਹੜੀ ਇੱਕ ਅੱਗ ਲੱਗੀ ਸੀਗੀ ਉਹ ਗੋਰੇ ਨੇ ਜਿਹੜੇ ਨੇ ਲਾਈ ਸੀ, ਉਹ ਫਲੋਰੀਡਾ 'ਚ ਫੜਿਆ ਤੇ ਸਾਡੇ ਗਵਰਨਰ ਨਹੀਂ ਜਾਂਦੇ ਉਹਨੂੰ ਚੱਕ ਕੇ ਲਿਆਉਣ ਜਿਹੜਾ ਜਹਾਜ਼ ਤੇ। ਉਹ ਵੀ ਦਿਖਾਉਣ ਜਿਹੜਾ ਉਹ ਵੀ ਜਿਹੜਾ ਉਹ ਕਰਨ ਵੀ ਇੱਥੇ ਤਾਂ 18 ਜਾਣੇ ਮਰੇ ਸੀ, ਬਿਲੀਅਨਸ ਡਾਲਰ ਦਾ ਨੁਕਸਾਨ ਹੋਇਆ। ਹਾਂਜੀ ਭਾਜੀ, ਕਿੰਨੇ ਜ਼ਿਆਦਾ ਲੋਕ ਮਰੇ ਸੀ, ਲਾਈਕ ਹੱਦ ਹੀ ਹੋਈ ਪਈ ਸੀ। ਇਹ ਕਰ ਸਕਦੇ ਤੇ ਇਹ ਕਿਹੜੇ ਹੱਥਿਆ ਧਰ ਕੇ ਬੈਠੇ, ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ। ਜੇ ਉਹ ਪੋਲਿਟਿਕਸ ਖੇਡ ਰਹੇ ਆ ਤੇ ਫਿਰ ਤੁਹਾਨੂੰ ਵੀ ਉਸ ਹਿਸਾਬ ਦੇ ਨਾਲ, ਚਲੋ ਹੁਣ ਦੋ ਚੀਜ਼ਾਂ ਗਲਤ ਕਰਕੇ ਤਾਂ ਇੱਕ ਚੀਜ਼ ਸਹੀ ਨਹੀਂ ਹੁੰਦੀ, ਪਰ ਜਸਟ ਬਿਕੋਜ਼ ਕਿਉਂਕਿ ਉਹ ਇਮੀਗ੍ਰੈਂਟ ਨਹੀਂ ਸੀਗਾ ਇਸ ਲਈ ਉਹਦਾ ਰੌਲਾ ਹੀ ਨਹੀਂ ਪਿਆ। ਤੁਸੀਂ ਦੇਖ ਲਓ ਸਾਹਿਬ, ਜਿਹੜੀ ਮੁੱਕ ਦੀ ਗੱਲ ਇਹ ਆ, ਬਾਟਮ ਲਾਈਨ ਜਿਹੜਾ ਐਟ ਦਾ ਐਂਡ ਆਫ ਦਾ ਡੇ ਇਹ ਆ ਜੀ, ਦੇਖੋ ਆਪਣੇ 'ਚ ਸੁਧਾਰ ਕਰ ਸਕਦੇ ਕਰ ਲਓ। ਅੱਜ ਦੀ ਟਾਈਮ ਦੇ ਵਿੱਚ ਆਪਣਾ ਸੁਧਾਰ ਹੀ ਆਨਸਰ ਆ। ਯੂ ਕੈਨ ਨਾਟ ਬਲੇਮ ਸਮਬਡੀ ਫॉर the things that you cannot do right. ਸੋ ਆਪਾਂ ਇਹ ਜਿਹੜੀ ਚੀਜ਼ ਆ, ਜੇ ਆਪਣਾ ਸੁਧਾਰ ਆਪਾਂ ਨਹੀਂ ਕਰ ਸਕਦੇ ਹੈਗੇ ਤੇ ਇਹ ਵਧੀਕੀਆਂ, ਇਹ ਚੀਜ਼ਾਂ, ਇਹ ਪ੍ਰੋਬਲਮਸ ਇਹ ਹੁੰਦੀਆਂ ਰਹਿਣੀਆਂ। ਆਪਾਂ ਏਕਾ ਨਹੀਂ ਕਰ ਸਕਦੇ, ਆਪਾਂ ਇਕੱਠੇ ਨਹੀਂ ਹੋ ਸਕਦੇ, ਆਪਾਂ ਸਹੀ ਕੰਮ ਨਹੀਂ ਕਰ ਸਕਦੇ, ਆਪਾਂ ਗਲਤ ਸਿਸਟਮ ਦੇ ਵਿੱਚ ਪੈਸਾ ਬਣਾ ਕੇ ਰਾਜੀ ਹਾਂ, ਆਪਾਂ ਹਰ ਉਹ ਗਲਤ ਕੰਮ ਕਰਕੇ ਰਾਜੀ ਹਾਂ ਜਿੰਨਾ ਸਾਨੂੰ ਪੈਸਾ ਐਟਲੀਸਟ ਬਣੇ। ਤੇ ਫਿਰ ਇਹ ਚੀਜ਼ਾਂ ਤਾਂ ਹੋਣੀਆਂ ਹੀ ਆ ਸਾਡੇ ਨਾਲ, ਇਹ ਤਾਂ ਅਨਡਿਨਾਏਬਲ ਹੈਗਾ। ਜੀ ਇੱਕ ਥੱਲੇ ਪੁੱਛੀ ਜਾਂਦਾ ਤੁਹਾਡੇ ਤਿੰਨਾਂ ਚੋਂ ਕਿਹੜਾ ਪੋਲੀਟੀਕਲ ਸਾਈਲਮ ਆ। ਦੱਸ ਦਈਏ ਵੀ ਤਿੰਨਾਂ ਚੋਂ ਸਾਡੇ ਕਿਸੇ ਨੇ ਪੋਲੀਟੀਕਲ ਸਾਈਲਮ ਨਹੀਂ ਲਿਆ ਤੇ ਤਿੰਨੇ ਅਸੀਂ ਸਿਟੀਜ਼ਨ ਆ। ਨਾਲੇ ਉਹ ਆਪ ਵੀ ਦੱਸੇ ਨਾ, ਆਪਣਾ ਵੀ ਦਿਖਾ ਦੇਵੇ ਪੇਪਰ ਕਿਹੜਾ ਆ। ਉਹ ਯਾਰ ਤੁਹਾਨੂੰ ਕਿਹੜੀ ਅਮਰੀਕਾ ਦੀ ਗੁਫਾ 'ਚ ਜੰਮਿਆ ਹੈ, ਇਹ ਵੀ ਤਾਂ ਪਤਾ ਲੱਗੇ। ਤੁਹਾਨੂੰ ਅਸੀਂ ਇਨਫੋਰਮੇਸ਼ਨ ਦੇ ਰਹੇ ਹੈਗੇ ਆ, ਦੱਸ ਤੁਸੀਂ ਨਾ ਆਪਣਾ ਦੱਸ ਨਹੀਂ ਸਕਦਾ ਤੇ ਇਹ ਗੱਲਾਂ ਮਾਰਦੇ। ਰੌਲਾ ਤੇ ਇਹੋ ਹੀ ਹੈ ਨਾ ਕਿ ਇਹ ਕਹਿੰਦਾ ਵੀ ਤੁਸੀਂ ਰੋਂਦੇ ਰਹਿਣਾ, ਵੀ ਅਸੀਂ ਥੋੜਾ ਰੋਂਦੇ ਰਹਿਣਾ, ਰੋਜ਼ ਤਾਂ ਹੁਣ ਟਰੱਕਰ ਰਹੇ ਆ, ਅਸੀਂ ਤਾਂ ਦੱਸ ਰਹੇ ਆ ਵੀ ਯਾਰ ਹਨਾ ਵੀ ਕੀ ਹੋ ਰਿਹਾ। ਠੀਕ ਹੈ ਨਹੀਂ ਤੇ ਫਿਰ ਠੀਕ ਆ ਭਾਈ, ਜਿਹਨੂੰ ਤੈਨੂੰ ਚੰਗਾ ਨਹੀਂ ਲੱਗਦਾ ਤੂੰ ਸਤਿ ਸ੍ਰੀ ਅਕਾਲ, ਤੂੰ ਜਾ ਛੱਡ। ਇੱਥੋਂ ਨਾ ਤੁਸੀਂ ਇੱਥੇ ਬੰਦਿਆਂ ਦੀ ਇੰਟੈਲੀਜੈਂਸ ਜਾਂ ਬੰਦਿਆਂ ਦੀ ਸੋਚ ਦੇਖ ਸਕਦੇ ਆ ਵੀ ਕਿੰਨੇ ਸੀਰੀਅਸ ਮੁੱਦੇ ਦੇ ਉੱਤੇ ਆਪਾਂ ਗੱਲਬਾਤ ਦੱਸ ਰਹੇ ਆ ਆਪਣੀ ਕਮਿਊਨਿਟੀ ਨੂੰ, ਪਰ ਉਹ ਮੋਰਿਓ ਕਿੱਦਾਂ। ਸੋ ਇੱਥੇ ਜ਼ਰੂਰ ਮੈਂ ਬੇਨਤੀ ਜ਼ਰੂਰ ਕਰਨੀ ਚਾਹੁੰਦਾ, ਇੱਕ ਤੁਹਾਨੂੰ ਵੀ ਪਤਾ ਹੋਊਗਾ, ਨਿਊਯਾਰਕ ਤੋਂ ਮੈਨੂੰ ਬਹੁਤ ਕਾਲਾਂ ਆਈਆਂ, ਖਾਸ ਕਰਕੇ ਜਿਹੜੇ ਟੈਕਸੀ 'ਚ ਵੀ ਆ
ਉਹ ਕਹਿੰਦੇ ਬਈ ਇਹ ਹੁਣ ਇਹ ਸੋਚ ਰਿਹਾ ਵੀ ਜੇ ਸਾਨੂੰ ਚਲੋ ਡਿਪੋਰਟ ਤਾਂ ਨਹੀਂ ਕਰੇ ਦੇਣਾ ਵੀ ਅਸੀਂ ਧੱਕਾ ਕਰਨਾ ਜੋ ਮਰਜ਼ੀ ਕਈ ਚਾਹੇ ਮੀਟਰ ਚਲਾਈਏ ਨਾ ਚਲਾਈਏ ਲਾਈਨ ਤੋੜ ਕੇ ਬੰਦੇ ਚੱਕ ਲਈਏ। ਟਰੱਕਰ ਹਜੇ ਵੀ ਕਈ ਸੋਚ ਰਿਹਾ ਕੋਈ ਨਹੀਂ ਲੋਡ ਲਾ ਲਓ ਫੜ ਹੋ ਗਿਆ ਤੇ ਭਾਈ ਤੁਸੀਂ ਜੇ ਤੁਸੀਂ ਫੜ ਹੋ ਗਏ ਤੁਸੀਂ ਡਿਪੋਰਟ ਹੋ ਗਏ। ਜਿਹੜਾ ਪਿੱਛੇ ਜਿਹੜਾ ਹੁਣ ਇੱਕ ਹਰਜਿੰਦਰ ਕੇਸ ਦੇ ਕਰਕੇ ਜਿਹੜਾ 1.5 ਲੱਖ ਬੰਦੇ ਦਾ ਨੁਕਸਾਨ ਹੋਇਆ, ਹੋਰ ਇਦਾਂ ਦਾ ਤੁਸੀਂ ਕੋਈ ਨੁਕਸਾਨ ਕਰੋਗੇ ਬਾਕੀਆਂ ਦਾ ਜਿਹੜਾ ਚਾਹੇ ਉਹ ਸਿਟੀਜ਼ਨ ਵੀ ਹੋਵੇ ਉਹਨਾਂ ਦਾ ਜਿਹੜਾ ਨੁਕਸਾਨ ਹੋਣਾ ਉਹ ਕੀ ਬਣੂਗਾ। ਬਿਲਕੁਲ ਗੱਲ ਉਹੀ ਹੁੰਦੀ ਆ ਇਹਦੇ ਵਿੱਚ। ਇਦਾਂ ਨਹੀਂ ਜੀ ਕੋਈ ਗਲਤ ਬੰਦਾ ਨਹੀਂ ਫਸਦਾ ਜਾਂ ਕੋਈ ਸਹੀ ਨਹੀਂ ਫਸਦਾ। ਇਹਦੇ ਵਿੱਚ ਤਾਂ ਉਹੀ ਚੀਜ਼ ਹੁੰਦੀ ਆ ਜਦੋਂ ਇਦਾਂ ਦੀ ਪ੍ਰੋਬਲਮ ਸ਼ੁਰੂ ਹੁੰਦੀ ਆ ਫਿਰ ਸਭ ਚੀਜ਼ਾਂ ਜਿਹੜੀਆਂ ਆ ਉਹ ਸਾਹਮਣੇ ਆ ਜਾਂਦੀਆਂ। ਹਰ ਇੱਕ ਪ੍ਰੋਬਲਮ ਜਿਹੜੀ ਉਹ ਸਾਹਮਣੇ ਆ ਜਾਂਦੀ ਆ ਤੇ ਫਿਰ ਉਹਦੇ ਵਿੱਚ ਮਾੜਾ ਚੰਗਾ ਬੁਰਾ ਭਲਾ ਸਭ ਜਿਹੜਾ ਆ ਉਹ ਦਲੀ ਦੇ ਮਲੀ ਦੇ ਕਹਿੰਦੇ ਰਗੜਿਆ ਜਾਂਦਾ ਹੈ। ਸੋ ਮੇਰੇ ਖਿਆਲ ਦੇ ਵਿੱਚ ਹੁਣ ਇਹ ਬੜਾ ਜਿਹੜਾ ਆ ਸੀਰੀਅਸ ਮੁੱਦਾ ਕਹਿ ਲਓ ਜਾਂ ਇਹਨੂੰ ਆਪਾਂ ਵਿਗੜਨ ਦਿੱਤਾ, ਇੰਨੀ ਦੇਰ ਤੱਕ ਵਿਗੜਨ ਦਿੱਤਾ ਮੇਰੇ ਖਿਆਲ ਉਹ ਕਹਿ ਲਓ। ਇਸ ਕਰਕੇ ਜਿਹੜੇ ਅੱਜ ਦੀ ਤਰੀਕ ਦੇ ਵਿੱਚ ਜੋ ਆਪਾਂ ਨੂੰ ਲੱਛਣ ਦਿਖ ਰਹੇ ਆ ਇਹ ਕਹਿ ਲਓ ਵੀ ਐਡੀ ਵੱਡੀ ਜਿਹੜੀ ਕੋਵਿਡ ਦੀ ਬਿਮਾਰੀ ਆਈ ਸੀ ਉਹਦੇ ਜਿਹੜੇ ਇਹ ਸਾਈਡ ਇਫੈਕਟ ਕਹਿ ਲਓ ਜਾਂ ਸਾਰੀ ਉਮਰ ਤੱਕ ਜਿਹੜੇ ਸਕਾਰਸ ਹੈਗੇ ਆ ਉਹ ਰਹਿ ਜਾਣਗੇ। ਕਿਉਂਕਿ ਇਹ ਚੀਜ਼ਾਂ ਜਿਹੜੀਆਂ ਆ ਇਹ ਚੀਜ਼ਾਂ ਨਾਟ ਓਨਲੀ ਕਿ ਇੱਕ ਦਿਨ ਦੇ ਵਿੱਚ ਆਈਆਂ ਜਾਂ ਇੱਦਾਂ ਆਈਆਂ ਹੈਗੀਆਂ। ਸੋ ਬਹੁਤ ਵੱਡਾ ਹੈਗਾ ਚੀਜ਼ ਹੈ। ਪਰ ਐਨੀਵੇ ਚਲੋ ਆਪਾਂ ਜੇ ਆਪਣੀ ਇੰਡਸਟਰੀ ਵੱਲ ਨੂੰ ਚੱਲਦੇ ਹਾਂ ਆਪਾਂ ਤਾਂ ਇਹ ਗੱਲ ਕਰੀਏ ਕਾਲਰਸ ਵੀ ਨੇ ਰਮਨ ਜੀ ਆਪਣੇ ਕੋਲ ਮਿੰਟ ਵੀ ਥੋੜੇ ਆਪਾਂ ਕਾਲਸ ਵੀ ਜੇ ਕੁਝ ਜਿਹੜੀਆਂ ਉਹ ਲੈ ਲਈਏ ਤਾਂ ਕਾਫੀ ਚਿਰ ਤੋਂ ਹੋਲਡ ਤੇ ਨੇ। ਹਾਂਜੀ ਹਰਵਿੰਦਰ ਜੀ ਜੁੜੇ ਹੋਏ ਨੇ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਹਰਜੋਤ ਸਿੰਘ ਖਾਲਸਾ ਭਾਜੀ ਜੀ, ਰਮਨ ਢਿੱਲੋਂ ਜੀ, ਰਾਜਕਰਨ ਸਿੰਘ ਭਾਈ ਤੇ ਸਾਰੇ ਪੰਜਾਬੀ ਸੁਣਨ ਵਾਲੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਬਹੁਤ ਭਾਜੀ ਰਮਨ ਢਿੱਲੋਂ ਜੀ ਜਿਹੜੀ ਵਾਸ਼ਿੰਗਟਨ ਦੀ ਅੱਜ ਇਹ ਨਵੀਂ ਭਾਜੀ ਖਬਰ ਆ ਗਈ ਆ ਵੀ ਉਹ ਕਹਿੰਦਾ ਵਾਸ਼ਿੰਗਟਨ ਨੂੰ ਵੀ ਵਿੱਚ ਅਸੀਂ ਚੱਲ ਰਹਿੰਦੇ ਆ ਤੇ ਸਾਡੇ ਬੰਦੇ ਕਾਫੀ ਆ ਜਿਹੜੇ ਡੋਮਿਸਾਈਲ ਲਾਇਸੈਂਸ ਵਾਲੇ ਵਿਚਾਰੇ ਉਹ ਕਾਲ ਵੀ ਨਹੀਂ ਕਰਦੇ, ਡਰਦੇ ਨਾਮ ਦੱਸਣਾ ਚਾਹੁੰਦੇ। ਤੁਹਾਨੂੰ ਪਤਾ ਹੀ ਆ ਕਿ ਬਹੁਤ ਕੰਮ ਖਰਾਬ ਹੈ ਜੀ। ਤੇ ਇਹ ਭਾਜੀ ਵਾਸ਼ਿੰਗਟਨ ਨੂੰ ਕਾਹਦੇ ਵਿੱਚ ਲਪੇਟੀ ਜਾਂਦੇ ਇਹਦੇ ਵਿੱਚ? ਕਿਉਂਕਿ ਉਹ ਵੀ ਦਿੰਦੇ ਆ ਕਹਿੰਦੇ ਇਸੇ ਲਈ ਸ਼ੌਨ ਡਫੀ ਦੇ ਹਿਸਾਬ ਨਾਲ ਉਹ ਵੀ ਦਿੰਦੇ ਆ ਤੇ ਕਹਿੰਦੇ ਵੀ ਇਹਨਾਂ ਨੂੰ ਵੀ ਰਗੜਦਾ। ਦਿੰਦਾ ਤਾਂ ਟੈਕਸਸ ਨੇ ਸਾਰਿਆਂ ਨੂੰ ਜਿਹੜੇ ਨਾਨ ਡੋਮਿਸਾਈਲ ਦਿੱਤੇ ਆ ਪਰ ਉਹ ਫਿਰ ਹੁਣ ਉਹਨਾਂ ਦਾ ਆਪਣਾ ਹੈ ਨਾ ਯਾਰ। ਨਹੀਂ ਪਰ ਅੱਜ ਦੀ ਡੇਟ 'ਚ ਉਹ ਇਹ ਕਹਿ ਰਿਹਾ ਵੀ ਇਹ 2-3 ਸਟੇਟਾਂ ਹੀ ਆ ਜਿਹੜੀਆਂ ਨਹੀਂ। ਉਹਨਾਂ ਨੇ ਤਾਂ ਹੁਣ ਕਰਤਾ ਨਾ ਫੈਸਲਾ ਲੈ ਲਿਆ ਨਾ ਅਸੀਂ ਰੀਨਿਊ ਕਰਨੇ ਨਾ ਉਹ ਕਰਨੇ ਨਾ ਇਦਾਂ ਕਰਨੇ। ਕਿਹਾ ਤਾਂ ਮਿਲਦਾ ਕੈਲੀਫੋਰਨੀਆ ਵਾਲੇ ਨੇ ਵੀ ਇਦਾਂ ਹੀ ਸੀਗਾ ਪਰ ਪਿੱਛੇ ਪਏ ਇਹਨਾਂ ਦੇ ਹੱਥ ਧੋ ਕੇ ਜ਼ਿਆਦਾ। ਪਰ ਭਾਜੀ ਜਿੱਦਾਂ ਹੁਣ ਅੱਜ ਦਾ ਰੌਲਾ ਜਿਹਾ ਪਿਆ ਆ ਮੈਨੂੰ ਟਿਕਟ ਵੀ ਰਮਨ ਢਿੱਲੋਂ ਭਾਜੀ ਮੇਰੀ ਤੁਹਾਨੂੰ ਗੱਲਬਾਤ ਹੋਈ ਆ। ਮੈਂ ਸਾਰੇ ਅਮਰੀਕਾ ਦੇ ਚਾਰੇ ਖੁੰਦੇ ਇੱਕ ਜਿਹੜੇ ਨੇ ਚਾਰੇ ਗਾਏ ਹੁੰਦੇ ਆ। ਫਲੋਰੀਡਾ ਵੀ ਹਿਊਸਟਨ ਤੋਂ ਮੈਂ ਹੁਣ ਆਇਆ ਤੇ ਪਰ ਸਾਨੂੰ US ਪਾਸਪੋਰਟ ਹੈਗਾ ਪਰ ਲੱਤਾਂ ਸਾਡੀਆਂ ਵੀ ਕੰਪਨੀ ਉਸ ਸਕੇਲ ਦੇ ਲੱਗੇ। ਹਰ ਸਕੇਲ ਤੇ ਭਾਜੀ ਬੰਦੇ ਘੇਰਦੇ ਆ। ਕੋਈ ਜਿਹੜੀਆਂ ਗੱਲਾਂ ਕਹਿੰਦੇ ਇਹ 500% ਸੱਚੀਆਂ ਆ। ਜਿਹੜੇ ਕਾਰਨਾਂ ਕਰਦੇ ਤੁਸੀਂ ਕੌਣ ਆ ਕੋ ਭਾਈ ਤੁਸੀਂ ਗੱਲ ਸੁਣ ਲਓ ਨਹੀਂ ਸੁਣੀ ਨਾ ਸੁਣੋ ਤੁਸੀਂ ਕਮੈਂਟ ਕਰਦੇ ਇੰਨਾ ਜ਼ੋਰ ਭਾਜੀ ਤੁਸੀਂ ਲਾ ਭੈਣ ਜੀ ਬਲਵਿੰਦਰ ਕੋਲ ਖਾਲਸਾ ਹੋਣਾ ਵੇ 5-9 ਦਾ ਸਾਈਨ ਕਰ ਦਿਓ। ਕਿਸੇ ਕੰਜਰ ਨੇ ਸਾਈਨ ਕੀਤੇ ਇੱਥੇ ਕੋਈ ਬਦਾਮਾਂ ਦਾ ਕਹਿ ਗਿਆ ਕੋਈ ਪੀਚਾਂ ਦਾ ਪਤਾ ਨਹੀਂ ਕਿੱਥੇ ਸਾਰੇ ਮਰ ਗਏ ਆ। ਇਹ ਆਪਣੇ ਪੰਜਾਬ ਵਿੱਚ ਦੁਆਬੇ ਤੋਂ ਮੈਂ ਸਾਡੇ ਦਮੂਹੀ ਸੱਪ ਹੁੰਦਾ ਮੂੰਗਫਲੀ ਵਿੱਚ ਚੱਲਦਾ ਹੁੰਦਾ 40-50 ਸਾਲ ਪਹਿਲਾਂ ਹਨਾ ਉਹ ਦੋ ਪਾਸੇ ਨੂੰ ਭੱਜਦਾ ਆ। ਇਹ ਸਾਰੇ ਲੋਕ ਕਰਤੇ ਪੀਲੀਆਂ ਪੱਗਾਂ ਬੰਦੀਆਂ ਦੋ ਮੂੰਹ ਵਾਲੇ ਆ। ਉਧਰ ਉਹਨਾਂ ਨੂੰ ਫੋਟੋਆਂ ਜਾਰੀਆਂ ਪਾਉਂਦੇ ਉਧਰ ਉਹਨਾਂ ਨੂੰ ਹੀ ਪਕਾਉਂਦੇ ਆ ਤੇ ਮਰਵਾਉਣੇ ਨਾਲ ਗਰੀਬ ਲੋਕਾਂ ਸਾਰਿਆਂ ਨੂੰ ਜਿਹੜੇ ਲੋਕ ਕੰਮ ਕਰਨ ਵਾਲੇ ਆ। ਨਹੀਂ ਜੀ ਬਹੁਤ ਸਾਰੇ ਨਾ ਲੋਕ ਇਹ ਸੋਚਦੇ ਰਹਿੰਦੇ ਕਹਿੰਦੇ ਜੀ ਆਈ ਲਵ ਟਰੰਪ ਜੇ ਉਹ ਹਨਾ ਤੇ ਜਾਂ ਸਾਨੂੰ ਕਹਿੰਦੇ ਰਹਿੰਦੇ ਤੁਸੀਂ ਪੋਲੀਟੀਕਲ ਵਾਲਿਆਂ ਦੇ। ਜਦੋਂ ਅਸੀਂ ਖਬਰ ਇਹ ਕਰਦੇ ਆ ਨਾ ਵੀ ਸਾਊਥ ਅਫਰੀਕਾ ਤੋਂ ਗੋਰਿਆਂ ਨੂੰ ਲਿਆ ਕੇ ਇਹ ਪੋਲੀਟੀਕਲ ਅਸਾਈਲਮ ਦੇ ਰਿਹਾ ਉਹਨਾਂ ਦੀ ਗੱਲ ਕਾਹਤੇ ਨਹੀਂ ਕਰਦੇ ਹੈਗੇ। ਉਦੋਂ ਵੀ ਬੋਲਿਆ ਕਰੋ ਠੀਕ ਹੈ ਕਿ ਨਹੀਂ। ਤੁਹਾਡੇ ਸਾਹਮਣੇ ਸ਼ਰੇਆਮ ਡਿਸਕ੍ਰਿਮੀਨੇਸ਼ਨ ਹੋ ਰਹੀ ਨਹੀਂ। 509 ਦਾ ਇੰਨਾ ਰੌਲਾ ਪਾਇਆ ਕਿੰਨੇ ਕੁ ਗਏ ਸੀਗੇ ਸਾਰੇ ਜਾਣੇ ਜਿਹੜੇ ਅਸਾਈਲਮ ਸੀਕਰ ਸੀਗੇ ਗਿਆ ਕੋਈ ਇਹਨਾਂ ਚੋਂ? ਮੈਜੋਰਟੀ ਜਿਹੜੇ ਇਸ ਟਾਈਮ ਜਿਹੜੇ ਆਪਣੇ ਟਰੱਕਰਸ ਆ ਇਹ ਇਸੇ ਹੀ ਸੰਬੰਧ ਦੇ ਉੱਤੇ ਇੱਥੇ ਆ ਨਾ ਉਹਦੇ ਆਧਾਰ ਤੇ ਇਹਨਾਂ ਨੂੰ ਵਰਕ ਪਰਮਿਟ ਮਿਲਦਾ ਆ ਉਹਦੇ ਆਧਾਰ ਦੀ ਆ। ਜਿਹੜੇ ਗਏ ਆ ਉਦੋਂ ਤਾਂ ਥੈਂਕ ਯੂ, ਜਿਹੜੇ ਨਹੀਂ ਗਏ ਉਹ ਕਿੱਥੇ ਗਏ? ਉਹ ਵੀ ਤਾਂ ਰਾਜਕਰਮੀ ਸਿੰਘ ਕਾਲਾਂ ਲੈ ਲਈਏ 2-4 ਕਿਉਂਕਿ ਇੱਕ ਮੈਂ ਦੱਸੇ ਦੇਣਾ ਹੁਣ ਤੱਕ ਰਮਨ ਜੀ 6000 ਟਰੱਕਰ ਜਿਹੜੇ ਆ ਉਹ ਸਾਈਡ ਲਾਈਨ ਕੀਤੇ ਗਏ ਆ ਇੰਗਲਿਸ਼ ਪ੍ਰੋਫੀਸ਼ੀਐਂਸੀ ਕਰਕੇ ਆਲਰੇਡੀ ਜਿਹੜੇ ਜਿਹ ਚ ਟੈਕਸ ਸਭ ਤੋਂ ਵੱਧ ਸੀਗੇ। ਸਨੀ ਸਤਿ ਸ਼੍ਰੀ ਅਕਾਲ ਜੀ। ਮੈਂ ਤਾਂ ਦੋ ਗੱਲਾਂ ਕਹਿਣੀਆਂ ਸੀ। ਇੱਕ ਤਾਂ ਨਾ ਪਿਛਲੇ ਹਫ਼ਤੇ ਕਿਤੇ ਬੰਦੇ ਨੇ ਕਿਹਾ ਸੀ ਤੁਹਾਨੂੰ ਜੋ ਅਸੀਂ ਪੋਲੀਟੀਕਲ ਅਸਲਮ ਲੈਂਦੇ ਨਾ ਤੁਹਾਨੂੰ ਪੈਸੇ ਦੇਣੇ ਚਾਹੀਦੇ ਗਵਰਨਮੈਂਟ ਨੂੰ। ਆਪਣੇ ਬੰਦੇ ਨੂੰ ਪੈਸੇ ਮਿਲਦੇ ਸੀ ਜਰਮਨ ਦੇ ਵਿੱਚ
ਪੈਸੇ ਲੈਂਦੇ ਸੀ, ਰਾਤ ਨੂੰ ਕੰਮ ਕਰਦੇ ਸੀ ਚੋਰੀ, ਫੇਰ ਉਹ ਨਾ ਈਸਟ ਜਰਮਨ ਜਾ ਕੇ ਇੰਡੀਆ ਦੀ ਫਲਾਈਟ ਲੈ ਕੇ ਅਸੀਂ ਛੁੱਟੀ ਤੇ ਆਏ ਆ। ਇੱਕ ਇਹ ਗੱਲ ਕਹਿਣੀ। ਬਾਕੀ ਤੁਸੀਂ ਜਿਹੜੇ ਟਰੱਕਾਂ ਬਾਰੇ ਕਹਿ ਰਹੇ ਹੋ, ਬਹੁਤ ਵਧੀਆ ਕਹਿ ਰਹੇ ਹੋ, ਹਰ ਇੱਕ ਵਾਰ ਚੰਗੀ ਸਲਾਹ ਦਿੰਦੇ ਹੋ। 95% ਜਿਹੜੇ ਲੋਕ ਇੱਥੇ ਮਤਲਬ 40 ਟਰੱਕਾਂ ਦੇ ਲਾਇਸੈਂਸ ਲਏ ਹੋਏ ਨਾ, ਉਹਨਾਂ ਨੂੰ ਹੀ ਪੰਗਾ ਪਿਆ ਹੋਇਆ। ਮੈਂ ਖੁਦ ਟਰੱਕ ਚਲਾਇਆ। ਜਦੋਂ ਤੁਸੀਂ ਕਿਸੇ ਚੀਜ਼ ਨੂੰ ਆਪਦਾ ਅਹੁਦਾ ਨਹੀਂ ਨਾ ਸਮਝਦੇ, ਕਹਿੰਦੇ ਹੋ ਪੈਸੇ ਬਣਾਉਣੇ ਆ, ਪੈਸੇ ਬਣਾਉਣੇ ਆ। ਪੈਸੇ ਤੇ ਮਤਲਬ ਇਹਨਾਂ ਨੂੰ ਇਹ ਨਹੀਂ ਕੋਈ ਥੱਲੇ ਆ ਕੇ ਮਰ ਜੇ, ਸਾਰੇ ਨਹੀਂ ਕਰਦੇ, ਬਹੁਤ ਲੋਕਾਂ ਨੇ ਇਹ ਚੀਜ਼ ਕੀਤੀ। ਮੈਂ ਇਹੀ ਕਹਿਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸਭ ਨੂੰ ਬਹੁਤ ਵਧੀਆ ਸਲਾਹ ਦਿੰਦੇ ਹੋ ਜੀ। ਮੈਂ ਨਾਲ ਚੈੱਕ ਨਹੀਂ ਚਾਹੁੰਦਾ, ਮੈਂ ਡੇਲੀ ਸੁਣਦਾ ਤੁਹਾਡਾ ਪ੍ਰੋਗਰਾਮ, ਡੇਲੀ, ਮੈਨੂੰ ਬਹੁਤ ਪਸੰਦ ਆ। ਧੰਨਵਾਦ। ਥੈਂਕ ਯੂ। ਸਮਰਾ ਜੀ। ਇੱਕ ਜਿਹੜੀ ਗੱਲ ਕਰਨ ਵਾਲੀ ਹੈ ਇਸ ਵੇਲੇ ਕਿ ਜਿਹੜੀ ਇਸ ਵੇਲੇ ਸਿਚੁਏਸ਼ਨ ਇੱਕ ਚੱਲ ਰਹੀ ਹੈ ਕਿ ਜਿਹੜਾ ਮੈਡੀਕਲ ਸਰਟੀਫਿਕੇਟ ਜਿਹੜਾ ਅਪਲੋਡ ਨਹੀਂ ਹੋ ਰਿਹਾ ਜਾਂ ਮੈਡੀਕਲ ਸਰਟੀਫਿਕੇਟ ਅਪਡੇਟ ਨਹੀਂ ਹੋ ਰਿਹਾ, ਸੋ pretty much DMV ਜਿਹੜੀ ਆ ਉਹਨੇ ਅਪਡੇਟ ਨਹੀਂ ਕਰਨਾ ਹੈਗਾ। ਕਿਸੇ ਦਾ ਐਕਸੈਪਟ ਹੋ ਰਿਹਾ, ਲੇਟਰ ਆਨ ਉਹਨਾਂ ਨੂੰ ਈਮੇਲ ਆ ਜਾਂਦੀ ਕਿ ਨਹੀਂ ਐਕਸੈਪਟ ਹੋਇਆ। ਪਰ ਇੱਕ ਕਈ ਜਿਹੜੀਆਂ ਕਾਲਸ ਹੈਗੀਆਂ ਉਹ ਆ ਰਹੀਆਂ ਹੈਗੀਆਂ, ਤੇ ਇੱਕ ਵੀਡੀਓ ਕਈ ਲੋਕੀ ਆਪਣੇ ਪੰਜਾਬੀ ਜਿਹੜੇ ਵਾਇਰਲ ਕਰੀ ਜਾ ਰਹੇ ਹੈਗੇ ਆ ਜਾਂ ਬਾਹਰ ਉਹ ਇਨਫੋਰਮੇਸ਼ਨ ਫੈਲਾਈ ਜਾ ਰਹੇ ਆ ਕਿ ਉਹਨੂੰ ਇੱਕ ਜਿਹੜੀ ਐਗਜ਼ੈਂਪਸ਼ਨ ਮਿਲ ਗਈ ਆ ਫੈਡਰਲ ਗਵਰਨਮੈਂਟ ਵੱਲੋਂ, FMCSA ਵੱਲੋਂ ਮੈਡੀਕਲ ਕਾਰਡ ਪੇਪਰ ਵਾਲਾ ਕੈਰੀ ਕਰਨ ਦੀ ਐਗਜ਼ੈਂਪਸ਼ਨ ਮਿਲ ਗਈ ਆ। ਸੋ ਉਹ ਬਿਲਕੁਲ ਸਰਾਸਰ ਗਲਤ ਹੈਗੀ ਆ। ਐਗਜ਼ੈਂਪਸ਼ਨ ਜਿਹੜੀ ਆ ਉਹ ਇਸ ਲਈ ਨਹੀਂ ਮਿਲੀ ਕਿ ਤੁਸੀਂ ਤੁਹਾਡਾ DMV ਕਾਰਡ ਨਹੀਂ ਲੈ ਰਹੀ ਤੇ ਤੁਸੀਂ ਉਹ ਕਾਰਡ ਜਿਹੜਾ ਆ ਹੁਣ ਪੇਪਰ ਵਾਲਾ ਲੈ ਕੇ ਚਲੇ ਜਾਓ। ਉਹ ਡਿਫਰੈਂਟ ਐਗਜ਼ੈਂਪਸ਼ਨ ਹੈਗੀ ਆ। ਉਹ ਜਿਹੜਾ ਇਲੈਕਟ੍ਰੋਨਿਕ ਕਾਰਡ ਕਰਨਾ ਸੀਗਾ, ਜਿਹੜੀ DMV ਜਿਹੜੇ ਡਾਕਟਰਸ ਨੂੰ ਜਿਹੜੇ ਮੈਡੀਕਲ ਕਰਦੇ ਹੈਗੇ ਆ ਉਹਨਾਂ ਨੂੰ ਹਦਾਇਤ ਸੀਗੀ ਕਿ ਉਹ ਤੁਹਾਡਾ DMV ਦੀ ਥਾਂ ਤੇ FMCSA ਨੂੰ ਮੈਡੀਕਲ ਸਬਮਿਟ ਕਰਨਗੇ। ਸੋ ਉਹ ਮੈਡੀਕਲ ਅਜੇ ਸਬਮਿਟ ਨਹੀਂ ਹੋ ਪਾ ਰਿਹਾ ਕਿਉਂਕਿ ਜਿਹੜੀਆਂ 12 ਸਟੇਟਸ ਹੈਗੀਆਂ ਉਹ ਰੈਡੀ ਨਹੀਂ ਹੈਗੀਆਂ ਇਸ ਮਾਮਲੇ ਦੇ ਵਿੱਚ। ਸੋ ਇਸ ਕਰਕੇ ਉਹ 12 ਸਟੇਟ ਦਾ ਰੈਡੀ ਨਾ ਹੋਣ ਕਰਕੇ ਉਹਦਾ 60 ਡੇ ਦੀ ਐਗਜ਼ੈਂਪਸ਼ਨ ਦਿੱਤੀ ਗਈ ਆ ਕਿ ਤੁਸੀਂ ਮੈਡੀਕਲ ਕਾਰਡ ਜਿਹੜਾ ਆ ਉਹ DMV ਨੂੰ ਸਬਮਿਟ ਕਰਕੇ ਤੇ ਉਹ ਮੈਡੀਕਲ ਕਾਰਡ ਜਿਹੜਾ ਪੇਪਰ ਰੂਪ ਦੇ ਵਿੱਚ ਅਜੇ ਵੀ ਤੁਹਾਨੂੰ ਨਾਲ ਰੱਖਣ ਦੀ ਲੋੜ ਹੈਗੀ ਆ। ਸੋ ਉਹ 60 ਡੇ ਜਿਹੜੇ ਆ, ਪਹਿਲੇ 60 ਡੇ ਐਗਜ਼ੈਂਪਸ਼ਨ ਸੀ, ਉਹ 12 ਅਕਤੂਬਰ ਨੂੰ ਐਕਸਪਾਇਰ ਹੋ ਗਈ ਆ। ਸੋ ਉਹ ਅਨਦਰ 60 ਡੇ ਐਗਜ਼ੈਂਪਸ਼ਨ ਜਿਹੜੀ ਆ ਉਹ ਇਸ਼ੂ ਕੀਤੀ ਗਈ ਆ। ਸੋ ਉਹ ਇਹ ਮੈਡੀਕਲ ਵਾਸਤੇ ਨਹੀਂ ਕਿ ਜਿਹੜਾ ਤੁਹਾਡਾ DMV ਨੂੰ ਸਬਮਿਟ ਕਰਨਾ ਤੁਸੀਂ ਉਹ ਵਾਲਾ ਪੇਪਰ ਲੈ ਕੇ ਤੁਰ ਪਓ। ਸੋ ਇਸ ਕਰਕੇ ਸਾਰਿਆਂ ਨੂੰ ਹਦਾਇਤ ਆ ਕਿ ਇਸ ਜਿਹੜੀ ਵੀਡੀਓ ਕੋਈ ਵਾਇਰਲ ਹੋ ਰਹੀ ਆ, ਬਾਹਰ ਘੁੰਮ ਰਹੀ ਆ, ਉਹਦੇ ਉੱਤੇ ਨਾ ਜਾਇਓ ਵੀ ਤੁਸੀਂ ਆਪਣਾ ਪੇਪਰ ਵਾਲਾ ਲੈ ਕੇ ਜਾਣ ਦੀ ਓਕੇ ਆ, ਵੀ DMV ਨਹੀਂ ਲੈ ਰਹੀ, ਦੈਟਸ ਓਕੇ, ਤੁਸੀਂ ਪੇਪਰ ਵਾਲਾ ਲੈ ਕੇ ਜਾ ਸਕਦੇ ਆ। ਸੋ ਇਹ ਸਰਾਸਰ ਗਲਤ ਹੈਗੀ ਆ। ਪੇਪਰ ਵਾਲਾ ਤੁਸੀਂ ਲੈ ਕੇ ਜਾਣਾ ਆ, ਪਰ DMV ਨੂੰ ਸਬਮਿਟ ਹੋਣਾ ਜ਼ਰੂਰੀ ਆ। ਜੇ DMV ਨੂੰ ਸਬਮਿਟ ਨਹੀਂ ਹੁੰਦਾ ਤੇ ਤੁਹਾਡਾ ਲਾਇਸੈਂਸ ਆਟੋਮੈਟਿਕਲੀ ਉਹਨਾਂ ਨੇ ਕਲਾਸ C ਡਾਊਨਗ੍ਰੇਡ ਕਰ ਦੇਣਾ ਆ। ਸੋ ਇਹਦਾ ਮਤਲਬ ਇਹ ਆ ਕਿ ਜਿਹੜੇ ਨਾਨ ਡੋਮਿਸਾਈਲ ਦੇ ਸਰਟੀਫਿਕੇਟ ਨਹੀਂ ਇਸ਼ੂ ਐਕਸੈਪਟ ਹੋ ਰਹੇ, ਉਹ ਸਰਟੀਫਿਕੇਟ ਜਿਹੜੇ ਆ ਉਹ ਜਿਹੜੇ ਨਾਨ ਡੋਮਿਸਾਈਲ ਲਾਇਸੈਂਸ ਆ ਉਹ ਆਟੋਮੈਟਿਕਲੀ ਡਾਊਨਗ੍ਰੇਡ ਹੋ ਜਾਣੇ ਆ ਕਲਾਸ C ਦੇ ਵਿੱਚ। ਤੁਸੀਂ ਜੇ ਸਿਰਫ ਇਹ ਪੇਪਰ ਚੱਕ ਕੇ ਤੁਸੀਂ ਬਾਹਰ ਚਲੇ ਜਾਂਦੇ ਆ, ਲੋਡ ਕਰਨ ਚਲੇ ਜਾਂਦੇ ਆ, ਪਿੱਛੋਂ ਤੁਹਾਡਾ ਲਾਇਸੈਂਸ ਡਾਊਨਗ੍ਰੇਡ ਹੋ ਕੇ C ਹੋ ਜਾਂਦਾ ਆ, ਤਾਂ ਤੁਹਾਨੂੰ ਰਸਤੇ ਦੇ ਵਿੱਚ ਬਹੁਤ ਵੱਡੀ ਪ੍ਰੋਬਲਮ, ਬਹੁਤ ਵੱਡੇ ਇਸ਼ੂ ਆ ਸਕਦੇ ਆ। ਸੋ ਇਹ ਗੱਲ ਦੇ ਵਿੱਚ ਧਿਆਨ ਦਿਓ ਕਿ ਜਿਹੜੀ ਵੀਡੀਓ ਸਰਕੂਲੇਟ ਹੋ ਰਹੀ ਹੈ ਇਸ ਵੇਲੇ ਕਿ 60 ਡੇ ਦੀ ਐਗਜ਼ੈਂਪਸ਼ਨ ਮਿਲ ਗਈ ਆ, ਪੇਪਰ ਵਾਲਾ ਲੈ ਕੇ ਜਾ ਸਕਦੇ ਆ, ਉਹ ਸਰਾਸਰ ਗਲਤ ਹੈਗੀ ਆ। ਉਹ ਡਿਫਰੈਂਟ ਐਗਜ਼ੈਂਪਸ਼ਨ ਹੈਗੀ ਆ। ਉਹ ਇਹ ਵਾਲੀ ਐਗਜ਼ੈਂਪਸ਼ਨ, ਇਹ ਵਾਲੇ ਕੰਮ ਦੇ ਨਾਲ ਉਹਦਾ ਬਿਲਕੁਲ ਕੋਈ ਵਾਸਤਾ ਨਹੀਂਗਾ। ਓਕੇ, ਸੋ ਇੱਕ ਤਾਂ ਇਹ ਆ ਵੀ ਮੈਡੀਕਲ ਉਹ ਸੈਟ ਨਹੀਂ ਕਰ ਰਹੇ। ਸੋ ਤੁਸੀਂ ਲਾਸਟ ਟਾਈਮ ਕਿਹਾ ਸੀਗਾ ਵੀ ਕੋਈ ਆਇਓ ਚੈੱਕ ਕਰਿਓ ਮੈਡੀਕਲ, ਸੋ ਕਿਸੇ ਦਾ ਵੀ ਨਹੀਂ ਹੋ ਰਿਹਾ ਸਬਮਿਟ, ਕਿ ਸਬਮਿਟ ਹੋ ਕੇ ਫਿਰ ਨਾ ਕਰ ਦਿੰਦੇ ਆ? ਆਲਮੋਸਟ ਕਿਸੇ ਦਾ ਸਬਮਿਟ ਨਹੀਂ ਹੋ ਰਿਹਾ ਹੈਗਾ। ਕੋਈ ਇੱਕ ਅੱਧਾ ਹੈਗਾ, ਕੋਈ ਇੱਧਰੋਂ ਉੱਧਰੋਂ ਕਿਸੇ ਦਾ। ਅਸੀਂ ਵੀ 2 ਸਬਮਿਟ ਕੀਤੇ ਸੀਗੇ, ਉਹਨਾਂ ਦਾ ਉਹ ਕਹਿ ਦਿੰਦੇ ਉਸ ਵੇਲੇ ਕਿ ਯੈਸ ਇਟਸ ਬੀਨ ਐਕਸੈਪਟਡ, ਬਟ ਲੇਟਰ ਉਹਨਾਂ ਨੂੰ ਈਮੇਲ ਆ ਜਾਂਦੀ ਆ ਜਾਂ ਲੈਟਰ ਆ ਜਾਂਦੀ ਆ ਕਿ ਜਿਹਦੇ ਵਿੱਚ ਉਹ ਕਹਿ ਦਿੰਦੇ ਆ ਵੀ ਨਹੀਂ, ਉਹ ਸਬਮਿਟ ਨਹੀਂ ਕਰ ਸਕਦੇ ਹੈਗੇ। ਸੋ ਸਾਡੇ ਇੱਕ ਹੋਰ ਕਲਾਇੰਟ ਹੈਗੇ ਆ, ਉਹਨਾਂ ਦਾ ਸਬਮਿਟ ਕੀਤਾ ਸੀਗਾ, ਉਹਨਾਂ ਨੂੰ ਈਮੇਲ ਆਈ ਹੈਗੀ ਆ ਕਿ ਉਹ ਉਹਦੀ ਪੂਰੀ 5 ਜਿਹੜੇ ਪੇਜਸ ਆ ਉਹਨਾਂ ਦੀ ਕਾਪੀ ਕਰਕੇ ਸੈਕਰਾਮੈਂਟੋ DMV ਦੇ ਵਿੱਚ ਬਾਏ ਮੇਲ ਸਬਮਿਟ ਕਰਨ। ਸੋ ਹੁਣ ਉਹਨਾਂ ਦਾ ਉਹ ਕਰਨ ਜਾ ਰਹੇ ਆ, ਦੇਖਦੇ ਆ ਕਿ ਉਹਦੇ ਨਾਲ ਕੀ ਹੁੰਦਾ ਆ। ਸੋ ਪਰ ਇਹ ਪ੍ਰੋਬਲਮ ਹੈਗੀ ਆ, ਇਸ਼ੂ ਹੈਗਾ ਆ ਕਿ ਜਿਹੜਾ ਇਸ ਵੇਲੇ ਕਾਫੀ ਵੱਡੇ ਪੱਧਰ ਦੇ ਉੱਤੇ ਚੱਲ ਰਿਹਾ ਹੈਗਾ। ਔਰ ਰਾਜਕਿਰਨ, ਇਹ ਚੀਜ਼ਾਂ ਦੇ ਦਰਮਿਆਨ ਸਾਨੂੰ ਇੱਕ ਚੀਜ਼ ਹੋਰ ਦੇਖਣ 'ਚ ਮਿਲੀ ਹੈਗੀ ਆ ਇਸ ਵੇਲੇ ਕਿ ਬਹੁਤ ਜਿਹੜੇ ਬੰਦੇ ਹੈਗੇ ਆ, ਬਹੁਤ ਜਿਹੜੇ ਮੈਡੀਕਲ ਕਰਵਾ ਰਹੇ ਹੈਗੇ ਆ ਜਾਂ ਸੁਣਨ 'ਚ ਆ ਰਹੇ ਹੈਗੇ ਆ, ਇਹ ਕਹਿ ਰਹੇ ਹੈਗੇ ਆ ਕਿ ਮੈਨੂੰ ਪਹਿਲਾਂ 2 ਸਾਲ ਦਾ ਮੈਡੀਕਲ ਮਿਲਦਾ ਸੀਗਾ, ਹੁਣ ਮੇਰਾ ਘਟਾ ਕੇ ਉਹਨਾਂ ਨੇ 6 ਮਹੀਨੇ ਦਾ ਕਰਤਾ, ਇਹ ਤਾਂ ਗਲਤ ਗੱਲ ਹੈ। ਇਹ ਨੋ,
ਜੇ ਤੁਸੀਂ ਮੈਡੀਕਲੀ ਫਿਟ ਨਹੀਂ ਹੈਗੇ ਟਰੱਕ ਚਲਾਉਣ ਦੇ ਤੇ ਤੁਹਾਡਾ ਲਾਇਸੈਂਸ ਡਾਊਨਗ੍ਰੇਡ ਡਾਕਟਰ ਕਰਵਾ ਸਕਦਾ ਆ। ਤੁਹਾਡਾ ਲਾਇਸੈਂਸ, ਜੇ ਤੁਹਾਨੂੰ ਬੀਪੀ ਦੀ ਪ੍ਰੋਬਲਮ ਆ, ਤੁਹਾਨੂੰ ਸਲੀਪ ਐਪਨੀਆ ਦੀ ਪ੍ਰੋਬਲਮ ਆ, ਤੁਹਾਡੀ ਮੈਡੀਕਲੀ ਤੁਸੀਂ ਫਿਟ ਨਹੀਂ ਹੈਗੇ, ਡਾਕਟਰ ਨੂੰ ਇੱਕ ਗਾਈਡਲਾਈਨ ਦਿੱਤੀ ਜਾਂਦੀ ਕਿ ਇਸ ਗਾਈਡਲਾਈਨ ਦੇ ਵਿੱਚ ਜੇ ਡਰਾਈਵਰ ਫਿਟ ਨਹੀਂ ਆਉਂਦਾ ਤੇ ਉਹਦਾ ਲਾਇਸੈਂਸ ਜਿਹੜਾ ਆ ਡਾਊਨਗ੍ਰੇਡ ਵੀ ਕਰਵਾ ਸਕਦੇ ਆ, ਉਹਦੇ ਲਾਇਸੈਂਸ ਤੇ ਉਹਨੂੰ ਲਿਮਿਟਿਡ ਲਾਇਸੈਂਸ ਵੀ ਕਰਵਾ ਸਕਦੇ ਆ, ਔਰ ਉਹਦੇ ਲਾਇਸੈਂਸ ਨੂੰ ਉਹਦਾ ਜਿਹੜਾ ਮੈਡੀਕਲ ਆ ਉਹਨੂੰ ਉਹ 3 ਮੰਥ ਤੱਕ ਵੀ ਲਿਆ ਸਕਦੇ ਕਿ ਐਵਰੀ 3 ਮੰਥ ਯੂ ਹੈਵ ਟੂ ਡੂ ਦ ਮੈਡੀਕਲ ਟੂ ਮੇਕ ਸ਼ੋਰ ਦੈਟ ਯੂ ਆਰ ਮੈਡੀਕਲੀ ਫਿਟ। ਸੋ ਇਹਦਾ ਕਹਿਣ ਦਾ ਮੇਰਾ ਭਾਵ ਇਹ ਆ ਕਿ ਹੁਣ ਤੁਸੀਂ ਇਹ ਅੱਗੇ ਅਸੀਂ ਆਪਾਂ ਨੂੰ ਪਿਛਲੀ ਵਾਰੀ ਇੱਕ ਕਾਲਰ ਨੇ ਇਹ ਵੀ ਗੱਲ ਕਿਹਾ ਸੀਗਾ ਉਹ ਮੈਡੀਕਲ ਦਾ ਕੋਈ ਫਰਕ ਨਹੀਂ ਪੈਂਦਾ, ਇਟਸ ਓਕੇ ਆ, ਕਰਾ ਲਓ ਨਹੀਂ ਕਰਾ ਲਓ, ਇਟਸ ਓਕੇ। ਨੋ, ਜੇ ਤੁਹਾਡਾ ਅੱਜ ਦੀ ਤਰੀਕ ਦੇ ਵਿੱਚ ਬੀਪੀ ਦਾ ਇਸ਼ੂ ਬਹੁਤ ਜ਼ਿਆਦਾ ਵਧਿਆ ਹੋਇਆ, ਇਸ ਵੇਲੇ ਬਹੁਤ ਜ਼ਿਆਦਾ ਵਧਿਆ ਹੋਇਆ। ਸੋ ਉਹ ਜਿਹੜਾ ਬੀਪੀ ਦਾ ਇਸ਼ੂ ਆ ਜਾਂ ਸ਼ੂਗਰ, ਇਹ 2 ਵੱਡੇ ਰੀਜ਼ਨ ਆ ਰਹੇ ਆ ਇਸ ਵੇਲੇ ਕਿ ਜਿਹੜੇ ਆਪਣੇ ਕਮਿਊਨਿਟੀ ਦੇ ਵਿੱਚ ਲਾਇਸੈਂਸ ਜਿਹੜੇ ਆ ਉਹਨਾਂ ਦੇ ਜਿਹੜੇ ਮੈਡੀਕਲ ਹੈਗੇ ਆ ਉਹ 2 ਸਾਲ ਤੋਂ ਘਟਾ ਕੇ 1 ਸਾਲ ਤੋਂ ਘਟਾ ਕੇ 6 ਮਹੀਨੇ ਤੇ 3 ਮਹੀਨੇ ਤੱਕ ਵੀ ਕੀਤੇ ਜਾ ਰਹੇ ਆ। ਸੋ ਪਲੀਜ਼, ਜੇ ਤੁਸੀਂ ਇਸ ਫੀਲਡ 'ਚ ਹੈਗੇ ਆ ਤੇ ਤੁਸੀਂ ਇਸ ਫੀਲਡ 'ਚ ਰਹਿਣਾ ਚਾਹੁੰਦੇ ਆ ਤੇ ਇਹਦਾ ਮਤਲਬ ਇਹ ਆ ਕਿ ਤੁਹਾਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਪੈਣਾ, ਤੁਹਾਨੂੰ ਮੈਡੀਕਲੀ ਫਿਟ ਹੋਣਾ ਪੈਣਾ ਤਾਂ ਕਿ ਤੁਸੀਂ ਟਰੱਕ ਚਲਾ ਸਕੋ। ਇਹਦੇ ਵਿੱਚ ਇਹ ਕੋਈ ਨਹੀਂ, ਇਹ ਨਹੀਂਗਾ ਵੀ ਆਪਾਂ ਡਾਕਟਰ ਨੂੰ ਪੈਸੇ ਦੇ ਕੇ ਆਪਾਂ ਕਰਾ ਲਈਏ। ਆਪਾਂ ਦੇਖੋ, ਅਸੀਂ ਫਿਰ ਅੱਜ ਮੈਂ ਤੁਹਾਨੂੰ ਇਹੋ ਗੱਲ ਕਹਿ ਰਿਹਾ ਕਿ ਇੱਥੇ ਉਹ ਕਾਲਾਂ ਆਉਂਦੀਆਂ ਕਿ ਭਾਜੀ ਕਿੱਦਾਂ ਕਰਾ ਸਕਦੇ ਆ, ਕਿੱਦਾਂ ਆਪਾਂ ਉਹ ਇੱਕ ਡਾਕਟਰ ਨੇ ਮੇਰੀ ਨਾਂਹ ਕਰਤੀ, ਮੈਂ ਦੂਜੇ ਕੋਲ ਜਾ ਕੇ ਕਰਾ ਲਿਆ। ਹੁਣ ਜੇ ਤੁਹਾਡੀ ਇੱਕ ਡਾਕਟਰ ਨੇ ਨਾਂਹ ਕੀਤੀ ਹੈ 24 ਘੰਟਿਆਂ ਦੇ ਵਿੱਚ ਉਹਨੇ ਉੱਥੇ ਰਿਪੋਰਟ ਕਰਤਾ ਤੁਹਾਡਾ FMCSA ਨੂੰ, ਤੁਸੀਂ ਦੂਜੇ ਕਿਸੇ ਡਾਕਟਰ ਕੋਲ ਜਾ ਕੇ ਉਹਨੂੰ ਪੈਸੇ ਦੇ ਕੇ ਕਰਾ ਲਿਆ ਵੀ ਮੇਰਾ ਓਕੇ ਹੋ ਗਿਆ। ਤੁਸੀਂ ਇਹ ਹਿਸਾਬ ਲਾ ਲਓ ਵੀ ਕੱਲ ਨੂੰ ਤੁਹਾਡੇ ਉੱਤੇ ਕਿੱਥੇ ਜਾ ਕੇ ਐਕਸ਼ਨ ਆਉਣਾ, ਉਹ ਡਾਕਟਰ ਤੇ ਤਾਂ ਆਉਣਾ ਹੀ ਆਉਣਾ ਜਿਹਨੇ ਕੀਤਾ, ਪਲੱਸ ਤੁਹਾਡੇ ਤੇ ਕਿੱਦਾਂ ਐਕਸ਼ਨ ਆ ਜਾਣਾ ਹੈ। ਸੋ ਇਹ ਚੀਜ਼ ਜਿਹੜੀ ਹੈ ਇਸ ਵੇਲੇ ਕਾਫੀ ਜ਼ੋਰ ਸ਼ੋਰ ਨਾਲ ਚੱਲ ਰਹੀ ਹੈ ਰਾਜਕਰਨ। ਇਹ ਕਾਲ ਲਵਾਂਗੇ, ਮੈਨੂੰ ਪਤਾ ਕਾਲਾਂ ਬਹੁਤ ਜ਼ਿਆਦੀਆਂ ਪਰ ਇੰਨਾ ਨਹੀਂ, ਟਾਈਮ ਨਹੀਂ ਹੈ, ਟਾਈਮ ਆਪਣਾ ਸਮਾਪਤ ਆ। ਇੱਕ ਕਾਲ ਕਿਉਂਕਿ ਉਹਨਾਂ ਦੀ ਆਪਾਂ ਕਾਲ ਚੱਕੀ ਹੋਈ ਸੀ, ਉਹਨਾਂ ਦੀ ਗੱਲ ਸੁਣ ਕੇ ਫਿਰ ਆਪਾਂ ਸਮਾਪਤੀ ਵੱਲ ਨੂੰ ਵਧਦੇ ਹਾਂ। ਹਾਂਜੀ ਸਮਰਾ ਜੀ। ਹਾਂਜੀ, ਸਤਿ ਸ੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਇੱਕ ਗੱਲ ਕਰਨੀ ਭਾਜੀ, ਜਿੱਦਾਂ ਕਿ ਹੁਣ ਓਕਲਾਮਾ ਦੇ ਵਿੱਚ ਇਹਨਾਂ ਨੇ ਬੰਦ ਕੀਤਾ ਸੀਗਾ ਆਪਣਾ ਵਰਕ ਪਰਮਿਟ ਲਾਇਸੈਂਸ ਜੀ, ਤੇ ਹੁਣ ਜਿੱਦਾਂ ਆਪਾਂ ਜਾ ਰਹੇ ਹਾਂ ਓਕਲਾਮਾ ਦੇ ਵਿੱਚ, ਆਪਣੇ ਸਾਰੇ ਬੰਦੇ ਹੀ ਤਕਰੀਬਨ ਲਾਸਟ ਵੀਕ ਤਾਂ ਕੋਈ ਨਹੀਂ ਗਿਆ, ਇਸ ਵੀਕ ਸਾਰੇ ਫੇਰ ਕਰਕੇ ਤੁਰ ਪਏ ਆ ਕੰਮਾਂ ਨੂੰ। ਤੇ ਓਕਲਾਮਾ ਦੇ ਵਿੱਚ ਜੇ ਹੁਣ ਆਪਾਂ ਡਰਾਈਵ ਕਰਦੇ ਆ ਤੇ ਜੇ ਆਪਾਂ ਨੂੰ ਉੱਥੇ ਰੱਬ ਨਾ ਕਰਦਾ ਕੋਈ ਹੈਪਨ ਹੁੰਦਾ ਜਾਂ ਕੋਈ ਟਰੱਕ ਪਾਰਕ ਲਾਉਣ ਲੱਗੇ ਕਿਸੇ ਨਾਲ ਲੱਗਦਾ ਕਰਦਾ ਤੇ ਉੱਥੇ ਪੁਲਿਸ ਰਿਪੋਰਟ ਹੋਣੀ ਆ ਤੇ ਉਹਨਾਂ ਆਪਣਾ ਲਾਇਸੈਂਸ ਤਾਂ ਉੱਥੇ ਵੈਲਿਡ ਨਹੀਂ ਹੈਗਾ। ਤੇ ਫਿਰ ਤਾਂ ਜਾਣਾ ਹੀ ਨਹੀਂ ਚਾਹੀਦਾ ਜੇ ਵੈਲਿਡ ਨਹੀਂ ਹੈ ਤਾਂ। ਜੇ ਵੈਲਿਡ ਨਹੀਂ ਹੈ ਭਾਜੀ ਜਾਣਾ ਹੀ ਕਿਉਂ ਆ ਫਿਰ? ਨਹੀਂ, ਉਹ ਮੈਂ ਉਹੀ ਕਹਿੰਦਾ ਵੀ ਉਹ ਗੱਲ ਥੋੜੀ ਜਿਹੀ ਕਲੀਅਰ ਜੀ ਹੋਵੇ ਵੀ ਆਪਣਾ ਉੱਥੇ ਜੇ ਆਪਾਂ ਨੂੰ ਹੁਣ ਉਹਨਾਂ ਨੇ ਮਨਾ ਕੀਤਾ ਤੇ ਆਪਾਂ ਜਾ ਸਕਦੇ ਹਾਂ ਜਾਂ ਨਹੀਂ। ਹੁਣ ਤਕਰੀਬਨ ਸਾਰੇ ਇਸ ਤੋਂ ਵੱਡੀ ਗੱਲ ਨਹੀਂ ਦੇਖੋ, ਇਸ ਤੋਂ ਵੱਡੀ ਹਾਂਜੀ ਇਸ ਤੋਂ ਵੱਡੀ ਕਲੀਅਰ ਕੀ ਹੋਊਗੀ ਕਿ ਤੁਹਾਨੂੰ ਇੱਕ ਸਟੇਟ ਨੇ ਮਨਾ ਕੀਤਾ ਕਿ ਇੱਥੇ ਨਾਨ ਡੋਮਿਸਾਈਲ ਲਾਇਸੈਂਸ ਅਸੀਂ ਲੰਘਣ ਨਹੀਂ ਦੇਣਾ। ਇਹ ਤੋਂ ਵੱਡਾ ਹੋਰ ਕਲੀਅਰ ਕੀ ਹੋ ਸਕਦਾ? ਕੱਲਾ ਕੈਲੀਫੋਰਨੀਆ ਨਹੀਂ, ਫਲੋਰੀਡਾ, ਆਰਕਨਸਾ, ਹੋਰ ਸਟੇਟਾਂ ਆ ਗਈਆਂ। ਸਾਰੇ ਟਰੱਕ ਹੁਣ ਰਾਤ ਨੂੰ ਲੰਘਦੇ ਆ, ਰਾਤ ਨੂੰ ਤਕਰੀਬਨ ਭਾਜੀ ਡਿੱਗਦੇ ਹੀ ਤੁਰੇ ਜਾਂਦੇ ਆ, ਨੀਂਦ ਆਉਂਦੀ ਹੈ, ਕੋਈ ਜਾਨੀ ਕਿ ਸੁਧਾਰ ਤਾਂ ਮੈਨੂੰ ਲੱਗਦਾ ਨਹੀਂ ਹੋਇਆ। ਫਿਰ ਤਾਂ ਭਾਜੀ ਇਹ ਤਾਂ ਬਲਦੀ ਚ ਅੱਗ ਪੈਣੀ ਆ ਬਾਅਦ ਦੇ ਵਿੱਚ, ਰੱਬ ਨਾ ਕਰੇ ਕਿਸੇ ਦਾ ਐਕਸੀਡੈਂਟ ਹੋ ਗਿਆ, ਕੋਈ ਹੋਰ ਅਨਹੋਣੀ ਵਾਪਰ ਗਈ ਇਹੋ ਜਿਹੀ ਚੀਜ਼ ਦੇ ਵਿੱਚ, ਜਿੱਦਾਂ ਤੁਸੀਂ ਕਹਿ ਰਹੇ ਵੀ ਸੁੱਤੇ ਹੋਏ ਚਲਾਉਂਦੇ, ਇਹ ਤਾਂ ਫਿਰ ਹੋਰ ਵੀ ਜ਼ਿਆਦਾ ਡੇਂਜਰਸ ਆ। ਇਹ ਤਾਂ ਮਤਲਬ ਅੱਗ 'ਚ ਤੇਲ ਪਾਉਣ ਵਾਲੀ ਗੱਲ ਆ। ਇਹ ਤਾਂ ਫਿਰ ਆਪ ਵੀ ਫਸੂਗੇ ਬਾਅਦ 'ਚ, ਜਿਹੜਾ ਆਲਰੇਡੀ ਪਹਿਲਾਂ ਨੁਕਸਾਨ ਹੋਇਆ ਬਾਕੀ ਕਮਿਊਨਿਟੀ ਦਾ ਹੋਰ ਵੀ ਹੋਊਗਾ ਫਿਰ। ਅੱਛਾ, ਇਹਦੇ ਵਿੱਚ ਇੱਕ ਗੱਲ ਹੋਰ ਆ ਜੀ। ਹੁਣ ਜੇ ਆਪਾਂ ਇਹ ਕੋਈ ਚੰਗੀ ਗੱਲ ਹੀ ਆ ਵੀ ਆਪਾਂ ਨਾ ਬਚਾਈ ਹੈ, ਜੇ ਆਪਾਂ ਨਹੀਂ ਜਾਂਦੇ ਹਨਾ, ਆਪਾਂ ਨੂੰ ਬਚ ਕੇ ਰਹਿਣਾ ਚਾਹੀਦਾ। ਹੋ ਸਕਦਾ ਵੀ ਆਪਾਂ ਜਾ ਕੇ ਅੱਜ ਫਸ ਜਾਂਦੇ ਤੇ ਕੱਲ ਨੂੰ ਇਹ 15 ਦਿਨਾਂ ਨੂੰ ਕਹਿ ਦੇਣ ਵੀ ਚਲੋ ਜਿੰਨਾ ਚ ਵੈਲਿਡ ਆ ਤੁਸੀਂ ਆਓ, ਕੋਈ ਪ੍ਰੋਬਲਮ ਨਹੀਂ। ਪਰ ਉਹਦੇ ਜੇ ਆਪਾਂ ਹੁਣ ਗੱਲ ਵੀ ਕਰਦੇ ਆ ਤੁਹਾਡੇ ਵਾਲੀ ਗੱਲ ਹੀ, ਤੇ ਫਿਰ ਇੰਨੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਸਿਟੀਜ਼ਨ ਬੰਦਿਆਂ ਨੂੰ ਟਾਰਗੇਟ ਕਰਕੇ, ਤੁਸੀਂ ਰਿਸ਼ਤੇ ਕਰ ਲਓ, ਜਿਹੜੇ ਕਹਿੰਦੇ ਸੀਗੇ ਵੀ ਹੁਣ ਬੰਦ ਹੋ ਗਿਆ, ਜਾ ਜਾਂਦੇ ਆ ਤੁਹਾਡੇ ਜਵਾਈ ਵੀ। ਇਹ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਚੀਜ਼ਾਂ ਕੀ ਹੋ ਰਹੀਆਂ। ਇਹ ਤਾਂ ਫਿਰ ਸੋਚ ਛੋਟੀ ਆ ਜੀ, ਉਹਨਾਂ ਲੋਕਾਂ ਦੀ ਸੋਚ ਹੀ ਛੋਟੀ ਆ ਜਿਹੜੀ ਕੋਈ ਏਦਾਂ ਕਰਦੇ ਆ ਨਾ ਵੀ ਇਹ ਤਾਂ ਹੁਣ ਕਿਸੇ ਨੂੰ ਐਵੇਂ ਤੜੀ ਦੇਣ ਵਾਲੀ ਗੱਲ ਹੋ ਜਾਂਦੀ ਆ ਵੀ ਇਹ ਕਿਹੜੀ ਗੱਲ ਆ, ਕੰਮ ਹੀ ਕਰ ਰਹੇ ਆ ਸਾਰੇ ਜਾਣੇ, ਏਡੀ ਕਿਹੜੀ ਗੱਲ ਹੋ ਰਹੀ ਹੈ। ਇਹਦਾ ਈਵਨ ਕਿ ਟਰੰਪ ਦਾ ਨਾਂ ਲੈ ਕੇ ਟਰੰਪ ਨੂੰ ਵੀ ਮਾਂ ਭੈਣ ਇੱਕ ਕਰੀ ਜਾ ਰਹੀ ਹੈ ਜੀ। ਮੈਂ ਹੈਰਾਨ ਆ ਵੀ ਲੋਕਾਂ ਨੂੰ ਇਹ ਨਹੀਂ ਸਮਝ ਆਉਂਦੀ ਵੀ ਉਹ ਸਾਰਾ ਸੋਸ਼ਲ ਮੀਡੀਆ ਉਹ ਅੱਜ ਕੱਲ੍ਹ ਟਰਾਂਸਲੇਟ ਹੋ ਜਾਂਦਾ ਪੰਜਾਬੀ ਜੇ ਤੁਸੀਂ ਕਹਿੰਦੇ ਹੋ ਨਾ, ਉਹ ਵੀ ਸੁਣਦੇ ਆ, ਸਾਰਾ ਕੁਝ ਵੇਖਦੇ ਆ ਵੀ ਅਸੀਂ ਕੀ ਕਰ ਰਹੇ ਆ। ਇਹ ਮੈਟਰ ਨਹੀਂ ਕਰਦਾ ਭਾਜੀ ਕਾਲ ਦੇ ਲਈ, ਥੈਂਕ ਯੂ। ਓਦਾਂ ਦਿਨੇ ਜਾ ਰਹੇ ਆ, ਰਾਤੀ ਜਾ ਰਹੇ ਆ, ਨੀਂਦਰੇ ਜਾ ਰਹੇ ਆ, ਜਾਗਦੇ ਜਾ ਰਹੇ ਆ। ਜੇ ਉਹਨਾਂ ਨੇ ਰੋਕਿਆ ਆ, ਤੁਸੀਂ ਦੈਟਸ ਇਲੀਗਲ ਬੇਸਿਕਲੀ। ਤੁਸੀਂ ਮਤਲਬ
ਉਹ ਜੇ ਕਾਨੂੰਨ ਦੀ ਤੁਸੀਂ ਉਲੰਘਣਾ ਕਰ ਰਹੇ ਆ ਤਾਂ ਫਿਰ ਤਾਂ ਉਸ ਹਿਸਾਬ ਨਾਲ ਇਲੀਗਲ ਆ ਤੇ ਅਗਲਿਆਂ ਨੇ ਫਿਰ ਕਾਰਵਾਈ ਉਸੇ ਹਿਸਾਬ ਨਾਲ ਹੀ ਕਰਨੀ ਹੈ ਜਦੋਂ ਤੁਸੀਂ ਬਿਲਕੁਲ, ਫੜੇ ਗਏ। ਬਿਲਕੁਲ। ਤੇ ਤੁਸੀਂ ਕਿਹੜੇ ਮੂੰਹ ਨਾਲ ਕਹੋਗੇ ਕਿਸੇ ਨੂੰ ਵੀ ਹਾਂ ਚਲੇ ਜਾ ਜੇ ਤੈਨੂੰ ਪਤਾ ਵੀ ਉੱਥੇ ਨਹੀਂ ਚੱਲਣਾ। ਤੁਸੀਂ ਕਹਿ ਥੋੜੀ ਸਕਦੇ ਆ ਕਿਸੇ ਨੂੰ ਏਦਾਂ। ਜਾਂਦੇ ਜਾਂਦੇ ਆਪਾਂ ਬੇਨਤੀ ਜ਼ਰੂਰ ਕਰਨੀ ਆ ਰਾਜਕਰਮਵੀਰ ਸਿੰਘ ਜੀ ਤੇ ਰਮਨ ਭਾਜੀ ਵੀ ਜਿੰਨੇ ਵੀ ਜਿਹੜੇ ਆਪਣੇ ਪੰਜਾਬੀ ਖਾਸ ਕਰਕੇ ਜਿਹੜੇ ਦਸਤਾਰਧਾਰੀ ਡਰਾਈਵਰ ਆ, ਇੱਕ ਤਾਂ ਮੇਕ ਸ਼ੋਰ ਕਰੋ ਭਾਈ ਕੋਈ ਗਲਤੀ ਨਾ ਕਰੋ। ਨਹੀਂ ਤਾਂ ਤੁਸੀਂ ਦੇਖੋ ਪਿਛਲੇ ਸਮੇਂ 'ਚ ਕੀ ਹੋਇਆ। ਦੂਸਰੇ ਆ ਜਿਹੜਾ ਆ ਕਿ ਕਿਸੇ ਰਾਜਕੀਰ ਨੂੰ ਇੰਟਰਵਿਊ ਦੇਣ ਤੋਂ ਪਹਿਲਾਂ ਸੋਚੋ। ਜੇ ਤੁਸੀਂ ਉਹਦੇ ਜਵਾਬ ਹਾਂ ਦੇ ਸਕਦੇ ਉਹਦੇ ਆ ਵਿੱਚ ਉਹ ਦਸਤਾਰਧਾਰੀ ਵੀ ਨਹੀਂ ਸੀਗਾ, ਉਹ ਤਾਂ ਜੀ ਮੁੰਡਾ ਸ਼ਰਮਿਆਂ ਦਾ ਜੇ ਬਿਲਕੁਲ ਜੇ ਤੁਸੀਂ ਸਹੀ ਜਵਾਬ ਦੇ ਸਕਦੇ ਆ ਤਦ ਹੀ ਇੰਟਰਵਿਊ ਦਿਓ, ਨਹੀਂ ਤਾਂ ਉਹ 'ਚੋਂ ਉਹ ਪੁਆਇੰਟ ਕੱਢ ਕੇ ਜਿਹੜਾ ਆ ਉਹ ਵਾਇਰਲ ਕਰ ਰਹੇ ਆ। ਹੁਣ ਤੁਸੀਂ ਤੇ ਦੇਖੋ ਵੀ ਜਿਹੜੇ ਭਾਈ ਸਾਹਿਬ ਦੀ ਗੱਲ ਕਰਦੇ ਆ ਵੀ ਹੁਣ ਜੇ ਇਹੀ ਕਿਸੇ ਇੰਗਲਿਸ਼ ਮੀਡੀਅਮ ਨਾਲ ਗੱਲ ਕਰਦੇ ਵੀ ਅਸੀਂ ਤਾਂ ਸੁੱਤੇ ਹੋਏ ਜਾਣਦੇ ਆ, ਉਹਨਾਂ ਨੇ ਤੇ ਚੱਕ ਲੈਣੀ ਨਾ ਗੱਲ ਵੀ ਇਹ ਤਾਂ ਆਪ ਮੰਨ ਰਹੇ ਆ ਵੀ ਇੱਕ ਤਾਂ ਡਰਾਈਵਰ ਉਹ ਮੰਨਦੇ ਆ ਵੀ ਅਸੀਂ ਨਾਨ ਡੋਮਿਸਾਈਲਡ ਆ, ਓਕਲਾਹੋਮਾ ਨੇ ਕਹਿੰਦੇ ਵੀ ਸਾਨੂੰ ਰੋਕਿਆ ਆ ਪਰ ਫਿਰ ਵੀ ਅਸੀਂ ਸੁੱਤੇ ਹੋਏ ਜਾ ਰਹੇ ਆ। ਤੇ ਵੀ ਤੁਸੀਂ ਦੇਖੋ ਵੀ ਗੱਲ ਕਿੱਥੇ ਪਹੁੰਚ ਜਾਣੀ ਹੈ। ਬਿਲਕੁਲ ਜੀ ਬਿਲਕੁਲ। ਫਿਰ ਇਹ ਮਸਲਾ ਹੋਰ ਜ਼ਿਆਦਾ ਜਿਹੜਾ ਗੰਭੀਰ ਬਣ ਜਾਣਾ। ਤੇ ਚਲੋ। ਜਾਂਦੇ ਜਾਂਦੇ ਆਪਾਂ ਕਿਉਂਕਿ ਰਮਨ ਭਾਜੀ ਨੇ ਕਿਹਾ ਸਟ੍ਰੈਸ ਦੇ ਵਿੱਚ ਬਹੁਤ ਆ ਲੋਕ, ਬਲੱਡ ਪ੍ਰੈਸ਼ਰ ਵੀ ਆ। ਸੋ ਅੱਜ ਕੱਲ੍ਹ ਇੱਕ ਕਾਰਟੂਨ ਬਹੁਤ ਵਾਇਰਲ ਹੋ ਰਿਹਾ। ਟਰੰਪ ਉਹਨਾਂ ਦੀ ਫੋਟੋ ਆ ਨਾਲ ਮਹਾਭਾਰਤ ਦੀ। ਕਹਿੰਦੇ ਟਰੰਪ ਹੁਣੀ ਕਹਿੰਦੇ ਵੀ ਜੇ ਮਹਾਭਾਰਤ ਮੇਰੇ ਟਾਈਮ ਤੇ ਹੁੰਦਾ ਨਾ ਟੈਰਿਫ ਦੀ ਮੈਂ ਧਮਕੀ ਦੇਣੀ ਸੀ, ਹੋਣਾ ਨਹੀਂ ਸੀ ਮਹਾਭਾਰਤ। ਵੀ ਲੜਾਈ ਰਕਾ ਲੈਣੀ ਸੀਗੀ। ਇਹ ਤਾਂ ਹੁਣ ਚਲੋ ਇਹ ਤਾਂ ਹੁਣ ਸਟਾਇਰ ਜਿਹੜੇ ਲੋਕ ਕਰਦੇ ਆ, ਪਰ ਇਹਨਾਂ ਚੀਜ਼ਾਂ ਤੋਂ ਪਰੇ ਹੀ ਰਹਿਣਾ ਚਾਹੀਦਾ ਹੈ ਜੀ। ਬਿਲਕੁਲ, ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਤੁਹਾਡਾ ਸਾਰਿਆਂ ਦਾ ਹੀ, ਸੁਣਨ ਵਾਲਿਆਂ ਦਾ ਵੀ, ਦੇਖਣ ਵਾਲਿਆਂ ਦਾ ਵੀ ਤੇ ਹਿੱਸਾ ਲੈਣ ਵਾਲਿਆਂ ਦਾ ਵੀ, ਸਾਰਿਆਂ ਦਾ ਬਹੁਤ ਸ਼ੁਕਰੀਆ, ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।